ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਮੈਂ ਰਾਜਕਨਵੀਰ ਸਿੰਘ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਪਡੇਟ ਫਾਰਮਿੰਗ 'ਚ ਜੁੜ ਬੈਠੇ ਨੇ ਅਰਸ਼ਦੀਪ ਸਿੰਘ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ। ਅਰਸ਼ਦੀਪ ਸਿੰਘ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਰਾਜਕਨਵੀਰ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ ਆ USDA ਦਾ ਜਿਹੜਾ ਮਹਿਕਮਾ NRCS, ਉਹਨਾਂ ਨੇ ਵੱਖ-ਵੱਖ ਗ੍ਰਾਂਟਸ ਦੇ ਲਈ ਤੁਸੀਂ NRCS ਦੇ ਜਿਹੜੇ ਲੋਕਲ ਆਫਿਸ ਦੇ ਵਿੱਚ ਜਾ ਕੇ ਜਾਣਕਾਰੀ ਹਾਸਲ ਕਰ ਸਕਦੇ ਆ। ਐਲਮੰਡ ਬੋਰਡ ਆਫ ਕੈਲੀਫੋਰਨੀਆ ਐਲਮੰਡ ਦੀਆਂ ਜਿਹੜੀਆਂ ਮਾਰਕੀਟਿੰਗ ਸਟ੍ਰੈਟਜੀਜ਼ ਉਸ ਨੂੰ ਵੇਚਣ ਦੇ ਲਈ ਅਤੇ ਹੋਰ ਜਿਹੜੀਆਂ ਕਈ ਇਨਫੋਰਮੇਸ਼ਨ ਅਤੇ ਸਰਵਿਸਿਜ਼ ਜਿਹੜੇ ਐਲਮੰਡ ਬੋਰਡ ਆਫ ਕੈਲੀਫੋਰਨੀਆ ਭੇਂਟ ਕਰਦਾ ਆ। ਇਸ ਦੇ ਨਾਲ ਜਸਬੀਰ ਸਿੰਘ ਨਿੱਜਰ ਟ੍ਰੇਸੀ, ਆਰਮੀ ਨਿੱਜਰ, ਕਿਸੇ ਵੀ ਤਰੀਕੇ ਦੀ ਕ੍ਰੌਪ ਇੰਸ਼ੋਰੈਂਸ ਕਰਵਾਉਣੀ ਹੋਵੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 5592881908 559-288-1908 ਦੇ ਉੱਤੇ। ਆਓ ਗੱਲਬਾਤ ਦੇ ਵੱਲ ਵੱਧਦੇ ਹਾਂ, ਸ਼ੁਰੂਆਤ ਕਰਦੇ ਹਾਂ ਕੀ ਕੁਛ ਇਸ ਟਾਈਮ ਚੱਲ ਰਿਹਾ ਆ ਖੇਤੀਬਾੜੀ ਦੀ, ਐਗ ਇੰਡਸਟਰੀ ਦੇ ਵਿੱਚ, ਐਗ ਦੁਨੀਆ ਦੇ ਵਿੱਚ ਕੀ ਖੇਤਾਂ ਦੇ ਵਿੱਚ ਚੱਲ ਰਿਹਾ ਅਤੇ ਕੀ ਖੇਤਾਂ ਤੋਂ ਬਾਹਰ ਵੀ ਜਿਹੜਾ ਉਹ ਨਾਲ ਦੇ ਨਾਲ ਚੱਲ ਰਿਹਾ। ਅਰਸ਼ਦੀਪ ਸਿੰਘ, ਜਦ ਹੁਣ ਆਪਾਂ ਅੱਜ ਗੱਲ ਕਰਨ ਦੇ ਲਈ ਇੱਥੇ ਬੈਠੇ ਹਾਂ, ਇਨਫੈਕਟ ਅੱਜ ਹੀ ਜਿਹੜੇ ਕੁਛ ਟੈਰਿਫਸ ਆ ਉਹ ਸ਼ੁਰੂ ਹੋ ਗਏ। ਹਾਂਜੀ, ਕੈਨੇਡਾ, ਚਾਈਨਾ, ਮੈਕਸੀਕੋ ਦੇ ਨਾਲ ਅਮਰੀਕਾ ਦੀ ਜਿਹੜੀ ਟ੍ਰੇਡ ਵਾਰ ਆ ਉਹ ਸ਼ੁਰੂ ਹੋਈ। ਇਸ ਟ੍ਰੇਡ ਵਾਰ ਦੇ ਵਿੱਚ ਇਹਨਾਂ ਟੈਰਿਫਸ ਦੇ ਦਰਮਿਆਨ ਐਗਰੀਕਲਚਰ ਇੰਡਸਟਰੀ ਦੇ ਉੱਤੇ ਵੀ ਅਸਰ ਦੇਖਣ ਨੂੰ ਮਿਲ ਸਕਦਾ ਹੈ। ਕਾਰਨ ਇਹ ਵੀ ਬਹੁਤ ਸਾਰਾ ਜਿਹੜਾ ਉਤਪਾਦ ਆ ਖੇਤੀਬਾੜੀ ਦਾ, ਐਗ ਇੰਡਸਟਰੀ ਦਾ, ਉਹ ਇਹਨਾਂ ਮੁਲਕਾਂ ਦੇ ਵੱਲ ਨੂੰ ਜਾਂਦਾ ਹੈ, ਕੁਛ ਆਉਂਦਾ ਹੈ, ਕੁਛ ਜਾਂਦਾ ਆ। ਉਹਨਾਂ ਨੇ ਹੁਣ ਬਹੁਤ ਸਾਰੇ ਸਮਾਨ ਦੇ ਉੱਤੇ ਜਦੋਂ ਟੈਰਿਫ ਲਾਉਣਾ ਆ, ਐਗ ਇੰਡਸਟਰੀ ਦੇ ਉੱਤੇ ਅਸਰ ਪੈਣਾ ਆ, ਸੋਇਆਬੀਨ, ਕੋਰਨ, ਬਦਾਮ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਪਊਗਾ। ਐਗ ਇੰਡਸਟਰੀ ਇਸ ਚੀਜ਼ ਦੇ ਲਈ ਕਿੱਦਾਂ ਰੈਡੀ ਆ? ਇਹ ਐਕਸਪੈਕਟ ਕਰ ਰਹੇ ਸੀਗੇ ਜਾਂ ਨਹੀਂ ਕਰ ਰਹੇ ਸੀ? ਨਹੀਂ ਦੇਖੋ, ਐਕਸਪੈਕਟ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਬਹੁਤ ਸਰਪ੍ਰਾਈਜ਼ ਆ, ਹੈ ਨਾ। ਜਦੋਂ ਆਪਾਂ ਜੇ ਆਉਣ ਵਾਲੇ ਪ੍ਰੈਜ਼ੀਡੈਂਟ ਦੀ, ਡੋਨਲਡ ਟਰੰਪ ਦੀ ਆਪਾਂ ਪੁਰਾਣੀ ਪ੍ਰੈਜ਼ੀਡੈਂਸੀ ਵੀ ਦੇਖੀਏ, ਉਹਦੇ ਵਿੱਚ ਵੀ ਟੈਰਿਫ ਦਾ ਕਾਫੀ ਰੌਲਾ ਰਿਹਾ, ਹੈ ਨਾ, ਖਾਸ ਕਰਕੇ ਉਦੋਂ ਚਾਈਨਾ ਨਾਲ। ਹਾਂਜੀ, ਅਤੇ ਜਿਵੇਂ ਕਿ ਆਪਾਂ ਜਾਣਦੇ ਹਾਂ ਵੀ ਜ਼ਿਆਦਾ ਇਹ ਦੁਨੀਆ ਦਾ ਜਿਹੜਾ ਹੁਣ ਆਪਾਂ ਜੀਓਗ੍ਰਾਫਿਕਲੀ ਇਹੀ ਹੈ ਵੀ ਜ਼ਿਆਦਾ ਪਾਪੂਲੇਸ਼ਨ ਚਾਈਨਾ ਅਤੇ ਇੰਡੀਆ 'ਚ ਰਹਿੰਦੀ ਹੈ। ਹਾਂਜੀ, ਜਿਹੜੀ ਚੀਜ਼ ਕੋਈ ਜ਼ਿਆਦਾ ਨੰਬਰਾਂ 'ਚ ਕਿਤੇ ਵੀ ਬਣਦੀ ਦੁਨੀਆ 'ਚ, ਉਹ ਉਹਨਾਂ ਦੋ ਮੁਲਕਾਂ 'ਚ ਹੀ ਖਪਤ ਹੁੰਦੀ ਆ, ਹੋਰ ਤਾਂ ਕਿਤੇ ਹੋ ਨਹੀਂ ਸਕਦੀ ਜਿੱਥੇ ਲੋਕ ਜ਼ਿਆਦਾ। ਅਤੇ ਠੀਕ ਹੈ, ਸਾਡੇ US 'ਚ ਜਾਂ ਕੈਨੇਡਾ 'ਚ ਬਹੁਤ ਜ਼ਿਆਦਾ ਸਾਡੇ ਕੋਲ ਜ਼ਮੀਨ ਆ ਖੇਤੀ ਵਾਲੀ, ਅਸੀਂ ਪੈਦਾਵਾਰ ਹੁੰਦੀ ਜ਼ਿਆਦਾ ਸਾਡੀ ਚੀਜ਼ਾਂ ਦੀ, ਹੈ ਨਾ, ਅਤੇ ਉਹ ਅਸੀਂ ਇੱਥੇ ਖਪਤ ਤਾਂ ਕਰ ਨਹੀਂ ਸਕਦੇ, ਉਨੀ ਕੰਜ਼ੰਪਸ਼ਨ ਨਹੀਂ। ਸੋ ਬਾਹਰ ਤਾਂ ਜਾਣੀ ਹੈ। ਅਤੇ ਟੈਰਿਫਸ ਜਿਵੇਂ ਤੁਸੀਂ ਕਿਹਾ ਵੀ ਹਾਂ ਅੱਜ ਅਨਾਊਂਸ ਹੋਏ ਨੇ ਹੁਣ, ਹੈ ਨਾ, ਅਤੇ ਉਹਦਾ ਓਵਰਆਲ ਦਾ ਖੇਤੀ ਦੇ ਸਿਨਾਰੀਓ ਲਈ ਦੇਖੋ ਘਾਟਾ ਹੀ ਆ ਸ਼ਾਰਟ ਟਰਮ ਤਾਂ, ਹੈ ਨਾ, ਅਤੇ ਇੰਪੈਕਟ ਪਊਗਾ ਪ੍ਰਾਈਸਿਸ 'ਤੇ ਵੀ ਪਊਗਾ ਜੇ ਆਪਾਂ ਬਰੋਡਲੀ ਗੱਲ ਕਰੀਏ, ਹੈ ਨਾ, ਕਿਉਂਕਿ ਕਾਫੀ ਵੱਡਾ ਟੌਪਿਕ ਹੋ ਜਾਂਦਾ ਜੇ ਆਪਾਂ ਡਿਟੇਲ 'ਚ ਜਾਈਏ ਤਾਂ। ਅਤੇ ਕਿਉਂਕਿ ਜਦੋਂ ਇੱਧਰ ਟੈਰਿਫ ਫਿਰ ਇੱਕ ਪਾਸੋਂ ਤਾਂ ਲੱਗਣੇ ਨਹੀਂ, ਉੱਧਰੋਂ ਵੀ ਉਹਨਾਂ ਨੇ ਵੀ ਲਾਤੇ ਆ, ਹੈ ਨਾ, ਰਿਟੈਲੀਏਸ਼ਨ ਕਰਤੀ ਉਹਨਾਂ ਨੇ, ਕਿ ਚਾਈਨਾ ਨੇ ਕਰਤੀ ਜਾਂ ਦੂਜੇ ਮੁਲਕ ਵੀ, ਕੈਨੇਡਾ ਅਤੇ ਮੈਕਸੀਕੋ ਨੇ ਵੀ ਕਰਤੀ। ਅਤੇ ਇਕੱਲਾ ਸਾਡਾ ਉਹੀ ਨਹੀਂ ਗਾ ਵੀ ਅਸੀਂ ਸਮਾਨ ਵੇਚਦੇ ਹਾਂ, ਫਿਰ ਅਸੀਂ ਸਮਾਨ ਮੰਗਾਉਂਦੇ ਵੀ ਹਾਂ, ਜਿਵੇਂ ਜ਼ਿਆਦਾ ਫਰਟੀਲਾਈਜ਼ਰ ਜਾਂ ਕੋਈ ਵੀ ਕੈਮੀਕਲ ਆ ਉਹ ਬਾਹਰੋਂ ਆਉਂਦੇ ਆ, ਅਤੇ ਉਹਦੇ 'ਤੇ ਸਾਨੂੰ ਜ਼ਿਆਦਾ ਪੇ ਕਰਨੇ ਪੈਣੇ। ਹੁਣ ਉਹਨਾਂ ਸਾਰਿਆਂ ਦੇ 25% ਟੈਰਿਫ, ਤਕਰੀਬਨ 25 ਤੋਂ 20% ਮਤਲਬ ਹੈਗਾ ਹੀ ਆ, ਲੱਗਣਾ, ਐਕਸਟਰਾ ਲੱਗਣਾ ਹੈ। ਅਤੇ ਉਹਦੇ ਨਾਲ ਇਨਪੁਟ ਕਾਸਟ ਵੱਧ ਜਾਣੀਆਂ ਨੇ, ਅਤੇ ਜਿਹੜੀ ਸਾਡੀ ਕ੍ਰੌਪ ਸੇਲਸ ਆ ਉਹਦੇ 'ਤੇ ਪ੍ਰਾਈਸ ਘਟਣਗੇ, ਇਫੈਕਟ ਪਊਗਾ, ਹੈ ਨਾ, ਡਿਮਾਂਡ ਦਾ ਅਸਰ ਪੈਣਾ ਪਊਗਾ, ਬਿਲਕੁਲ ਪਊਗਾ ਜੀ। ਜਿਵੇਂ ਆਪਾਂ ਦੇਖਿਆ ਵੀ ਪਿਛਲੇ 4-5 ਸਾਲਾਂ ਬਾਅਦ, 4 ਸਾਲਾਂ ਬਾਅਦ ਪਿਛਲੇ ਸਾਲ ਨਟਸ ਦਾ ਥੋੜ੍ਹਾ ਜਿਹਾ ਪ੍ਰਾਈਸ ਸਟੇਬਲ ਸੀਗਾ, ਹੈ ਨਾ, ਜਿਹੜਾ ਹੁਣ ਆਪਣਾ ਸੀਜ਼ਨ ਚੱਲ ਰਿਹਾ ਆਪਾਂ ਸੈੱਲ ਕਰ ਰਹੇ ਹਾਂ। ਅਤੇ ਨਹੀਂ, ਪਿਛਲੇ 3-4 ਸਾਲ ਤੱਕ ਕੋਵਿਡ ਤੋਂ ਬਾਅਦ ਤਾਂ ਬਹੁਤ ਹੀ ਜ਼ਿਆਦਾ ਟਫ ਟਾਈਮ 'ਚੋਂ ਗਏ ਆਪਾਂ, ਹੈ ਨਾ, ਅਤੇ ਉਮੀਦ ਆ ਦੇਖਦੇ ਹਾਂ ਵੀ ਇਹ ਜਿਹੜੀ ਵਾਰ ਆ, ਟੈਰਿਫ ਵਾਰ, ਕਿਸੇ ਲਈ ਵੀ ਨਹੀਂ ਚੰਗੀ ਬਿਜ਼ਨਸ ਲਈ, ਅਤੇ ਇਹ ਛੇਤੀ ਖਤਮ ਹੋ ਜਾਏ ਕੋਈ, ਹੈ ਨਾ, ਅਤੇ ਜਾਂ ਫਿਰ ਕੋਈ ਕੀ ਗਾਹਾਂ ਦੇ ਪ੍ਰੋਗਰਾਮ ਕੀ ਆਉਂਦੇ ਨੇ, ਹੈ ਨਾ, ਫੈਡ ਤੋਂ, ਅਤੇ ਉਹ ਕਾਫੀ ਚੀਜ਼ਾਂ ਡਿਕਟੇਟ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ। ਪਰ ਜਿਵੇਂ ਹੁਣ ਅੱਜ ਹੀ ਅਨਾਊਂਸ ਹੋਇਆ ਵੀ ਇਕੱਲੇ ਆਪਾਂ ਚਾਈਨਾ ਦੀ ਵੀ ਗੱਲ ਕਰ ਲਈਏ, ਚਾਈਨਾ ਬਹੁਤ ਵੱਡਾ ਇੰਪੋਰਟਰ ਆ US ਐਗ ਗੁੱਡਸ ਦਾ, ਹੈ ਨਾ, ਸੋਇਆ ਦਾ, ਕੋਰਨ ਦਾ ਬਹੁਤ ਵੱਡਾ ਇੰਪੋਰਟ ਉੱਥੇ ਹੁੰਦਾ। ਬਿਲਕੁਲ ਜੀ, ਮੈਨੂੰ ਲੱਗਦਾ ਵੀ ਇਹ
42 ਬਿਲੀਅਨ ਡਾਲਰ ਦੀ ਐਗ ਇੰਪੋਰਟ ਸੀਗੀ ਉਹਨਾਂ ਦੀ US ਤੋਂ 2 ਸਾਲ ਪਹਿਲਾਂ। ਪਿਛਲੇ ਸਾਲ ਦੀ ਮਤਲਬ 32 ਬਿਲੀਅਨ ਦੀ ਹੈ। ਅੱਛਾ, ਸੋ ਐਡੀ ਵੱਡੀ ਇੰਡਸਟਰੀ ਤੇ ਜੇ ਇੰਨਾ ਟੈਰਿਫ ਲੱਗਦਾ ਤੇ ਅਸਰ ਤਾਂ ਪਊਗਾ ਹੀ, ਹੈ ਨਾ। ਤੇ ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਗਾ ਵੀ ਉਹ ਕਿਸੇ ਹੋਰ ਮੁਲਕਾਂ ਲਈ ਓਪਰਚੁਨਿਟੀ ਹੋ ਜੂਗੀ। ਜਿਵੇਂ ਬ੍ਰਾਜ਼ੀਲ ਦੂਜਾ ਵੱਡਾ ਐਕਸਪੋਰਟਰ ਆ ਚਾਈਨਾ ਨੂੰ, ਤੇ ਉਹਨਾਂ ਨੇ ਹੁਣ ਉਹਨਾਂ ਦੇ ਭਾਅ ਵੱਧ ਜਾਣਗੇ, ਉੱਥੇ ਥੋੜ੍ਹੀ ਜ਼ਿਆਦਾ ਸੌਖਾ ਹੋ ਜੂਗਾ ਸੇਲ ਕਰਨਾ। ਜਾਂ ਆਸਟ੍ਰੇਲੀਆ ਤੋਂ ਕਾਫੀ ਚੀਜ਼ਾਂ ਜਾਂਦੀਆਂ ਨੇ ਚਾਈਨਾ 'ਚ, ਤੇ ਉਹਨਾਂ ਮੁਲਕਾਂ ਲਈ ਓਪਰਚੁਨਿਟੀ ਹੋਣੀ ਹੈ। ਤੇ ਸਾਡੇ ਲਈ ਹਜੇ ਸ਼ਾਰਟ ਟਰਮ ਤਾਂ ਮੈਨੂੰ ਲੱਗਦਾ ਵੀ ਨੁਕਸਾਨ ਜ਼ਿਆਦਾ ਨੇ, ਹੈ ਨਾ। ਤੇ ਪਰ ਦੇਖੋ ਹੋਪਫੁਲੀ ਵਧੀਆ ਹੀ ਹੋਊਗੇ ਜਿਹੜਾ ਇਵੈਂਚੁਅਲੀ ਲੌਂਗ ਟਰਮ। ਟਰੰਪ ਹੋਣਾ ਨੇ ਇਹ ਵੀ ਨਾਲ ਆਖਿਆ ਅਰਸ਼ਦੀਪ ਸਿੰਘ ਵੀ ਆਪਾਂ ਟੈਰਿਫ ਲਾ ਰਹੇ ਹਾਂ, ਜਿਹੜੇ ਕਿਸਾਨ ਆ ਹੁਣ ਪੈਦਾਵਾਰ ਵਧਾਉਣ, ਕਿਉਂਕਿ ਇੱਥੇ ਹੁਣ ਖਪਤ ਆਪਾਂ ਜਿਹੜੀ ਉਹ ਵਧਾ ਲੈਣੀ ਆ। ਕੰਜ਼ੰਪਸ਼ਨ ਦੇ ਮਾਮਲੇ ਦੇ ਵਿੱਚ ਜਿੰਨਾ ਸਮਾਨ ਆਪਾਂ ਪੈਦਾ ਕਰ ਰਹੇ ਹਾਂ ਉਹਨਾਂ ਤਾਂ ਸ਼ਾਇਦ ਅਮਰੀਕਾ 'ਚ ਪੂਰਾ ਨਹੀਂ ਜਜ਼ਬ ਨਹੀਂ ਹੋ ਸਕਦਾ। ਹਾਂ ਨਹੀਂ, ਦੇਖੋ ਜਿੰਨਾ ਹੁਣ ਆਪਾਂ ਆਲਮੰਡ ਦੀ ਗੱਲ ਕਰ ਲਈਏ, ਜੇ ਆਪਾਂ ਆਲਮੰਡ ਦੀ ਇੰਡਸਟਰੀ ਦੀ ਗੱਲ ਕਰੀਏ, ਕਲੋਜ਼ ਟੂ 3 ਬਿਲੀਅਨ ਪਾਊਂਡ ਆਪਾਂ ਕਰ ਲੈਂਦੇ ਹਾਂ ਪੈਦਾ ਹਰੇਕ ਸਾਲ, ਹੈ ਨਾ, ਪੈਦਾਵਾਰ ਹੁੰਦੀ ਆ ਆਪਣੀ। ਤੇ 3 ਬਿਲੀਅਨ ਪਾਊਂਡ ਤਾਂ ਅਮਰੀਕਾ ਨੇ ਖਾਣੇ ਨਹੀਂ ਗਏ, ਹੈ ਨਾ, ਨਹੀਂ ਖਾਧਾ ਨਹੀਂ ਜਾਣੇ। ਪਤਾ ਹੀ ਹੈ। ਤੇ ਕੋਈ ਇਹੋ ਜਿਹੀ ਵੀ ਕ੍ਰੌਪ ਹੈ ਨਹੀਂ ਗੀ ਵੀ ਅਗਲੇ ਸਾਲ ਅਸੀਂ ਬਦਲ ਲਵਾਂਗੇ। ਜਿਹੜਾ 20-25 ਗਰਾਊਂਡ 'ਚ ਉਹਨਾਂ ਨੇ ਤਾਂ ਉੱਥੇ ਹੀ ਰਹਿਣਾ। ਸੋ ਉਹ ਤਾਂ ਇੰਡੀਆ ਤੇ ਚਾਈਨਾ ਪਹੁੰਚਾ ਕੇ ਹੀ ਸਾਡੀ ਖਪਤ ਹੋਣੀ ਹੈ ਨਾ। ਤੇ ਠੀਕ ਆ, ਅਸੀਂ ਭੇਜਦੇ ਹਾਂ, ਯੂਰਪ ਵੀ ਭੇਜਦੇ ਹਾਂ, ਮਿਡਲ ਈਸਟ 'ਚ ਵੀ ਜਾਂਦੇ ਆ। ਤੇ ਬਟ ਜ਼ਿਆਦਾ ਤਾਂ ਦੇਖੋ ਜਿਹੜਾ ਬਦਾਮ ਆ, ਕਈ ਵਾਰ ਉਹ ਜਿਹੜਾ ਦੁਬਈ ਵਾਲੇ ਰੂਟ ਥਰੂ ਹੋ ਕੇ ਵੀ ਇੰਡੀਆ ਚਾਈਨਾ ਹੀ ਪਹੁੰਚਦਾ। ਹਾਂਜੀ। ਤੇ ਇੰਡੀਆ ਚਾਈਨਾ ਕਾਫੀ ਵੱਡੇ ਇੰਪੋਰਟਰ ਨੇ। ਤੇ ਜੇ ਇੱਕ ਵੱਡਾ ਚਾਈਨਾ ਮਤਲਬ ਰਿਟੈਲੀਏਟ ਕਰਦਾ ਜਾਂ ਉੱਥੋਂ ਬਾਇੰਗ ਘੱਟ ਜਾਂਦੀ ਆ ਤਾਂ ਉਹਦਾ ਕਾਫੀ ਵੱਡਾ ਇੰਪੈਕਟ ਹੋਣਾ ਸਾਡੇ 'ਤੇ। ਠੀਕ ਹੈ। ਸਾਰਾ ਤਾਂ ਦੇਖੋ ਇੱਥੇ ਖਪਤ ਨਹੀਂ ਕਰ ਸਕਦੇ। ਹਾਂ, ਕੁਛ ਕੁ ਚੀਜ਼ਾਂ ਹੋਣਗੀਆਂ ਜਿਹੜੀਆਂ ਚੀਜ਼ਾਂ ਅਸੀਂ ਇੰਪੋਰਟ ਕਰਦੇ ਹਾਂ ਬਾਹਰੋਂ, ਉਹਨਾਂ ਦੇ ਭਾਅ ਵੱਧ ਵੀ ਜਾਣਗੇ। ਜਿੱਦਾਂ ਸੰਤਰੇ, ਜਿਵੇਂ ਸੰਤਰੇ ਹੋ ਗਏ, ਸੰਤਰੇ ਜ਼ਿਆਦਾ ਇੰਪੋਰਟ ਹੋਣ ਲੱਗ ਜਾਂਦੇ ਨੇ। ਤੇ ਜਾਂ ਸਬਜ਼ੀਆਂ ਮੈਕਸੀਕੋ ਤੋਂ ਆਉਂਦੀਆਂ, ਮੈਕਸੀਕੋ ਤੋਂ, ਠੀਕ ਹੈ, ਲੈਟਿਨ ਅਮਰੀਕਨ ਮੁਲਕਾਂ ਤੋਂ ਆ ਰਹੀਆਂ ਉੱਥੋਂ, ਉਹ ਜਿਹੜੀਆਂ ਉਹਦੇ 'ਤੇ ਟੈਰਿਫ ਲੱਗਦੇ ਆ ਦੋਨੋਂ। ਉਹ ਓਪਰਚੁਨਿਟੀ ਇੱਕ ਗੁੱਡ ਆ ਜੂਗੀ ਹੁਣ। ਹਾਂਜੀ, ਪਰ ਉਹ ਕਿੰਨੇ ਕੁ ਵੱਡੀ ਜਿਹੜੀ ਉਹ ਖੇਤੀ ਹੈ ਛੋਟੀ ਆ ਨਾ। ਬਾਇਓ ਇੱਕ ਵੋਲੀਅਮ ਜਿਵੇਂ ਜੇ ਪਰਸੈਂਟੇਜ ਦੇ ਹਿਸਾਬ ਨਾਲ ਦੇਖੀਏ, ਹੁਣ ਮੈਨੂੰ ਨੰਬਰ ਤਾਂ ਯਾਦ ਨਹੀਂ, ਬਟ ਜ਼ਿਆਦਾ ਜਿਹੜੀ ਆਪਣੀ ਵੱਡੀ ਏਕਰੇਜ ਆ ਉਹ ਆਪਾਂ ਜ਼ਿਆਦਾ ਬਾਹਰ ਹੀ ਭੇਜਦੇ ਹਾਂ, ਕਮੋਡਿਟੀਜ਼ ਹੀ। ਹਾਂ। ਤੇ ਜਿਵੇਂ ਸਾਰੇ ਨਟਸ ਹੋ ਗਏ ਜਾਂ ਗ੍ਰੇਪਸ ਹੋ ਗਏ, 4.5 ਬਿਲੀਅਨ ਡਾਲਰ ਦੀ ਤਾਂ ਇਕੱਲੀ ਆਲਮੰਡ ਦੀ ਇੰਡਸਟਰੀ ਆ, ਹੈ ਨਾ। 4.5 ਬਿਲੀਅਨ ਡਾਲਰ ਦਾ ਆਪਾਂ ਆਲਮੰਡ ਅਮਰੀਕਾ 'ਚ ਤਾਂ ਕਿੱਥੇ ਵੇਚ ਦਾਂਗੇ। ਸੋ ਚਲੋ ਹੋਪਫੁਲੀ ਇਹਦੇ ਜਿਹੜੇ ਆ ਅਸਰ ਮਿਨੀਮਲ ਰਹਿਣ ਤੇ ਇਵੈਂਚੁਅਲੀ ਲੌਂਗ ਟਰਮ ਦੇ ਵਿੱਚ ਫਾਇਦਾ ਹੋਵੇ। ਸਾਰਿਆਂ ਨੇ ਹੁਣ ਚੁਣਿਆ ਆ, ਇਹਨਾਂ ਪੋਲਿਸੀਜ਼ ਦੇ ਲਈ ਚੁਣਿਆ ਆ, ਅਤੇ ਉਹਦੇ ਲਈ ਹੁਣ ਤਿਆਰ ਵੀ ਜਿਹੜਾ ਉਹ ਨਾਲ ਦੇ ਨਾਲ ਹੀ ਰਹਿਣਾ ਜਿਹੜਾ ਉਹ ਪਵੇਗਾ। ਸੋ ਜੇ ਲੋਕਲ ਮਾਰਕੀਟ ਦੇ ਉੱਤੇ, ਲੋਕਲ ਚੀਜ਼ਾਂ ਦੇ ਉੱਤੇ ਅਸਰ ਪੈਂਦਾ ਤਾਂ ਫਿਰ ਆਲ ਇਜ਼ ਵੈਲ, ਜੇ ਅਖੀਰ ਦੇ ਵਿੱਚ ਫਾਇਦਾ ਹੁੰਦਾ। ਅੱਛਾ ਅਰਸ਼, ਹੁਣ ਆਪਾਂ ਥੋੜ੍ਹੀ ਗੱਲਬਾਤ ਕਰ ਦਈਏ। ਸਪਰਿੰਗ ਬਲੂਮ ਬਲੌਸਮ ਸਾਰਾ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ ਆ। ਦਿਨ ਜਿਹੜੇ ਉਹ ਹੁਣ ਪੱਧਰੇ ਹੋ ਰਹੇ ਆ, ਵੱਡੇ ਹੋ ਰਹੇ ਆ। ਸੋ ਖੇਤਾਂ ਦੇ ਵਿੱਚ ਕੰਮਕਾਜ ਹੁਣ ਕਿੱਦਾਂ ਦੇ ਵੱਧ ਚੁੱਕੇ ਆ? ਹਾਂ ਨਹੀਂ, ਦੇਖੋ ਖੇਤਾਂ 'ਚ ਜਨਵਰੀ 'ਚ ਕੰਮ ਦਸੰਬਰ ਜਨਵਰੀ 'ਚ ਬਹੁਤ ਘੱਟ ਜਾਂਦਾ ਹੁੰਦਾ ਹੈ ਨਾ। ਤੇ ਫਰਵਰੀ 'ਚ ਆ ਕੇ ਫਿਰ ਹਰਕਤ ਜ਼ਿਆਦਾ ਹੋ ਜਾਂਦੀ ਖੇਤਾਂ 'ਚ, ਜ਼ਿਆਦਾ ਕੰਮ ਸ਼ੁਰੂ ਹੋ ਜਾਂਦੇ ਆ, ਬਲੂਮ ਆ ਜਾਂਦੀ ਆ, ਬਲੂਮ ਸਪਰੇਅ ਹੋਣ ਲੱਗ ਜਾਂਦੀ ਆ। ਜੇ ਮੀਂਹ ਵਗੈਰਾ ਆਉਂਦੇ ਆ ਤਾਂ ਤੁਸੀਂ ਫੰਜੀਸਾਈਡ ਸਪਰੇਅ ਕਰਨਾ, ਹੈ ਨਾ। ਤੇ ਕਾਫੀ ਚੀਜ਼ਾਂ ਐਕਟੀਵਿਟੀ ਵੱਧ ਜਾਂਦੀ ਹੈ, ਹਰਬੀਸਾਈਡ ਇਹ ਉਹ। ਹਾਂਜੀ, ਜਾਂ ਤੁਸੀਂ ਹਰਬੀਸਾਈਡ, ਤੁਸੀਂ ਵੀਡ ਮੈਨੇਜਮੈਂਟ ਦੀ ਪ੍ਰੈਪਰੇਸ਼ਨ ਸ਼ੁਰੂ ਕਰ ਦਿੰਦੇ ਆ ਅਰਾਊਂਡ ਇਸ ਟਾਈਮ, ਹੈ ਨਾ। ਤੇ ਉਹ ਚੱਲ ਰਿਹਾ ਜਿਵੇਂ, ਪਰ ਵੈਦਰ ਜਿਵੇਂ ਹਰੇਕ ਸਾਲ ਹੀ ਹੁੰਦਾ, ਐਤਕੀ ਵੀ ਥੋੜ੍ਹਾ ਜਿਹਾ ਸਕੇਰੀ ਆ ਗਿਆ ਵਿੱਚ, ਹੈ ਨਾ। ਤੇ ਪਿਛਲੇ ਇੱਕ ਹਫ਼ਤੇ ਦੇ ਵਿੱਚ ਕਾਫੀ ਜਗ੍ਹਾ ਹੇਲ ਤੇ ਸਨੋ ਪਈ ਆ। ਹਾਂਜੀ, ਤੇ ਉਹਦੇ ਨਾਲ ਡੈਮੇਜ ਹੋਊਗਾ ਹੁਣ। ਤੇ ਕੀ ਰਿਪੋਰਟ ਆ ਰਹੀ ਹੈ, ਕੀ ਦੱਸਦੇ ਨੇ ਕਿਸਾਨ ਕੁਝ, ਜੇ ਕਿਸੇ ਨਾਲ ਗੱਲ ਹੋਈ ਆ ਤਾਂ? ਜਦ ਦੇਖੋ ਹਜੇ ਤਾਂ ਜਾਣੀ ਕਿ ਟੂ ਅਰਲੀ ਟੂ ਸੇ, ਹੈ ਨਾ, ਹਜੇ ਤਾਂ ਬਹੁਤ ਲੰਬਾ ਸੀਜ਼ਨ ਜਾਣਾ। ਵੀ ਜਿੱਦਾਂ ਦੇਖ ਕੇ ਲੱਗਦਾ ਵੀ ਫੁੱਲ ਝੜੇ ਨੇ, ਉਹਦਾ ਓਬਵੀਅਸਲੀ ਫਰਕ ਤਾਂ ਪਿਆ ਹੀ ਹੋਣਾ। ਨਹੀਂ ਦੇਖੋ, ਜਦੋਂ ਹੇਲ ਪੈਂਦੀ ਆ ਨੁਕਸਾਨ ਤਾਂ ਹੋਣਾ ਹੀ ਹੋਣਾ, ਹੈ ਨਾ। ਉਹਨੂੰ ਹਜੇ ਵੀ ਕਿੰਨਾ ਕੁ ਹੋਇਆ ਇਹ ਤਾਂ ਹਜੇ ਕੁਆਂਟੀਫਾਈ ਨਹੀਂ ਕੀਤਾ, ਕਿੰਨੇ ਪਰਸੈਂਟੇਜ ਆ ਨੁਕਸਾਨ। ਤੇ ਬਟ ਓਵਰਆਲ ਜੇ ਦੇਖਿਆ ਜਾਵੇ ਤਾਂ ਇਸ ਵਾਰ ਬਲੂਮ ਲਾਈਟ ਹੀ ਸੀਗੀ, ਹੈ ਨਾ, ਖਾਸ ਕਰਕੇ ਵੈਲੀ 'ਚ। ਤੇ ਜਿਵੇਂ ਜ਼ਿਆਦਾ ਆਪਣੇ ਨਾਨ ਪਰੇਲ ਦੀ ਮਾਰਕੀਟ ਹੈ, ਨਾਨ ਪਰੇਲ ਵੈਰਾਈਟੀ ਲੱਗਦੀ ਹੈ, ਨਾਨ ਪਰੇਲ ਦੀ ਓਵਰਆਲ ਹੀ ਐਤਕੀ ਬਲੂਮ ਘੱਟ ਲੱਗ ਰਹੀ ਹੈ। ਠੀਕ ਆ।
ਤੇ ਉੱਪਰ ਦੀ ਵੈਦਰ ਵੀ ਗਲਤ ਜਿਹੇ ਟਾਈਮ ਆ ਗਿਆ, ਜਿਹੜਾ ਗੜੇ ਪੈ ਗਏ ਹੈ ਨਾ, ਤੇ ਉਹਦੇ ਨਾਲ ਵੀ ਫਰਕ ਪੈਣਾ ਜ਼ਿਆਦਾ। ਹੁਣ ਮੀਂਹ ਅਗਲੇ ਹਫਤੇ ਵੀ ਦੱਸਿਆ, ਇਹ ਹਫਤੇ ਵੀ ਦੱਸਿਆ ਹੈ ਨਾ। ਹਾਂਜੀ। ਜਦੋਂ ਬਲੂਮ ਕੰਪਲੀਟ ਹੋ ਗਈ ਉਦੋਂ ਪਤਾ ਲੱਗੂਗਾ ਆਪਾਂ ਨੂੰ ਵੀ ਕਿੱਥੇ ਸਟੈਂਡ ਕਰਦੇ ਆ। ਹਜੇ ਤਾਂ ਹੋਰ 2-3 ਹਫ਼ਤੇ ਦਾ ਸਮਾਂ ਚਾਹੀਦਾ ਵਿੱਚ ਸਮਾਂ ਚਲੋ ਜਿੱਦਾਂ ਵੀ ਆ ਤੁਸੀਂ ਜਿਹੜਾ ਉਹ ਰੈਡੀ ਰਹੋ ਇਰੀਗੇਸ਼ਨ ਦੇ ਲਈ ਵੀ, ਸਪਰੇਜ਼ ਵਗੈਰਾ ਦੇ ਲਈ ਵੀ। ਮਸ਼ੀਨਰੀ ਇੱਕ ਵਾਰੀ ਓਵਰਆਲ ਕਰ ਲਓ, ਆਇਲ ਚੇਂਜ ਕਰਨ ਵਾਲੇ ਜਿਹੜੇ ਉਹ ਬੰਦਾ ਕਰ ਲੈਂਦਾ ਆ ਵੀ, ਜਿੱਦਾਂ ਸਪਰਿੰਗ ਕਲੀਨਿੰਗ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਨਾਲ ਚੱਲਦੀਆਂ ਹੁੰਦੀਆਂ ਆ। ਅਰਸ਼ਦੀਪ ਸਿੰਘ, ਅਗਲੀ ਆਪਾਂ ਗੱਲ ਕਰਦੇ ਹਾਂ। ਤੁਸੀਂ ਜਦੋਂ ਪਹਿਲਾਂ ਆਉਂਦੇ ਰਹੇ ਆ, ਤੁਸੀਂ ਦੱਸਦੇ ਰਹੇ ਆ ਵੀ ਕਈ ਵਾਰੀ ਹੁਣ ਤੁਹਾਨੂੰ ਮੌਕਾ ਮਿਲਿਆ ਸਟੇਟ ਦੀਆਂ ਕਈ ਜਿਹੜੀਆਂ ਏਜੰਸੀਜ਼ ਦੇ ਨਾਲ ਸਿੱਧਾ ਗੱਲ ਕਰਨ ਦਾ, ਕਈ ਥਾਵਾਂ ਦੇ ਉੱਤੇ ਜਾ ਕੇ ਆਪਣੀ ਜਿਹੜੀ ਉਹ ਗੱਲ ਰੱਖਣ ਦਾ ਵੀ ਮੌਕਾ ਮਿਲਿਆ। ਤੁਸੀਂ ਪਿੱਛੇ ਜੇ ਵੁੱਡਲੈਂਡ ਦੇ ਵਿੱਚ ਵੀ ਇੱਕ ਸੈਮੀਨਾਰ ਦੇ ਉੱਤੇ, ਇੱਕ ਇੱਦਾਂ ਦੇ ਪ੍ਰੋਗਰਾਮ ਦੇ ਉੱਤੇ ਗਏ ਸੀ ਜਿੱਥੇ ਸਟੇਟ ਏਜੰਸੀਜ਼ ਦੇ ਨਾਲ ਸਿੱਧੀ ਗੱਲਬਾਤ ਹੋਈ, ਗਲੋਬਲ ਪਰਸਪੈਕਟਿਵ ਰੱਖਣ ਦੀ ਗੱਲ ਕੀਤੀ ਆ। ਹੁਣ ਇਹ ਜਿਹੜਾ ਪਤਾ ਲੱਗ ਰਿਹਾ ਵੀ ਇੱਕ ਸੈਨੇਟ ਦੀ ਜਿਹੜੀ ਹੀਅਰਿੰਗ ਆ ਰਹੀ ਆ, ਜਿੱਥੇ ਪੰਜਾਬੀ ਅਮਰੀਕਨ ਗਲੋਬਰਸ ਗਰੁੱਪ ਵੱਲੋਂ ਤੁਹਾਨੂੰ, ਗਲੋਬਰਸ ਦੇ ਵੱਲੋਂ ਜਿਹੜਾ ਤੁਹਾਨੂੰ ਸੱਦਿਆ ਗਿਆ ਆ ਆਪਣੀ ਗੱਲ ਰੱਖਣ ਦੇ ਲਈ। ਪਹਿਲਾਂ ਤਾਂ ਇਹ ਦੱਸੋ ਇਹ ਕਮੇਟੀ ਕਿਹੜੀ ਆ ਅਤੇ ਹੀਅਰਿੰਗ ਕਿਸ ਸੰਦਰਭ ਵਿੱਚ ਹੋਣ ਜਾ ਰਹੀ ਹੈ? ਹਾਂਜੀ, ਨਹੀਂ ਦੇਖੋ, ਹਾਂ ਜਿਵੇਂ ਤੁਸੀਂ ਕਿਹਾ ਨਾ, ਆਪਾਂ ਇਹ ਹੁੰਦੀਆਂ ਲੜੀ 'ਚ ਚੀਜ਼ਾਂ ਹੁੰਦੀਆਂ ਨੇ ਹੈ ਨਾ। ਅਤੇ ਪਹਿਲਾਂ ਜੇ ਆਪਾਂ ਮੀਟਿੰਗ ਦੀ ਗੱਲ ਕਰੀਏ ਜਾਂ ਹੀਅਰਿੰਗ ਦੀ ਗੱਲ ਕਰੀਏ ਤਾਂ ਅਗਲੇ ਮੰਗਲਵਾਰ ਆ ਹੈ ਨਾ, ਅਤੇ 9 ਵਜੇ ਸਵੇਰੇ ਸੈਨੇਟ ਬਿਲਡਿੰਗ ਸੈਕਰਾਮੈਂਟੋ ਹੈ ਨਾ। ਠੀਕ ਹੈ। ਅਤੇ ਉਹ ਇਹਨਾਂ ਦੀਆਂ ਕਮੇਟੀਆਂ ਬਣੀਆਂ ਹੁੰਦੀਆਂ ਸੈਨੇਟਸ ਦੀਆਂ ਅੱਡ ਅੱਡ ਹੈ ਨਾ। ਉਹਦੇ 'ਚ ਇੱਕ ਕਮੇਟੀ ਹੈਗੀ ਨੈਚੁਰਲ ਰਿਸੋਰਸ ਐਂਡ ਵਾਟਰ ਹੈ ਨਾ, ਅਤੇ ਉਹਦੀ ਜਿਹੜੀ ਚੇਅਰ ਨੇ ਉਹ ਸੈਂਟਰ ਲਿਮੋਨ ਨੇ, ਅਤੇ ਉਹ 'ਚ ਮਲੀਸਾ ਹਟਾਡੋ ਆਪਣੇ ਲੋਕਲ 7 ਸੈਨੇਟਰਸ ਦੀ ਉਹ ਹੈਗੀ ਆ ਕਮੇਟੀ ਉੱਤੇ। ਠੀਕ ਹੈ ਜੀ। ਅਫਕੋਰਸ ਉਹਦੇ ਵਿੱਚ ਫਿਰ ਸਟਾਫ ਵੀ ਹੁੰਦਾ ਹੈ ਨਾ, ਅਤੇ ਉਹ ਜਿਹੜੀ ਪੂਰੀ ਕਮੇਟੀ ਬਣਾਉਣ ਦੇ ਲਈ। ਠੀਕ ਹੈ ਜੀ। ਅਤੇ ਉਹਦੇ 'ਚੋਂ ਆਪਾਂ ਨੂੰ ਉਹਨਾਂ ਨੇ ਕੰਟੈਕਟ ਕੀਤਾ ਸੀਗਾ 10 ਕੁ ਦਿਨ ਪਹਿਲਾਂ। ਓਕੇ। 2 ਹਫ਼ਤੇ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਵੀ ਉਹਨਾਂ ਨੇ ਹੀਅਰਿੰਗ ਰੱਖੀ ਆ, ਉਹਦੇ ਵਿੱਚ ਗਰੋਅਰਸ ਪਰਸਪੈਕਟਿਵ ਦੇਣ ਲਈ ਵੀ ਗਰੋਅਰ ਕੀ ਸੋਚਦੇ ਆ ਸਿਗਮਾ ਦੇ ਬਾਰੇ ਹੈ ਨਾ। ਮੇਨ ਪਾਣੀ ਨੂੰ ਲੈ ਕੇ? ਹਾਂ, ਸਿਗਮਾ ਜਿਹੜਾ ਵੈਲੀ ਇਸ਼ੂ। ਠੀਕ ਹੈ। ਠੀਕ ਹੈ ਜੀ। ਅਤੇ ਉਹਦੇ ਬਾਰੇ ਉਹਨਾਂ ਨੇ ਫੀਡਬੈਕ ਲਈ ਇਨਵਾਈਟ ਕੀਤਾ ਸੀ ਆਪਾਂ ਨੂੰ। ਓਕੇ। ਠੀਕ ਹੈ ਜੀ। ਅਤੇ ਉਹਦੇ 'ਚ ਪ੍ਰੈਜੈਂਟੇਸ਼ਨ ਦੇਣ ਨੂੰ ਕਿਹਾ ਉਹਨਾਂ ਨੇ ਉੱਥੇ 10 ਮਿੰਟ ਦੀ। ਇੱਕ ਫਿਰ ਪੈਨਲ ਬੈਠੂਗਾ ਜਿੱਥੇ ਫਿਰ ਸੈਨੇਟ ਜਿਹੜੀ ਉਹ ਤੁਹਾਨੂੰ ਜਿਹੜੇ ਹੈਗੇ ਆ ਕੁਐਸਚਨ ਆਨਸਰ ਕਰਨਗੇ। ਠੀਕ ਆ। ਅਤੇ ਉਹਦਾ ਆਪਾਂ ਨੂੰ ਮੌਕਾ ਬਹੁਤ ਵਧੀਆ ਮਿਲਿਆ। ਦੇਖੋ, ਆਪਾਂ ਇਹ ਚੀਜ਼ਾਂ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਹਾਂ ਵੀ ਲੜੀ 'ਚ ਹੁੰਦੀਆਂ ਨੇ। ਪਿਛਲੇ ਸਾਲ ਜਿਵੇਂ ਤੁਸੀਂ ਮੈਂਸ਼ਨ ਕਰ ਹੀ ਦਿੱਤਾ, ਵੁੱਡਲੈਂਡ ਅਤੇ ਡੇਵਿਸ UC ਡੇਵਿਸ ਸਕੂਲ ਆਫ ਲਾਅ ਦੇ ਵਿੱਚ ਕਈ ਮੀਟਿੰਗਸ ਹੋਈਆਂ ਸੀਗੀਆਂ ਹੈ ਨਾ। ਅਤੇ ਉੱਥੇ ਜਾ ਕੇ ਆਪਾਂ ਉਦੋਂ ਦੀ ਜਿਹੜੀ ਅੰਡਰ ਸੈਕਟਰੀ ਟੋਰਸ ਸੀਗੀ USDA ਦੀ, ਉਹਨੂੰ ਵੀ ਆਪਾਂ ਕੀਤਾ ਸੀ ਕੁਐਸਚਨ ਵੀ ਭਾਈ ਸਾਡੀ ਪ੍ਰੋਬਲਮਸ ਇਹ ਹਨ। ਅਤੇ ਜਾਂ ਜਦੋਂ UC ਸਕੂਲ ਆਫ ਡੇਵਿਸ ਲਾਅ ਦੇ ਵਿੱਚ ਮੀਟਿੰਗ ਸੀਗੀ ਸਾਰੇ ਦਿਨ ਦੀ, ਉਹ 'ਚ ਕੋਈ ਵੀ ਗਰੋਅਰ ਨਹੀਂ ਸੀਗਾ ਕਿਸੇ ਵੀ ਪੈਨਲਿਸਟ ਹੈ ਨਾ। ਅਤੇ ਜੇ ਸਰੋਤਿਆਂ ਨੂੰ ਯਾਦ ਹੋਵੇ ਤਾਂ ਉਦੋਂ ਵੀ ਆਪਾਂ ਬਾਅਦ 'ਚ ਪ੍ਰੋਗਰਾਮ 'ਚ, ਰੇਡੀਓ ਪ੍ਰੋਗਰਾਮ 'ਚ ਵੀ ਕਵਰ ਕੀਤਾ ਸੀ। ਮੈਂ ਇਹਨੂੰ 2 ਕੁ ਵਾਰ ਜਦੋਂ ਮੌਕਾ ਮਿਲਿਆ ਸੀ ਕਹਿਣ ਦਾ, ਤਾਂ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਜਿਹੜਾ ਸਿਗਮਾ ਦਾ ਰਿਪੋਰਟ ਕਾਰਡ ਤੁਸੀਂ ਪ੍ਰਪੇਅਰ ਕਰ ਰਹੇ ਹੋ 10 ਸਾਲ ਦਾ, ਇਹ ਇੱਕ ਕੰਪਲੀਟ ਨਹੀਂ ਗਾ ਜਿੰਨਾ ਚਿਰ ਗਰੋਅਰ ਪੈਨਲ 'ਚ ਨਹੀਂ ਬੈਠਦਾ ਅਤੇ ਗਰੋਅਰ ਫੀਡਬੈਕ ਨਹੀਂ ਦਿੰਦਾ ਤੁਹਾਨੂੰ ਸਟੇਜ 'ਤੇ ਜਾ ਕੇ। ਤੁਹਾਨੂੰ ਲੱਗਦਾ ਵੀ ਇਹ ਸਾਰੀਆਂ ਗੱਲਾਂ ਕਹਿਣ ਦਾ ਕਾਰਨ ਤੁਹਾਨੂੰ ਸੱਦਿਆ ਗਿਆ ਹੈ? ਹਾਂ, ਮੈਨੂੰ ਇਹੀ ਲੱਗ ਰਿਹਾ ਹੈ ਨਾ। ਅਤੇ ਕਿਉਂਕਿ ਉੱਥੇ ਉਹ ਚੀਜ਼ਾਂ, ਉਹ ਬਹੁਤ ਸਾਰੇ ਲਾਅ ਮੇਕਰ ਸੀਗੇ, ਸਾਰੇ ਡਿਪਾਰਟਮੈਂਟਸ ਦੇ ਸੀਗੇ, ਗਵਰਨਰ ਹਾਊਸ ਤੋਂ ਵੀ ਸੀਗੇ ਹੈ ਨਾ। ਅਤੇ ਜਿੰਨੇ ਵੀ ਉਹ ਬੰਦਿਆਂ ਨੇ ਨੋਟੀਫਾਈ ਤਾਂ ਕੀਤਾ ਹੀ ਹੋਣਾ ਨਾ, ਇਟ ਵਾਜ਼ ਅ ਵੈਲਿਡ ਨੋਟ ਕਰਦੇ ਆ ਅਕਸਰ। ਹਾਂ। ਅਤੇ ਉਹ ਜਦੋਂ ਹੁਣ ਇੱਥੇ 'ਚ ਸੈਨੇਟ 'ਚ ਇਹ ਹੀਅਰਿੰਗ ਹੋਣੀ ਆ, ਅਤੇ ਇਨਫੋਰਮੇਸ਼ਨਲ ਹੀਅਰਿੰਗ ਆ ਆਪਾਂ ਦੱਸ ਜਾਈਏ, ਅਤੇ ਉਹਦੇ 'ਚ ਫਿਰ ਉਹਨਾਂ ਨੇ ਉਹ ਕੀਤਾ ਹੋਣਾ ਕਿਤੇ ਨਾ ਕਿਤੇ ਨਾ ਰეკਮੈਂਡ ਹੈ ਨਾ। ਜਦੋਂ ਉਹਨਾਂ ਨੇ ਮੈਨੂੰ ਈਮੇਲ ਕੀਤੀ ਸੀਗੀ ਆਪਾਂ ਨੂੰ, ਅਤੇ ਜਾਂ ਫੋਨ 'ਤੇ ਵੀ ਗੱਲ ਹੋਈ ਆ ਮੇਰੀ ਸਟਾਫ ਨਾਲ, ਉਹਨਾਂ ਨੇ ਉਹ 2 ਚੀਜ਼ਾਂ ਮੈਂਸ਼ਨ ਕੀਤੀਆਂ ਸੀ, ਇੱਕ ਇਹ ਅਤੇ ਇੱਕ CSE ਵਾਟਰ 'ਚ ਜਿਹੜਾ ਆਪਾਂ ਪਾਰਟੀਸਪੇਟ ਕੀਤਾ ਉਹ 'ਚ ਕਾਮੈਂਟ ਕੀਤਾ ਸੀ ਮੈਂ। ਠੀਕ ਆ। ਉਹਨਾਂ ਨੇ ਉਹ 2 ਚੀਜ਼ਾਂ ਮੈਂਸ਼ਨ ਕਰਕੇ ਹੀ ਗਾਹਾਂ ਫਿਰ ਗੱਲ ਸ਼ੁਰੂ ਕੀਤੀ ਸੀ। ਮੈਂ ਆਪਾਂ ਚਲੋ ਇਨਵੀਟੇਸ਼ਨ ਤਾਂ ਆਪਾਂ ਐਕਸੈਪਟ ਕਰਨਾ ਹੀ ਸੀ, ਆਪਾਂ ਇਹੀ ਚਾਹੁੰਦੇ ਹਾਂ ਨਾ ਹੈ ਨਾ ਆਪਣੀ ਗੱਲਬਾਤ ਉੱਥੇ ਤੱਕ ਪਹੁੰਚੇ। ਅਤੇ ਉਹ ਥੋੜ੍ਹਾ ਜਿਹਾ ਆਇਆ ਵੀ ਨੋਟਿਸ ਸ਼ਾਰਟ ਕਰਕੇ ਉਹ ਕਾਫੀ ਚੀਜ਼ਾਂ ਦਵਾ ਦਵ ਕਰਨੀਆਂ ਪੈ ਰਹੀਆਂ ਨੇ। ਅਤੇ ਪਰ ਆਪਾਂ ਜਾਵਾਂਗੇ ਅਗਲੇ ਹਫ਼ਤੇ।
ਤੇ ਓਪਨ ਆ ਪਬਲਿਕ ਲਈ ਵੀ, ਪਬਲਿਕ ਜਾ ਸਕਦੀ ਆ ਉੱਥੇ, ਹੈ ਨਾ। ਕੀ ਆਨਲਾਈਨ ਵੀ ਦੇਖ ਸਕਦੇ ਆ ਕਿ ਜਾ ਕੇ? ਆਨਲਾਈਨ ਜ਼ੂਮ ਦਾ ਵੀ ਉਹਨਾਂ ਨੇ ਲਿੰਕ ਕਰਨਗੇ ਆਪਾਂ ਨੂੰ ਪ੍ਰੋਵਾਈਡ, ਤੇ ਠੀਕ ਜਦੋਂ ਹੈ। ਹੋਏ ਆਪਾਂ ਉਹ ਸ਼ੇਅਰ ਕਰ ਦੇਵਾਂਗੇ, ਹੈ ਨਾ। ਠੀਕ ਹੈ, ਓਕੇ। ਤੇ ਪਰ ਵੱਡੀ ਦੇਖੋ ਗੱਲ ਇਹ 'ਚ ਇਹ ਆ, ਚਲੋ ਜਿਹੜੇ ਆਪਣੇ ਇਸ਼ੂ ਆ ਉਹ ਤਾਂ ਆਪਾਂ ਉੱਥੇ ਦੱਸ ਹੀ ਦੇਣੇ ਆ ਜਾ ਕੇ, ਹੈ ਨਾ। ਤੇ ਜਿਹੜੇ ਬਾਕੀ 4 ਪੈਨਲਿਸਟ ਨੇ ਉਹ ਦੇਖ ਲਓ ਸਟੇਟ ਦੇ ਸਿਗਮਾ ਦੇ ਹੈੱਡ ਨੇ ਸਾਰੇ, ਚਾਹੇ ਉਹ DWR ਦਾ, ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਦਾ। ਆਪਾਂ ਨੂੰ ਉਹਦੇ ਨਾਲ ਜਾ ਕੇ ਬਹਿਣ ਦਾ, ਬਰਾਬਰ ਦੀ ਧਿਰ ਬਣਨ ਦਾ ਮੌਕਾ ਮਿਲ ਰਿਹਾ, ਤਾਂ ਇਹ ਆਪਣੇ ਲਈ ਵੱਡੀ ਪ੍ਰਾਪਤੀ ਹੈ ਇਹ ਚੀਜ਼, ਠੀਕ ਹੈ ਨਾ। ਕਈ ਵਾਰ ਆਪਾਂ ਨੂੰ ਲੱਗਦਾ ਹੁੰਦਾ, ਫੀਡਬੈਕ ਵੀ ਆ ਜਾਂਦੀ ਆ, ਓਨੈਸਟ ਫੀਡਬੈਕ ਹੁੰਦੀ ਆ, ਉਹ ਕਹਿੰਦੇ ਵੀ ਯਾਰ ਕੋਈ ਬਦਲ ਤਾਂ ਰਿਹਾ ਨਹੀਂ ਹੈ ਨਾ ਜੇ ਆਪਾਂ ਜਿੰਨੀ ਐਫਰਟ ਕਰੀ ਜਾਂਦੇ ਹਾਂ, ਤਾਂ ਉਹ ਬਦਲ ਦੇਖੋ ਕਹਿੰਦੇ ਵੀ ਜੇ ਦਰਖਤ ਲਾਇਆ, ਜੇ ਆਪਾਂ ਕੋਈ ਲਾਉਂਦੇ ਹਾਂ ਔਰਚਿਡ 'ਚ, ਉਹਨੇ ਦੂਜੇ ਦਿਨ ਤਾਂ ਰੈਡੀ ਹੋਣਾ ਨਹੀਂ ਹੁੰਦਾ, ਕਈ ਸਾਲ ਲੱਗਦੇ ਆ। 5-7 ਸਾਲਾਂ 'ਚ ਜਾ ਕੇ ਮੈਚਿਓਰ ਹੁੰਦਾ, ਫਿਰ ਉਹਨੂੰ ਫਲ ਲੱਗਣ ਲੱਗਦਾ। ਆਪਾਂ ਨੂੰ ਵੀ 5 ਸਾਲ ਹੋ ਗਏ ਲੱਗਿਆ ਨੂੰ, ਤੇ ਚਲੋ 7 ਹੀ ਹੋ ਗਏ ਬੇਸਿਕਲੀ ਅਨਅਫੀਸ਼ੀਅਲੀ, ਤਾਂ ਮੈਨੂੰ ਖੁਦ ਨੂੰ ਰਜਿਸਟਰ ਕਰਾ ਕੇ ਪੱਗ ਨੂੰ 5 ਸਾਲ ਹੋ ਗਏ ਆ। ਠੀਕ ਹੈ। ਤੇ ਹੁਣ ਆਪਾਂ ਉਸ ਸਟੇਜ 'ਤੇ ਪਹੁੰਚ ਗਏ ਜਿੱਥੇ ਆਪਾਂ ਸੈਨੇਟ 'ਚ ਜਾ ਕੇ ਆਪਾਂ ਆਪਣੀ ਗੱਲ ਰੱਖਣੀ, ਮਤਲਬ ਟੇਬਲ ਤੇ ਬੈਠਣ ਲੱਗ ਗਏ। ਹਾਂ, ਹੁਣ ਇਹਦਾ ਫਲ ਵੀ ਮਿਲੂਗਾ ਆਪਾਂ ਨੂੰ, ਇਵੈਂਚੁਅਲੀ ਮਿਲੂ, ਹੈ ਨਾ। ਤੇ ਜੇ ਆਪਾਂ ਨੂੰ ਆ ਇਮੀਡੀਏਟ ਨਹੀਂ ਵੀ ਲੱਗਦਾ, ਤਾਂ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਲਈ ਆਪਾਂ ਕੁਛ ਨਾ ਕੁਛ ਕਰਕੇ ਹੀ ਜਾਵਾਂਗੇ। ਨਹੀਂ, ਇਹ ਤੁਸੀਂ ਆਪਾਂ ਪਹਿਲਾਂ ਵੀ ਇਸ ਚੀਜ਼ ਦੇ ਉੱਤੇ ਅਰਸ਼ ਗੱਲ ਕੀਤੀ ਆ ਵੀ ਐਟਲੀਸਟ ਜਿੱਦਾਂ ਮਨੀ ਦੀ ਵੀ ਤੁਸੀਂ ਗੱਲ ਕਰਦੇ ਸੀਗੇ ਵੀ ਜਿਹੜੀ ਆ ਰਹੀ ਆ ਵੀ ਉਹਦਾ ਹੁਣ ਪਹਿਲਾਂ ਪਤਾ ਲੱਗ ਗਿਆ, ਨਹੀਂ ਤਾਂ ਬਾਅਦ 'ਚ ਝੂੰਗਾ ਹੀ ਮਿਲਦਾ ਸੀ, ਉਹ ਵੀ ਮਿਲੇ ਜਾਂ ਨਾ ਮਿਲੇ। ਥੋੜ੍ਹੀਆਂ ਜਿਹੜੀਆਂ ਕੁਛ ਇੱਦਾਂ ਦੀਆਂ ਪੋਲਿਸੀਜ਼ ਦੇ ਵਿੱਚ ਬੈਠਣ ਦਾ ਮੇਰਾ ਰੀਸੈਂਟਲੀ ਤੁਸੀਂ ਉਹ ਜਿਹੜਾ ਬਜਟ ਪ੍ਰੈਪਰੇਸ਼ਨ ਦੀ ਸਮਾਂ ਸੀਗਾ, ਜਦੋਂ ਵੀ ਕਿੱਧਰ ਗ੍ਰਾਂਟਸ ਜਿਹੜੀਆਂ ਜਾਣੀਆਂ, ਕੈਲੀਫੋਰਨੀਆ ਦੇ ਸੰਦਰਭ 'ਚ ਆਪਾਂ ਗੱਲ ਕਰ ਰਹੇ ਹਾਂ, ਉੱਥੇ ਬੈਠਣ ਦਾ ਮੌਕਾ ਮਿਲਿਆ। ਕੈਲੀਫੋਰਨੀਆ ਦੇ ਵਿੱਚ ਪੰਜਾਬੀਆਂ ਨੂੰ ਕਿਸਾਨੀ ਕਰਦੇ ਸਮਾਂ ਤਾਂ ਬਹੁਤ ਹੋ ਗਿਆ, ਪਰ ਦਿਖਣ ਹੋਣ ਲੱਗੇ ਤੇ ਬਾਕੀ ਸਾਰੀਆਂ ਦੇ ਗਰੋਵਰਸ ਦੇ ਨਾਲ ਆਪਣੇ ਜਿਹੜੇ ਗਰੋਵਰਸ ਨੂੰ ਮੌਕਾ ਮਿਲ ਰਿਹਾ ਆ ਉੱਥੇ ਜਾ ਕੇ ਗੱਲ ਰੱਖਣ ਦਾ। ਇਹ ਤੁਹਾਡੇ ਸਾਰਿਆਂ ਦੀ ਜਿੱਤ ਆ। ਬਿਲਕੁਲ। ਇਹ ਤੁਸੀਂ ਆਪਣੇ ਜਿਹੜੇ ਸਾਥੀ ਕਿਸਾਨ ਆ, ਬਾਕੀ ਚਲੋ ਜਿਹੜੇ ਪੱਗ ਦੇ ਮੈਂਬਰ, ਉਹ ਜਿਹੜੇ ਨਹੀਂ ਵੀ ਆ, ਉਹਨਾਂ ਨੂੰ ਇਸ ਸੰਦਰਭ 'ਚ ਕੀ ਕਹਿਣਾ ਚਾਹੁੰਦੇ ਵੀ ਇਹ ਕਿੱਦਾਂ ਦਾ ਤੁਸੀਂ ਇਸ ਇਵੈਂਟ ਨੂੰ ਜਾਂ ਇਸ ਮੌਕੇ ਨੂੰ ਕਿੱਦਾਂ ਦੇਖਦੇ ਆ? ਨਹੀਂ, ਦੇਖੋ ਜੇ ਓਵਰਆਲ ਦੇਖਿਆ ਜਾਵੇ ਆਪਣੀ ਕਮਿਊਨਿਟੀ ਲਈ ਬਹੁਤ ਵੱਡੀ ਚੀਜ਼ ਆ ਇਹ, ਹੈ ਨਾ। ਓਵਰਆਲ ਪੰਜਾਬੀ ਕਮਿਊਨਿਟੀ ਲਈ ਜੇ ਗੱਲ ਕਰੀਏ ਆਪਾਂ, ਤੇ ਕਿਉਂਕਿ 2-3 ਸਾਲ ਪਹਿਲਾਂ ਪੰਜਾਬੀ ਨੂੰ ਕੋਈ ਟਰਾਂਸਲੇਟ ਵੀ ਨਹੀਂ ਕਰਦਾ ਹੁੰਦਾ ਸੀ, ਛੋਟਾ ਜਿਹਾ ਪੇਪਰ ਵੀ। ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਦੀਆਂ ਇੰਨੀਆਂ ਹੀਅਰਿੰਗਸ ਹੋਈਆਂ, ਆਪਾਂ ਇਹਨਾਂ ਰੌਲਾ ਪਾਇਆ, ਉਹਨਾਂ ਨੇ ਸਪੈਸ਼ਲੀ ਪੰਜਾਬੀ 'ਚ ਵਾਈਸੇਲੀਆ ਪਹਿਲਾਂ ਤਾਂ ਇਵੈਂਟ ਕਰਾਈ ਪਿਛਲੇ ਸਾਲ ਆਪਣੇ ਕਹਿਣ 'ਤੇ, ਆਪਣੇ ਨਾਲ ਰਲ ਕੇ, ਠੀਕ ਹੈ ਜੀ। ਜਦੋਂ ਹੁਣ ਐਤਕੀ ਮੈਂ ਨੋਟਿਸ ਕੀਤਾ, ਜਦੋਂ ਖਰਨ ਬੇਸਨ ਦੀ ਪ੍ਰੋਬੇਸ਼ਨ ਮੀਟਿੰਗ ਹੀਅਰਿੰਗ ਸੀਗੀ ਫਰਵਰੀ 'ਚ, ਠੀਕ ਹੈ ਜੀ, ਪਹਿਲੀ ਵਾਰ ਉਹਨਾਂ ਨਾਲ ਪੰਜਾਬੀ ਦੀ ਆਪਸ਼ਨ ਦਿੱਤੀ ਉੱਥੇ। ਅੱਛਾ, ਨਾਲ ਪਹਿਲਾਂ ਕਹਿਣ ਤੋਂ ਬਗੈਰ ਹੀ? ਹਾਂ, ਕਿਉਂਕਿ ਹੁਣ ਉਹਨਾਂ ਨੂੰ ਰੌਲਾ ਪਿਆ ਹੋਇਆ ਆਪਣਾ ਵੀ ਸਭ ਤੋਂ ਜ਼ਿਆਦਾ ਤਾਂ ਇਹੀ ਦਿਸਦੇ। ਹਾਂ, ਤੇ ਉੱਥੇ ਪੰਜਾਬੀ ਦੀ ਆਪਸ਼ਨ ਸੀ। ਮੈਂ ਹੁਣ ਪਿਛਲੇ ਹਫ਼ਤੇ ਮਰਸੈਡ ਸੀਗਾ, ਕੈਫ ਜਿਹੜੀ ਹੈਗੀ ਆ ਕੈਲੀਫੋਰਨੀਆ ਅਲਾਇੰਸ ਆਫ ਫੈਮਿਲੀ ਫਾਰਮਰਸ, ਇੱਕੋ ਆਰਗੇਨਾਈਜੇਸ਼ਨ, ਆਪਣੇ ਵਰਗੀ ਆਰਗੇਨਾਈਜੇਸ਼ਨ ਹੈ, ਠੀਕ ਆ, ਆਪਣੇ ਤੋਂ ਪਹਿਲਾਂ ਦੇ ਚੱਲਦੇ, ਕਾਫੀ ਪੁਰਾਣੇ ਨੇ, ਹੈ ਨਾ। ਉਹਨਾਂ ਦੀ ਉੱਥੇ ਪੰਜਾਬੀ 'ਚ ਟਰਾਂਸਲੇਸ਼ਨ ਅਵੇਲੇਬਲ ਪਹਿਲਾਂ ਹੀ। ਹਾਂ, ਇਹ ਚੀਜ਼ਾਂ ਕੋਈ ਨਹੀਂ ਹੋ ਗਈਆਂ, ਇਹ ਆਪਣੀ ਐਫਰਟ ਕਰਕੇ ਹੋ ਰਹੀ ਹੈ। ਆਪਾਂ ਇਕੱਲੇ ਨੂੰ ਵੀ, ਕਿਸੇ ਨੂੰ ਵੀ, ਇੰਡੀਵਿਜੂਅਲ ਨੂੰ ਆਪਾਂ ਨੂੰ ਨਹੀਂ, ਸਾਰਿਆਂ ਦੇ ਮਿਲ ਕੇ ਹੀ ਆ, ਸਾਰਿਆਂ ਦੇ ਮਿਲ ਕੇ। ਤੇ ਉਹਨਾਂ ਨੇ ਸਪੈਸ਼ਲੀ ਮੈਨੂੰ ਫੋਨ ਕਰਕੇ ਕਿਹਾ ਵੀ ਗਰੋਅਰ ਲੈ ਕੇ ਆਇਓ, ਹੈ ਨਾ। ਅਸੀਂ ਚਲੋ ਗਏ ਉੱਥੇ। ਕੀ ਸੀਗਾ ਇਵੈਂਟ? ਉਹ ਦੇਖੋ ਇਵੈਂਟ ਤੇ ਕੈਫ ਦੀ ਆਪਦੀ ਹੈ, ਜਿਵੇਂ ਆਪਾਂ ਐਨੂਅਲ ਮੀਟਿੰਗ ਕਰਾਉਣੇ ਹੁੰਦੇ ਨੇ, ਠੀਕ ਹੈ, ਤੇ ਕਾਨਫਰੰਸ ਉਹਨਾਂ ਦੀ ਉਹ ਸੀਗੀ, ਵੀਕ ਲੌਂਗ ਸੀਗੀ, ਕੁਛ ਕੁ ਆਨਲਾਈਨ ਸੀਗੀ। ਅਖੀਰਲਾ ਦਿਨ ਉਹਨਾਂ ਨੇ ਅੱਡ ਜਗ੍ਹਾ 'ਤੇ, ਜਿਵੇਂ ਨਾਰਥ 'ਚ ਇੱਕ ਜਗ੍ਹਾ ਸੈਂਟਰਲ ਵੈਲੀ ਮਰਸੈਡ ਹੋਇਆ ਸੀ, ਤੇ LA ਹੋਈ, ਉਹ ਸਾਰੇ ਉਹਨਾਂ ਨੇ ਫਿਰ ਇਕੱਠੇ ਕਰਕੇ ਆਪਦੇ ਗਰੋਅਰ ਜਾਂ ਜਿਹੜੇ ਉਹਨਾਂ ਦੇ ਮੈਂਬਰਸ ਨੇ, ਠੀਕ ਹੈ, ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ, ਥੈਂਕ ਯੂ ਕੀਤਾ, ਜਿਵੇਂ ਵੀ ਉਹਨਾਂ ਦਾ ਸਿਸਟਮ ਆ, ਹੈ ਨਾ। ਤੇ ਆਪਾਂ ਨੂੰ ਸੈਨੋਕੀਨ ਤੇ ਜਿਹੜਾ ਇੱਥੇ ਇੱਧਰਲਾ ਏਰੀਆ ਮਰਸੈਡ ਵਾਲਾ, ਉਹਨਾਂ ਨੂੰ ਮਰਸੈਡ ਸੱਦਿਆ ਸੀ, ਆਪਾਂ ਗਏ ਉੱਥੇ। ਤੇ ਫੰਡਿੰਗ ਹੈਗੀ ਆ ਉਹਨਾਂ ਕੋਲ, ਦੇਖੋ ਕਿੰਨੇ ਤਰ੍ਹਾਂ ਦੀ ਫੰਡਿੰਗ ਆ। ਡਰਾਟ ਰਿਲੇਟਡ ਆਲਰੇਡੀ ਮਿਲੇ ਹੋਏ ਆ $6 ਮਿਲੀਅਨ, ਫਿਰ ਉਹਨਾਂ ਨੂੰ ਡਰਾਟ ਤੇ ਜਿਹੜੇ ਆ ਦੂਜੇ ਨੇ ਫਲੱਡ ਰਿਲੇਟਡ ਲੋਕਾਂ ਨੂੰ। ਕੈਫ ਵਾਲੇ ਮਿਲਾ ਤਾਂ ਉੱਥੇ ਵੀ ਆਏ ਸੀਗੇ, ਕੈਫ ਵਾਲੇ ਵਾਈਸੇਲੀਆ ਵੀ ਆਏ ਸੀ, ਤੇ ਸੋ ਫਾਰ ਕੈਫ ਦੀ ਗੁੱਡ ਫੀਡਬੈਕ ਆ, ਤਾਂ ਹੀ ਚਲੋ ਆਪਾਂ ਨੂੰ ਵਧੀਆ। RCDਆਂ ਸੀਗੀਆਂ ਉੱਥੇ 2, ਤੇ ਉਹ ਜਦੋਂ ਹੁਣ ਆਪਾਂ ਜਾਂਦੇ ਹਾਂ ਤੇ ਪੰਜਾਬੀ ਨਾਲ ਉਹ ਮੈਂਸ਼ਨ ਵੀ ਕਰਦੇ ਸਟਾਰਟ ਤੇ। ਉਹਨਾਂ ਨੇ ਕਿਹਾ ਵੀ ਪੰਜਾਬੀ ਦੀ ਆਨਲਾਈਨ ਟਰਾਂਸਲੇਸ਼ਨ ਵੀ ਅਵੇਲੇਬਲ ਆ, ਤੇ ਤੁਸੀਂ ਨਾਲ ਦੀ ਨਾਲ ਟਰਾਂਸਲੇਸ਼ਨ ਵੀ ਹੁੰਦੀ ਆ, ਤੁਸੀਂ ਹੈੱਡਫੋਨ ਲੈ ਲਓ, ਪੰਜਾਬੀ, ਹਿੰਦੀ ਤੇ ਪੰਜਾਬੀ, ਸਪੈਨਿਸ਼ ਤੇ ਮੌਂਗ ਦੀ। ਅੱਛਾ, ਤਿੰਨੇ ਆਪਸ਼ਨ ਸੀਗੀਆਂ। ਨਹੀਂ, ਹਮੇਸ਼ਾ ਸਪੈਨਿਸ਼ ਤੇ ਮੌਂਗ ਦੀ ਹੁੰਦੀ, ਪੰਜਾਬੀ ਦੀ ਕਦੇ ਨਹੀਂ ਹੁੰਦੀ ਸੀ। ਹੁਣ ਹੋਣ ਲੱਗ ਗਈ, ਹੁਣ ਬਿਨਾਂ ਕਹੇ ਤੇ ਈਵੈਂਟਸ ਪੰਜਾਬੀ ਦੀ ਹੋਣ ਲੱਗ ਗਈ।
ਤੁਸੀਂ ਦੇਖੋ ਵੀ ਇਹਦਾ ਇੱਕ ਹੋਰ ਪੱਖ ਨਾਲ ਇਹ ਆ ਵੀ ਜਿਹੜਾ ਪੰਜਾਬੀ ਕਰ ਰਿਹਾ ਉਹਨੂੰ ਫਿਰ ਜੌਬ ਵੀ ਮਿਲੀ ਹੈ ਨਾ ਕਿਸੇ ਨੂੰ, ਬਿਲਕੁਲ ਕਿ ਕੋਈ ਮਨੀ ਵੀ ਇਹ ਤੁਹਾਡੇ ਜਿਹੜੇ ਸੰਘਰਸ਼ ਦੇ ਕਰਕੇ ਕਿਸੇ ਤੇ ਰੋਜੀ ਰੋਟੀ ਵੀ ਨਾਲ ਚੱਲ ਰਹੀ ਆ। ਤੇ ਇਹ ਸਾਰੀਆਂ ਚੀਜ਼ਾਂ ਦੇਖੋ ਹੈਗੀਆਂ ਨੇ। ਜੇ ਆਪਾਂ ਹੁਣ ਸੈਨੇਟ ਵਾਲੀ ਮੀਟਿੰਗ ਦੀ ਗੱਲ ਕਰੀਏ ਤਾਂ ਦੇਖੋ ਜਿਹੜੀ ਇਹ ਚੇਂਜ ਲਿਆਉਣੀ ਹੈ ਨਾ ਉਹ ਇਹਨਾਂ ਨੇ ਇਲੈਕਟਡ ਅਫੀਸ਼ੀਅਲਸ ਨਹੀਂ ਲਿਆਉਣੀ ਹੈ, ਲਾਅ ਮੇਕਰਸ ਨੂੰ। ਹਾਂ, ਜੇ ਲਾਅ ਮੇਕਰਸ ਆ ਜਾਂ ਪਾਲਿਸੀ ਮੇਕਰਸ ਆ ਜਾਂ ਜਦੋਂ ਇਹ ਪੁਸ਼ ਕਰਨਗੇ ਉਹਨਾਂ ਨੂੰ। ਬਿਲਕੁਲ ਠੀਕ ਹੈ ਜੀ। ਤੇ ਆਪਾਂ ਨੂੰ ਜੇ ਉੱਥੇ ਬੋਲਣ ਦਾ ਮੌਕਾ ਮਿਲ ਰਿਹਾ, ਆਪਾਂ ਨੂੰ ਤਾਂ ਪਹਿਲੀ ਵਾਰ ਜਾਣ ਦਾ ਮੌਕਾ ਮਿਲਿਆ। ਬਿਲਕੁਲ ਬਟ ਚਲੋ ਵਧੀਆ ਗੱਲ ਆ, ਪ੍ਰਾਪਤੀ ਆ ਸਾਡੇ ਲਈ, ਹੈ ਨਾ, ਵਧੀਆ ਗੱਲ ਆ। ਪਰ ਇਹ ਵੀ ਸਾਨੂੰ ਦੇਖੋ, ਮੈਂ ਦੋਨੇ ਤਰੀਕੇ ਨਾਲ ਇਸ ਚੀਜ਼ ਨੂੰ ਦੇਖਦਾ ਵੀ ਸਾਨੂੰ ਇੰਨਾ ਸਮਾਂ ਲੱਗ ਗਿਆ ਇੱਥੇ ਪਹੁੰਚਣ ਨੂੰ। ਪਰ ਕਹਿੰਦੇ ਜਦੋਂ ਜਾਗੋ ਉਦੋਂ ਸਵੇਰਾ। ਇਹ ਉਹ ਤਾਂ ਗੱਲ ਹੈ ਰਾਜਨ ਜੀ, ਪਰ ਹੁਣ ਐਂ ਵੀ ਡੈਮੇਜ ਬਹੁਤ ਹੋ ਚੁੱਕਿਆ। ਜੇ ਆਪਾਂ ਇਕੱਲੇ ਸਿਗਮਾ ਵਾਲੀ ਕੋਈ ਗੱਲ ਕਰੀਏ ਕਿ ਸਿਗਮਾ ਨੂੰ ਚਲੋ ਉਦੋਂ ਸਿਗਮਾ ਵਾਲਾ ਤੇ ਬੋਲਣਾ ਆਪਾਂ ਜਾ ਕੇ, ਪਰ ਇਹ ਚੀਜ਼ਾਂ ਤਾਂ ਆਪਾਂ ਨੂੰ 10 ਸਾਲ ਪਹਿਲਾਂ ਟੇਬਲ ਤੇ ਬੈਠੇ ਹੋਣਾ ਚਾਹੀਦਾ ਸੀ। ਪਰ ਇੱਥੇ ਤਾਂ ਘੇਸਲ ਸਾਰਿਆਂ ਨੇ ਵੱਟੀ, ਇਕੱਲੇ ਪੰਜਾਬੀ ਹੋਈ ਨਹੀਂ। ਦੇਖੋ ਜੇ ਕਈ ਜਿਨ੍ਹਾਂ ਨੇ ਪੈਸੇ ਬਣਾਉਣੇ ਉਹ ਇਸ ਸਿਸਟਮ 'ਚ ਸਿਗਮਾ ਵਾਲੀ ਡੀਲ 'ਚ ਉਹਨਾਂ ਨੇ ਪੈਸੇ ਬਣਾ ਵੀ ਲੈਣੇ ਨਾ। ਹਾਂਜੀ, ਜਿਨ੍ਹਾਂ ਲਈ ਓਪਰਚੁਨਿਟੀ ਸੀ, ਜਿਹਨਾਂ ਅਸਲ 'ਚ 11ਵਾਂ ਸਾਲ ਆ ਹੁਣ 11 ਹੋ ਗਏ, 2014 'ਚ ਪਾਸ ਹੋਇਆ ਨਾ। ਜਿਹੜੀ ਮੇਰੀ ਇੱਕ ਕਮੈਂਟ ਸੀਗਾ ਉੱਤੇ CSU ਆਰਡਰ 'ਚ ਵੀ, ਤੇ ਜਿਹੜਾ ਉਹਨਾਂ ਨੇ ਪਬਲਿਸ਼ ਵੀ ਕੀਤਾ, ਮਗਰ ਮੈਂ ਉਹਨਾਂ ਨੂੰ ਕਿਹਾ ਸੀ ਇਨਫੋਰਮੇਸ਼ਨ ਕਦੋਂ ਮਿਲਦੀ ਹੈ ਬਹੁਤ ਇੰਪੋਰਟੈਂਟ ਹੈ। ਹਾਂ ਹੈ ਨਾ, ਸਾਨੂੰ ਇਨਫੋਰਮੇਸ਼ਨ ਮਿਲੀ 2021-22 ਚ ਆ ਕੇ, ਕਿਸੇ ਨੂੰ ਪਾਸ ਹੋਇਆ 14 ਦਾ, ਹਾਂ ਕਿਸੇ ਨੂੰ 2014 ਨੂੰ ਮਿਲੀ ਹੋਈ ਹੈ। ਤਾਂ ਉਹ ਪ੍ਰੀਪੇਅਰਡ ਨੇ, ਅਸੀਂ ਪ੍ਰੀਪੇਅਰਡ ਨਹੀਂ ਹੈ। ਆਹੋ, ਤੇ 8 ਸਾਲ ਤਾਂ ਬਹੁਤ ਲੇਟ ਹੋ ਜਾਂਦਾ ਕੰਮ। ਹੁਣ ਜੇ ਆਪਾਂ ਇਹਨਾਂ ਮੀਟਿੰਗਸ ਜਾਵਾਂਗੇ ਤਾਂ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਦਿਲੇ ਹੁੰਦੀ। ਆਊਟਰੀਚ ਦੀ ਜਿਹੜੀ ਪ੍ਰੋਬਲਮ ਆ ਉਹ ਹੱਲ ਹੋ। ਆਊਟਰੀਚ ਤਾਂ ਬਹੁਤ ਵੱਡਾ ਚੈਲੰਜ ਹੈ ਨਾ। ਦੇਖੋ ਸਾਡਾ ਆਪਦਾ ਵੀ ਤਾਂ ਫਾਲਟ ਆ। ਹੁਣ ਆਪਾਂ ਇੰਨੀਆਂ ਈਵੈਂਟਸ ਕਰਾਉਂਦੇ ਆ ਤੇ ਆਪਾਂ ਨੂੰ ਲੋਕਾਂ ਨੂੰ ਫੋਨ ਕਰ ਕਰਕੇ ਸੱਦਣਾ ਪੈਂਦਾ, ਐ ਨਹੀਂ ਨਾ ਹੋਣਾ ਚਾਹੀਦਾ। ਪਰ ਨਾਲੇ ਸਮੱਸਿਆ ਹੋਣ ਦੇ ਬਾਵਜੂਦ ਵੀ ਲੋਕ ਉੱਠਦੇ ਨਹੀਂ। ਇਹੀ ਤਾਂ ਗੱਲ ਹੈ। ਹੁਣ ਤੁਸੀਂ, ਮੈਂ ਕਿੰਨੀ ਵਾਰ ਜਾਣਾ, ਕੀ ਮੋਟੀਵੇਸ਼ਨ ਦੀ ਘਾਟ ਆ ਕੋਈ? ਪਤਾ ਨਹੀਂ। ਇਹ ਤੁਸੀਂ ਮਤਲਬ ਬਾਕੀਆਂ ਨਾਲ ਗੱਲ ਕਰਦੇ ਆ, ਹੁਣ ਜਦੋਂ ਤੁਸੀਂ ਜੇ ਹਰ ਵਾਰੀ ਉਹੀ ਸੇਮ ਗਰੁੱਪ ਨੂੰ ਹੀ ਮਿਲਦੇ ਆ, ਫਿਰ ਤਾਂ ਤੁਹਾਨੂੰ ਲੱਗਦਾ ਚੱਲ ਉਹ ਤਾਂ ਆ ਗਏ। ਜਿਹੜੇ ਨਹੀਂ ਆ ਰਹੇ ਉਹਨਾਂ ਦਾ ਕਾਰਨ ਕੀ, ਕਿਉਂ ਨਹੀਂ ਆ ਰਹੇ? ਕਦੀ ਉਹਨਾਂ ਨਾਲ ਗੱਲ ਕੀਤੀ, ਕੁਛ ਕੀ ਰੀਜ਼ਨ ਕੀ ਆ ਕਿ ਉਹਨਾਂ ਦੇ ਮਨ 'ਚ ਬੈਠਾ ਵੀ ਫਰਕ ਹੀ ਕੋਈ ਨਹੀਂ ਪੈਣਾ? ਨਹੀਂ ਤਾਂ ਉਹਨਾਂ ਨੂੰ ਦੇਖੋ ਪਹਿਲਾਂ ਤਾਂ ਇਹ ਭੁਲੇਖਾ ਸੀ ਸਾਰਿਆਂ ਦੇ ਮਨ 'ਚ, ਜਿਵੇਂ ਆਪਾਂ ਨੂੰ ਅੱਗੇ ਇੰਡੀਆ ਆਪਾਂ ਗੱਲ ਪੰਜਾਬ ਗੱਲ ਕਰਦੇ ਹੁੰਦੇ ਸੀ, ਪਾਣੀ ਡੂੰਘੇ ਹੋ ਜਾਂਦੇ, ਉਹ ਕਹਿੰਦੇ ਹੁੰਦੇ ਨਹੀਂ ਪਹਿਲਾਂ ਵੀ ਬਹੁਤ ਵਾਰ ਹੋਇਆ, ਆਪੇ ਆ ਜਾਣੇ ਨੇ ਉੱਪਰ, ਹੈ ਨਾ। ਉਹ ਇੱਥੇ ਵੀ ਇਹੀ ਮੈਂਟੈਲਿਟੀ ਸੀ, ਉਹ ਕਹਿੰਦੇ ਪਹਿਲਾਂ ਵੀ ਬਹੁਤ ਵਾਰ ਸੁੱਕਾ ਪਿਆ, ਪਾਣੀ ਉੱਪਰ ਆ ਜਾਣਾ ਹੁੰਦਾ। ਪਰ ਹੁਣ ਨਹੀਂ ਉਵੇਂ, ਹੁਣ ਲਾਅ ਹੈਗਾ, ਰੈਗੂਲੇਟ ਹੋਇਆ ਹੋਇਆ ਵਾਰਡ। ਨਾਲੇ ਜਦੋਂ ਧਰਤੀ ਧਾਸੀ ਗਈ ਤਾਂ ਉੱਥੇ ਥਾਂ ਹੀ ਨਹੀਂ, ਜਦੋਂ ਬਚੀ ਤਾਂ ਪਾਣੀ ਆਊਗਾ ਕਿੱਥੇ ਨਾ ਫਿਰ। ਕਿਉਂਕਿ ਜਦੋਂ ਵੀ ਇਹ ਸਾਰੀਆਂ ਮੀਟਿੰਗਸ ਜਾ ਕੇ ਆਪਾਂ ਆਪਦੇ ਆਪ ਨੂੰ ਦਿਖਾਉਂਦੇ, ਦੇਖੋ ਸਾਡੇ ਲਈ ਤਾਂ ਗੁਰੂ ਸਾਹਿਬ ਨੇ ਦੇਖੀ ਇਹੋ ਜਿਹੀ ਬਣਾਈ ਹੈ ਵੀ ਕਿਤੇ ਜਾ ਕੇ ਉਹੀ ਬਹਿ ਜਾਈਏ, ਇਕੱਲਾ ਹੀ ਦੇਖਦਾ, 1.25 ਲੱਖ ਹੀ ਦੇਖਦਾ। ਬਿਲਕੁਲ ਸਹੀ ਗੱਲ ਆ। ਹਾਂ, ਤੇ ਜਿਹੜੀਆਂ ਉਹ ਤਾਂ ਸੁੱਖ ਨਾਲ ਨਾਮ ਵੀ ਉਦਾਂ ਦਾ ਹੈ। ਹਾਂ, ਹਾਂਜੀ, ਸੌਰੀ, ਜਿਹੜੀਆਂ 2 ਮੀਟਿੰਗਸ ਦੀ ਆਪਾਂ ਗੱਲ ਕਰਦੇ ਹਾਂ, ਵੁੱਡਲੈਂਡ ਤੇ ਉਹਦੇ ਵਾਲੀ ਡੇਵਿਸ ਵਾਲਿਆਂ ਦੀ, ਉਹਦੇ 'ਚ ਮੈਂ ਇਕੱਲਾ ਹੀ ਸਿੰਘ ਬੈਠਾ ਸੀਗਾ, ਹੈ ਨਾ। ਤੇ ਉਹ ਦੂਰੋਂ ਚਮਕਦੇ ਹੋ ਤੁਸੀਂ, ਮੈਂ ਮਾੜੀ ਜੀ ਗੱਲ ਕਹਿ ਦਿੰਦੇ, ਉਹ ਜਿੰਨੇ ਵੀ ਹੁੰਦੇ ਆ ਤੁਸੀਂ, ਹਰੇਕ ਸੁਣ ਲੈਂਦਾ ਬੰਦਾ, ਹੈ ਨਾ। ਚਾਹੇ ਉਹ ਤੁਹਾਨੂੰ ਹੇਟ ਕਰਦਾ, ਚਾਹੇ ਉਹ ਪਿਆਰ ਕਰਦਾ, ਉਹ ਗੱਲ ਦੂਜੀ ਆ, ਉਹ ਵੱਖਰੀ ਗੱਲ ਹੈ ਨਾ। ਆਵਾਜ਼ ਤਾਂ ਸੁਣਦਾ, ਤੁਹਾਡੀ ਆਵਾਜ਼ ਸੁਣੀ ਜਾਂਦੀ ਆ। ਅੱਛਾ, ਇਸ ਵਾਰ ਹੁਣ ਜਦੋਂ ਹੀਅਰਿੰਗ ਦੇ ਵਿੱਚ ਕੀ ਪ੍ਰੈਪਰੇਸ਼ਨ ਤੁਸੀਂ ਕਰ ਰਹੇ ਆ? ਕਿਹੜੇ ਇਸ਼ੂ ਨੂੰ ਤੁਸੀਂ ਕਿਹੜੇ ਐਂਗਲ ਤੋਂ ਇਸ ਨੂੰ ਜਿਹੜਾ ਤੁਸੀਂ ਪੇਸ਼ ਕਰਨ ਦੀ ਤੁਹਾਡੀ ਹੈਗੀ ਆ? ਤੁਹਾਡੇ ਆਪਣੇ ਗਰੋਵਰਸ ਦੇ ਨਾਲ ਗੱਲ ਹੋਈ, ਕੀ ਉਹ ਪੇਸ਼ ਕਰਨਾ ਚਾਹੁੰਦੇ ਨੇ? ਦੇਖੋ ਜਿਹੜੀ ਤਾਂ ਗਰੋਅਰ, ਹੁਣ ਇਹ ਜਿੰਨਾ ਜਿਵੇਂ ਤਾਂ ਅੱਗੇ ਪਹਿਲਾਂ ਵੀ ਕਿਹਾ ਵੀ ਇਹ ਸ਼ਾਰਟ ਨੋਟਿਸ ਸੀਗਾ ਸਾਡੇ ਲਈ ਬਹੁਤ, ਹੈ ਨਾ। ਤੇ ਕਿਉਂਕਿ ਮੈਂ ਪ੍ਰੈਜੈਂਟੇਸ਼ਨ ਕੱਲ੍ਹ ਤੱਕ ਬਣਾ ਕੇ ਉਹਨਾਂ ਨੂੰ ਸਬਮਿਟ ਕਰਨੀ ਹੈ, ਬੁੱਧਵਾਰ ਤੱਕ। ਜਿਹੜੀ ਤਾਂ ਫੀਡਬੈਕ ਉਹ ਤਾਂ ਚਲੋ ਆਪਣੀ ਪਹਿਲਾਂ ਵੀ ਬਣੀ ਹੋਈ ਹੈ, ਨਵਾਂ ਟੌਪਿਕ ਨਹੀਂ ਹੈਗਾ, ਹੈ ਨਾ। ਠੀਕ ਆ, ਕਿਉਂਕਿ ਸਿਗਮਾ ਤੇ ਆਪਾਂ ਨੂੰ 2 ਸਾਲ ਹੋ ਗਏ ਆ, ਗਰੋਅਰਾਂ ਨੂੰ ਮਿਲਦਿਆਂ ਨੂੰ, ਕੀ ਉਹਨਾਂ ਦੇ ਇਸ਼ੂ ਆ, ਹੈ ਨਾ। ਨਿਊਜ਼ 'ਚ ਵੀ ਹੈਗੇ ਆ ਆਪਾਂ, ਕਿੰਨੀ ਵਾਰ ਕੀਤਾ ਪਬਲਿਸ਼, ਤੇ ਆਪਾਂ ਪ੍ਰੋਬੇਸ਼ਨ ਮੀਟਿੰਗ ਜਾਂ ਵਰਕਸ਼ਾਪ ਸਾਰੀਆਂ ਦੇ ਜਾ ਕੇ ਜਿਹੜੀ ਆਪਣੀ ਫੀਡਬੈਕ ਹੁੰਦੀ ਹੈ, ਹੈਗੀ ਤਾਂ ਫੀਡਬੈਕ ਉਵੇਂ ਹੀ ਹੈ। ਹਾਂਜੀ, ਹੁਣ ਫਰਕ ਐਤਕੀ ਇਹ ਹੋਣਾ ਵੀ ਐਤਕੀ ਜਿੰਨੀ ਵੀ ਆਪਾਂ ਗੱਲ ਕਹਿਣੀ ਆ, ਜਿਵੇਂ ਮੈਨੂੰ ਉਹਨਾਂ ਨੇ ਆਪਸ਼ਨ ਦਿੱਤੀ ਸੀ ਵੀ ਤੁਸੀਂ 10 ਮਿੰਟ ਬੋਲਣਾ ਜਾਂ ਤੁਸੀਂ 10 ਮਿੰਟ ਕੋਈ ਪ੍ਰੈਜੈਂਟੇਸ਼ਨ ਪ੍ਰਪੇਅਰ ਕਰਕੇ ਲੈ ਕੇ ਆਉਣੀ। ਤਾਂ ਮੈਂ ਬਿਨਾਂ ਸੋਚੇ ਪਹਿਲੀ ਗੱਲ ਇਹੀ ਕਹੀ ਵੀ ਨਹੀਂ, ਮੈਂ ਪ੍ਰੈਜੈਂਟੇਸ਼ਨ ਪ੍ਰਪੇਅਰ ਕਰਕੇ ਲੈ ਕੇ ਆਉਂ। ਕਹਿਣ ਦਾ ਮਤਲਬ ਇਹ ਆ ਵੀ ਜੇ ਲਿਖਤੀ ਰੂਪ 'ਚ ਹੋਊਗੀ ਤਾਂ ਉੱਥੇ ਲੌਗ ਹੋਊਗੀ ਕਿਤੇ ਜਾ ਕੇ, ਪਈ ਰਹੂਗੀ, ਹਾਂ, ਕਿਤੇ ਰੈਕਡ 'ਚ ਆਊਗੀ। ਤੇ ਫਿਰ ਉਸ ਤੋਂ ਬਾਅਦ 'ਚ ਚਲੋ ਜਿਹੜਾ ਕੁਐਸਚਨ ਆਨਸਰ ਕਰਨਗੇ ਉਹ ਤਾਂ ਅਫਕੋਰਸ ਉੱਥੇ ਲਿਖੀ ਜਾਂਦੇ ਆ ਸਾਰਾ ਕੁਛ ਜਿਹੜਾ ਵੀ ਹੈਗਾ ਨਾ ਮੀਟਿੰਗ ਵਿੱਚ। ਤੇ ਆਪਣੇ ਜਿਹੜੇ ਇਸ਼ੂ ਨੇ ਕੀ ਬੋਲਣਾ, ਦੇਖੋ 2 ਇਸ਼ੂ ਨੇ ਆਪਣੀ ਤਾਂ, ਇੱਕ ਤਾਂ ਵੀ ਆਊਟਰੀਚ ਨਹੀਂ ਹੋਏਗੀ ਸਿਗਮਾ ਦੀ ਸਮਾਲ ਸਕੇਲ ਫੈਮਿਲੀ ਫਾਰਮਰਸ ਨਾਲ, ਹੈ ਨਾ। ਤੇ ਉਹ ਇਸ਼ੂ ਤਾਂ ਹੈਗਾ ਹੀ ਹੈਗਾ, ਉਹਦੇ ਫੇਲੀਅਰ ਕਿਵੇਂ ਹੋਇਆ, ਕਿਹੜੀ ਸਟੇਜ 'ਤੇ ਕਿਵੇਂ ਹੋਇਆ, ਉਹ ਸਾਰਾ ਚਲੋ ਮੈਂ ਡਿਟੇਲ 'ਚ ਉੱਥੇ ਗੱਲ ਕਰਾਂਗੇ ਆਪਾਂ, ਹੈ ਨਾ। ਤੇ ਦੂਜਾ ਹੈਗਾ ਵੀ ਜਦੋਂ
ਸਾਨੂੰ ਇਨਫੋਰਮੇਸ਼ਨ ਆਈ ਵੀ ਨਾ, ਸਾਨੂੰ ਮਿਲੀ ਵੀ, ਤਾਂ ਸਾਨੂੰ ਕਿਸੇ ਨੇ ਟਾਈਮ ਨਹੀਂ ਦਿੱਤਾ ਐਡਜਸਟ ਕਰਨ ਨੂੰ। 2000 ਥੋਪੀ ਗਈ ਫਿਰ। ਹਾਂ 2022 'ਚ ਸਾਨੂੰ ਦੱਸਿਆ, ਉਦੋਂ ਹੀ ਕਹਿੰਦਾ ਵੀ ਪਾਣੀ ਬੰਦ ਕਰ ਦਿਓ, ਤੁਹਾਡੇ ਕੋਲ ਪਾਣੀ ਨਹੀਂ ਹੋਇਆ। ਹੈ ਨਾ, ਮੌਕਾ ਹੀ ਨਹੀਂ। ਹਾਂ, ਜੇ ਸਾਨੂੰ 3 ਤੋਂ 5 ਜਾਂ 7 ਸਾਲ ਦਾ ਕੋਈ ਟ੍ਰਾਂਜੀਸ਼ਨ ਪੀਰੀਅਡ ਹੁੰਦਾ ਤਾਂ ਕਹਿੰਦੇ ਵੀ ਭਾਈ ਜੇ ਮੰਨ ਲਓ ਵੀ ਮੈਂ 100 ਏਕੜ ਦੀ ਖੇਤੀ ਕਰਦਾ ਅਤੇ ਮੈਨੂੰ ਕਹਿੰਦੇ ਵੀ ਮੈਨੂੰ ਅੱਜ 350 ਏਕੜ ਫੁੱਟ ਦੀ ਪਾਣੀ ਦੀ ਲੋੜ ਆ, ਤਾਂ ਮੈਨੂੰ ਕਹਿੰਦੇ ਭਾਈ ਅਗਲੇ 5 ਸਾਲਾਂ 'ਚ ਤੈਨੂੰ ਅਸੀਂ 300 ਹੀ ਦੇਣਾ, ਤੇ ਯੂ ਫਿਗਰ ਇਟ ਆਊਟ। ਜੇ 50 ਏਕੜ ਫੁੱਟ ਤੇਰਾ ਘਟਣਾ ਆ, ਤੂੰ ਆਪੇ ਉਸ ਹਿਸਾਬ ਨਾਲ ਐਡਜਸਟ ਕਰ ਲੈ। 50 ਜਿੰਨਾ ਵੀ ਘਟਣਾ ਹੈ ਨਾ, ਜਿੰਨਾ ਵੀ ਕੋਈ ਹੈਗੀ ਆ ਘੱਟ ਹੈਗੇ ਆ ਮੀਟ ਕਰਨ ਨੂੰ ਮੈਨੂੰ ਗੋਲ, ਤੇ ਮੈਂ ਹੋ ਸਕਦਾ ਮੈਂ ਕੋਈ ਬਿਜ਼ਨਸ ਪਲਾਨ ਚੇਂਜ ਕਰ ਲਵਾਂ, ਜਾਂ ਮੇਰੇ ਕੋਈ ਟਰੀ ਆਲਰੇਡੀ ਏਜ ਰਕਬਾ ਘਟਾ ਲੈਂਦਾ ਬੰਦਾ, ਰਕਬਾ ਉਹੀ ਵੀ ਟਰੀ ਮੇਰੇ ਆਲਰੇਡੀ ਏਜ ਹੋ ਰਹੇ ਆ, ਮੈਂ ਉਹਨਾਂ ਨੂੰ ਆਊਟ ਆਫ ਪ੍ਰੋਡਕਸ਼ਨ ਕਰਦਾ, ਮੇਰੇ ਕੋਲ ਸਮਾਂ ਹੋ ਜਾਂਦਾ, ਮੈਂ ਕੋਈ ਅਲਟਰਨੇਟ ਕ੍ਰੌਪ ਕਰਨੀ ਦੇਖ ਲੈਂਦਾ, ਹੈ ਨਾ, ਸੋਲਰ ਦਾ ਦੇਖ ਲੈਂਦੇ, ਕਿਉਂਕਿ ਜ਼ਿਆਦਾ ਦੇਖੋ ਟੈਕਨੋਲੋਜੀ ਵੀ ਹੈਗੀ ਆ। ਹੋਇਆ ਕੀ, ਔਰ ਜਦੋਂ ਰਾਤੋਂ ਰਾਤ ਹੀ ਬੰਦ ਹੋ ਗਿਆ, ਸਾਡੇ ਕੋਲ ਇਹ ਤਾਂ ਆਪਸ਼ਨ ਹੈ ਨਹੀਂ ਵੀ ਅਸੀਂ ਟਰੀਆਂ ਨੂੰ ਪਾਣੀ ਬੰਦ ਕਰ ਦਿਓ, ਫਿਰ ਹਾਹਾਕਾਰ ਹੀ ਮਚਣੀ ਸੀ। ਤੇ ਐਨੂਅਲ ਕ੍ਰੌਪਸ ਅਸੀਂ ਲਾਉਂਦੇ ਨਹੀਂ, ਸਾਡੇ ਕੋਲ ਪਰਮਾਨੈਂਟ ਪਲਾਂਟੇਸ਼ਨ ਆ ਸਾਰੀ, ਹੈ ਨਾ, ਤੇ ਸਾਨੂੰ ਟਾਈਮ ਹੀ ਨਹੀਂ ਮਿਲਿਆ, ਅਸੀਂ ਤਾਂ ਪਾਣੀ ਰੋਕ ਹੀ ਨਹੀਂ ਸਕਦੇ ਫਿਰ, ਹੈ ਨਾ। ਤਾਂ ਪਹਿਲੀ ਗੱਲ ਤਾਂ ਮੇਰੀ ਉਹਨਾਂ ਨੂੰ ਇਹੀ ਹੋਊਗੀ ਵੀ ਜਿਹੜੀ ਆਊਟਰੀਚ ਨਹੀਂ ਹੋਈ, ਆਊਟਰੀਚ ਟੋਟਲ ਫੇਲੀਅਰ ਸਾਰਿਆਂ ਦਾ, ਹੈ ਨਾ, ਵੀ ਉਹ ਇੱਥੋਂ ਹੀ ਪਤਾ ਲੱਗਦਾ ਵੀ ਬੈਂਕਾਂ 2022 ਤੱਕ ਉਸ ਲੈਂਡ 'ਤੇ ਲੋਨ ਦਿੰਦੀਆਂ ਰਹਿੰਦੀਆਂ ਸਾਨੂੰ, ਵਾਈਟ ਲੈਂਡ 'ਤੇ, ਹਾਂ, ਨਵੇਂ ਡਿਵੈਲਪਮੈਂਟ ਲਈ, ਠੀਕ ਹੈ। ਉਹੀ ਬੈਂਕ ਹੁਣ 2 ਸਾਲ ਬਾਅਦ ਕਹਿ ਰਹੀ ਹੈ ਵੀ ਨਹੀਂ ਇਹ ਲੈਂਡ ਦੀ ਤਾਂ ਵੈਲਿਊ ਇੰਨੀ ਰਹਿ ਗਈ, ਵੀ ਆਰ ਨਾਟ ਗਿਵਿੰਗ ਯੂ ਮਨੀ। ਜੇ ਉਹਨਾਂ ਨੂੰ ਪਹਿਲਾਂ ਪਤਾ, ਸਾਲਾਂ ਦਾ ਛੱਡੋ, ਨਹੀਂ ਪਤਾ ਲੱਗਿਆ, ਇਹਨਾਂ ਨੇ ਨਿਊਜ਼ ਨਹੀਂ ਪੜ੍ਹੀ, ਗਏ ਨਹੀਂ, ਜਾਂ ਜਿੱਥੇ ਵੀ ਉਹਨਾਂ ਦਾ ਈਵੈਂਟ ਸੀ, ਬੈਂਕ ਤਾਂ ਮਿਸ ਨਹੀਂ ਕਰਦੀ ਨਾ, ਉਹਨਾਂ ਨੂੰ ਤਾਂ ਪਤਾ ਵੀ ਬਹੁਤ ਵੱਡੀ ਲਾਇਬਿਲਿਟੀ ਉਹਨਾਂ ਦੀ। ਹਾਂ, ਉਹਨਾਂ ਨੂੰ ਵੀ ਨਹੀਂ ਪਤਾ ਸੀ, ਜਦੋਂ ਹੋ ਗਿਆ ਕੰਮ ਉਦੋਂ ਪਤਾ ਲੱਗਿਆ ਵੀ ਨਹੀਂ ਹੁਣ ਤਾਂ ਐਂ ਹੋ ਗਿਆ ਵੀ ਹੁਣ ਕੀ ਕਰੀਏ, ਠੀਕ ਹੈ ਨਾ। ਸੋ ਦੂਜਾ ਜਿਹੜਾ CSU ਆਰਡਰ ਨੇ ਕਰਾਇਆ ਸਰਵੇ, ਉਹ ਇਹੀ ਦੱਸ ਰਿਹਾ ਜਿਹੜੀ ਚੀਜ਼ ਮੈਂ ਕਹਿ ਰਿਹਾ ਹਾਂ। ਥੋੜ੍ਹਾ ਜਿਹਾ ਦੱਸੋ ਉਹਦਾ, ਉਹਨਾਂ ਦਾ ਵੀ ਸਰਵੇ ਕਾਫੀ, ਜਦੋਂ ਸਿੱਖਾਂ ਨੂੰ 10 ਸਾਲ ਹੋ ਗਏ ਸੀ ਉਦੋਂ ਆਇਆ ਸੀ, ਹਾਂਜੀ, ਕੀ ਉਹਨਾਂ ਨੇ ਨਤੀਜੇ ਕੱਢੇ ਅਜੇ ਤੱਕ ਜਨਤਕ ਹੋ ਗਿਆ? ਨਹੀਂ, ਉਹ ਜਨਤਕ 2 ਹਫ਼ਤੇ 3 ਪਹਿਲਾਂ ਹੀ ਹੋਇਆ, ਆਪਣੇ ਕੋਲ 2-3 ਵਾਰੀ ਉਹ ਆਏ, ਉਹ ਕਹਿੰਦੇ ਸੀ ਕਰਨਾ। ਸੋ ਕਿੰਨਿਆਂ ਨੇ ਪਾਰਟੀਸਪੇਟ ਕੀਤਾ, ਕੁਛ ਹੈ ਤੁਹਾਡੇ ਕੋਲ ਨੰਬਰ? 300 ਬੰਦਿਆਂ ਨੇ ਉਹ 'ਚ ਪਾਰਟੀਸਪੇਟ ਕੀਤਾ, ਸਿਰਫ ਵੈਲੀ ਦੇ ਕਿਸਾਨ? ਹਾਂ, 5 ਕਾਉਂਟੀਆਂ 'ਚ ਹੀ ਕਰਾਇਆ ਸੀ ਨਾ ਉਹਨਾਂ ਨੇ, ਠੀਕ ਆ, ਜਿਹੜੀਆਂ ਸੈਨੋਕੀਨ ਦੀਆਂ 5 ਕਾਉਂਟੀਆਂ। 300 ਥੋੜਾ ਨਹੀਂ ਲੱਗਦਾ ਨੰਬਰ? ਨਹੀਂ ਦੇਖੋ ਹੈਗਾ, ਕਿ ਉਹਨਾਂ ਦੇ ਹਿਸਾਬ ਨਾਲ ਠੀਕ ਹੀ ਸੀ। ਦੇਖ 300 ਨੰਬਰ ਤਾਂ ਥੋੜਾ ਜੇ ਜ਼ਿਆਦਾ ਹੋਵੇ ਤਾਂ ਬੈਟਰ ਹੁੰਦਾ, ਹੈ ਨਾ, ਪਰ 300 ਇਸ ਸਟਿਲ ਅ ਡੀਸੈਂਟ ਨੰਬਰ, ਦੱਸਣ ਦੇ ਗੈਟ ਦਾ ਇਨਫੋਰਮੇਸ਼ਨ ਆਊਟ। ਹਾਂਜੀ, ਤੇ ਉਹਦੇ ਨਾਲ ਤੁਹਾਨੂੰ ਇੱਕ ਪਰਸੈਪਸ਼ਨ ਬਣ ਜਾਂਦਾ ਨਾ ਵੀ ਹਾਂ ਵੀ ਐਵੇਂ ਦਾ ਹੈਗੀਆਂ ਨੇ ਚੀਜ਼ਾਂ। ਕੀ ਨਿਕਲ ਕੇ ਆਇਆ? ਜਿਵੇਂ ਉਹ 'ਚ ਵੀ ਆਊਟਰੀਚ, ਉਹਨਾਂ ਨੇ ਵੀ ਕਿਹਾ ਵੀ ਆਊਟਰੀਚ ਆ ਮਿਸ ਹੋਈ ਆ ਸਿਗਨੀਫਿਕੈਂਟਲੀ, ਹੈ ਨਾ। ਤੇ ਹੁਣ ਸਿਗਮਾ ਦੇ ਉਹ ਬੰਦੇ ਫਾਰਮਰ ਸਪੋਰਟ 'ਚ ਨੇ ਜਿਨ੍ਹਾਂ ਕੋਲ ਪਾਣੀ ਹੈਗਾ, ਤੇ ਜਿਨ੍ਹਾਂ ਕੋਲ ਨਹੀਂ ਹੈਗਾ ਉਹ ਨਹੀਂ ਸਪੋਰਟ 'ਚ ਨੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਕਹਿੰਦੇ ਆ ਉਹੀ ਚੀਜ਼ਾਂ ਉਹਨਾਂ ਨੇ ਕੁਆਂਟੀਫਾਈ ਕਰਕੇ ਬਾਏ ਨੰਬਰਸ ਦਿੱਤੀਆਂ ਨੇ, ਹੈ ਨਾ। ਤੇ ਉਹ ਅਗਲੀ ਵਾਰੀ ਆਪਾਂ ਜਦੋਂ ਪ੍ਰੋਗਰਾਮ ਹੋਇਆ ਉਹਨੂੰ ਡਿਸਕਸ ਵੀ ਕਰ ਲਾਂਗੇ ਡਿਟੇਲ, ਨੰਬਰਸ ਕੀ ਆਖਦੇ। ਹਾਂਜੀ, ਤੇ ਜਿਹੜਾ ਸੋ ਜੇ ਆਪਾਂ ਆਪਣੇ ਮੁੱਦੇ 'ਤੇ ਵਾਪਸ ਆਈਏ, ਸੋ ਪਹਿਲਾ ਪੁਆਇੰਟ ਤਾਂ ਆਊਟਰੀਚ ਦਾ ਹੋਊਗਾ ਕਿ ਆਊਟਰੀਚ ਨਹੀਂ ਹੋਈ, ਠੀਕ। ਦੂਜਾ ਹੋਊਗਾ ਵੀ ਸਾਨੂੰ ਟਾਈਮ ਨਹੀਂ ਦਿੱਤਾ ਐਡਜਸਟ ਕਰਨ ਦਾ, ਟ੍ਰਾਂਜੀਸ਼ਨ ਨੂੰ ਮੌਕਾ ਨਹੀਂ ਮਿਲਿਆ, ਹੈ ਨਾ। ਸੋ ਇਹ 2 ਤਾਂ ਫੇਲੀਅਰ ਹੋਏ ਨੇ ਹੁਣ ਤੱਕ ਦੇ, ਹੈ ਨਾ। ਤੇ ਜਿਹੜਾ ਹੁਣ ਪਾਸਟ 'ਚ ਹੋ ਗਿਆ ਉਹ ਚੀਜ਼ਾਂ ਆਪਾਂ ਬਦਲ ਨਹੀਂ ਸਕਦੇ, ਨਹੀਂ ਬਦਲ ਸਕਦੇ, ਠੀਕ ਹੈ ਜੀ। ਸੋ ਜਿਹੜਾ ਫਿਊਚਰ ਫਰਮ, ਸੋ ਵਾਟ ਨਾਓ, ਹੈ ਨਾ, ਵੀ ਹੁਣ ਕੀ ਕਰੀਏ, ਫਿਰ ਹੁਣ ਕੀ ਕਰੀਏ ਇਹਦਾ ਵੀ ਪਲਾਨ ਨਹੀਂ ਹੈਗਾ ਕਿਸੇ ਕੋਲ, ਵੀ ਉਹ ਉਦੋਂ ਹੀ ਵੱਡਾ ਇਸ਼ੂ ਆ। ਵੀ ਈਵਨ ਆਪਾਂ ਟ੍ਰਾਂਜੀਸ਼ਨ 'ਚ ਜਾ ਰਹੇ ਹਾਂ, ਆਪਾਂ ਨੂੰ ਇਹ ਨਹੀਂ ਪਤਾ ਵੀ ਆਪਣਾ ਮਿਸ਼ਨ ਕੀ ਹੈ ਜਾਂ ਟੀਚਾ ਕੀ ਹੈ। ਹਾਂ, ਵੀ ਸਾਰਿਆਂ ਨੂੰ ਪਤਾ ਵੀ ਅਸੀਂ ਵਾਟਰ ਟੇਬਲ ਬੈਲੈਂਸ ਕਰਨਾ, ਉਹਦੇ ਲਈ ਮਿਲੀਅਨ ਏਕੜ ਜਾਂ 1.5 ਮਿਲੀਅਨ ਏਕੜ ਅੱਡ ਨੰਬਰ ਦੇ ਰਹੇ ਆ। ਜੇ PPIC ਦੀ ਮੰਨ ਲਈਏ ਤਾਂ ਮਿਲੀਅਨ ਏਕੜ, ਹੈ ਨਾ। ਕਹੇ ਵੀ ਅੱਛਾ ਵੀ ਠੀਕ ਆ, ਮਿਲੀਅਨ ਏਕੜ ਕੱਢ ਦਿੰਦੇ ਆ ਬਾਹਰ, ਤੇ ਵਾਟ ਵੀ ਕੈਨ ਡੂ ਵਿਦ ਦੈਟ ਲੈਂਡ। ਉਹ ਲੈਂਡ ਦਾ ਕੀ ਕਰਨਾ? ਉਹ ਲੈਂਡ ਜਿਹੜੀ ਖੇਤੀ ਕਰਦੇ ਆ, ਬਿਜ਼ਨਸ ਨੇ, ਜਿਹੜੇ ਬੰਦੇ ਜੌਬ ਕਰਦੇ ਆ, ਜਿਨ੍ਹਾਂ ਨੇ ਬੈਂਕਰਪਟ ਹੋਣਾ, ਉਹਨਾਂ ਲਈ ਸਾਡੇ ਕੋਲ ਕੀ ਪਲਾਨ ਆ? ਵੀ ਕਿੱਥੇ ਇਕਨੋਮਿਕ ਇੰਪੈਕਟ ਚੈੱਕ ਹੋਇਆ? ਉਹਦੇ ਲਈ ਸਾਡੇ ਕੋਲ ਕੋਈ ਪਲਾਨ ਨਹੀਂ ਹੈ, ਠੀਕ ਹੈ ਨਾ। ਨਾ ਕਿਸੇ ਦੇ ਕੋਲੇ ਜੇ ਗਰੋਅਰ ਆ ਕੋਈ, ਉਹਦਾ ਪਾਣੀ ਬੰਦ ਹੋ ਗਿਆ ਛੋਟਾ 20 ਏਕੜ ਦਾ, ਉਹਦੇ ਕੋਲ ਕੋਈ ਆਪਸ਼ਨ ਨਹੀਂ, ਉਹਦੇ ਕੋਲ ਕੋਈ ਹੈਲਪਲਾਈਨ ਨਹੀਂ ਗੀ ਵੀ ਉਹ ਕਾਲ ਕਰਕੇ ਪੁੱਛ ਲਵੇ ਵੀ ਮੇਰੀ ਆਹ ਸਿਚੁਏਸ਼ਨ ਹੈ ਜੀ, ਮੈਨੂੰ ਹੈਲਪ ਕਰੋ। ਥਿਓਰਟੀਕਲੀ ਹੈਗੀਆਂ ਨੇ ਜਿਹੜੀਆਂ ਆਪਾਂ ਉੱਥੇ ਗੱਲ ਵੀ ਕਰਾਂਗੇ, ਹੈ ਨਾ, ਤੇ ਵੀ ਤੁਸੀਂ ਦਿੱਤੀਆਂ ਨੇ, ਪਰ ਜਦੋਂ ਅਸੀਂ ਉਹਨਾਂ ਨੂੰ ਫੋਨ ਕਰਦੇ ਹਾਂ ਉਹ ਕਹਿੰਦੇ ਵੀ ਨਹੀਂ, ਵੀ ਅਸੀਂ ਤੁਹਾਡੀ ਹੈਲਪ ਨਹੀਂ ਕਰ ਸਕਦੇ। ਸਿੱਧਾ ਜਵਾਬ ਇਹ, ਆਪਾਂ ਆਪ ਫੋਨ ਕਰਕੇ, ਮੈਂ UCRT ਹੈ ਜਿਹੜਾ DWR ਦੀ ਹੈਲਪਲਾਈਨ ਆ ਸਿਗਮਾ ਵਾਲੀ, ਜਾਂ ਜਿਹੜੀ ਸਟੇਟ ਨੇ MLRP ਪ੍ਰੋਗਰਾਮ ਬਣਾਇਆ, ਉਹਨਾਂ ਨਾਲ ਆਪਾਂ ਜਾ ਕੇ ਆਪ ਬਹਿ ਕੇ ਟੇਬਲ 'ਤੇ ਗੱਲ ਕੀਤੀ ਹੈ। ਉਹਨਾਂ ਕੋਲ ਸਾਡੇ ਲਈ ਸੋਲਿਊਸ਼ਨ ਨਹੀਂ ਹੈਗਾ ਲੈਣ ਲਈ ਕੋਈ। ਉਹ ਬਸ ਇਹ ਦੱਸਦੇ ਵੀ ਆਹ ਸਾਡੇ ਕੋਲ ਉਹ ਇਹ ਦੱਸਦੇ ਵੀ ਤੁਹਾਡੇ ਕੋਲ ਪਾਣੀ ਨਹੀਂ ਹੈਗਾ ਕੈਲਕੂਲੇਟ ਕਰਕੇ। ਉਹ ਕਹਿੰਦੇ ਉਹ ਤਾਂ ਸਾਨੂੰ ਪਤਾ ਹੀ ਆ, ਵੀ ਤੁਸੀਂ ਦੱਸੋ ਵੀ ਹੁਣ ਕਰੀਏ ਪਾਣੀ ਨਹੀਂ ਹੈਗਾ, ਹੁਣ ਪੈਟਰੋਲ ਪਾ ਦਈਏ, ਵੀ ਤੁਸੀਂ ਦੱਸੋ ਵੀ ਇਹੋ ਜਿਹਾ। ਮੈਂ ਜਿਵੇਂ ਹੁਣ ਆਪਾਂ ਫਿਰ ਉਹਨਾਂ ਨੂੰ ਐਂਡ 'ਤੇ ਜਾਣੀ ਕਿ ਜਿਹੜੇ ਮੈਂ ਕਨਕਲੂਡ ਇੱਥੇ ਹੀ ਕਰਨਾ
ਵੀ ਇਹ ਜਿੰਨੀ ਵੀ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਆ ਵੀ ਜਿਹੜੀ ਦੇਰ ਇਜ਼ ਸਟਿਲ ਲੌਜਿਕ ਬਿਹਾਈਂਡ ਦਿਸ ਮੈਡਨੈਸ ਹੈ ਨਾ, ਵੀ ਮੈਡ ਹਜੇ ਵੀ ਸੋਲੂਸ਼ਨ ਹੈਗੇ ਆ ਇਹਦੇ, ਯੂ ਕੈਨ ਸਟਿਲ ਫਾਈਂਡ ਇਟ। ਹਾਂ, ਤੇ ਉਹ ਆਪਾਂ ਉਹਨਾਂ ਨੂੰ ਦੱਸਾਂਗੇ ਵੀ 5-7 ਚੀਜ਼ਾਂ ਜਿਹੜੀਆਂ ਆਪਾਂ ਸੋਚਦੇ ਹਾਂ ਵੀ ਹੋ ਸਕਦੀਆਂ ਨੇ, ਹੈ ਨਾ। ਹੁਣ ਆਪਣੀਆਂ ਜਿਹੜੀਆਂ ਚੀਜ਼ਾਂ ਆਪਾਂ ਸੋਚਦੇ ਹਾਂ, ਆਪਾਂ ਬਿਨਾਂ ਡੇਟਾ ਤੋਂ ਸੋਚਦੇ ਹਾਂ, ਆਪਣੇ ਕੋਲ ਕੋਈ ਗਵਰਨਮੈਂਟ ਨੰਬਰ ਤਾਂ ਹੈ ਨਹੀਂ ਗੇ ਆਪਣੇ ਕੋਲ, ਆਪਾਂ ਸਿਰਫ ਫਾਰਮਾਂ ਦੇ ਵਿੱਚ ਵਿਚਰ ਕੇ ਹੀ ਦੇਖ ਕੇ ਆਪਾਂ ਚੀਜ਼ਾਂ ਇਹ ਕਹਿ ਸਕਦੇ ਵੀ ਆਹ ਚੀਜ਼ਾਂ ਹੋ ਸਕਦੀਆਂ, ਹੈ ਨਾ। ਜਿਵੇਂ ਕਿ ਸੋਲਰ ਲੱਗ ਸਕਦਾ, ਆਲਟਰਨੇਟ ਕ੍ਰੌਪ ਤੇ ਕੰਮ ਹੋ ਸਕਦਾ, 15-15 ਇੰਚ ਤੇ ਵੈਰੀ ਹੋ ਜਾਂਦੀ ਆ ਪਾਣੀ ਨਾਲ, ਤੇ ਜਿੱਥੇ ਹੁਣ ਜੇ 26 ਇੰਚ ਮੰਡੇਰੇ ਪਾਣੀ ਮਿਲਦਾ ਅਲਾਉਡ ਲਿਮਿਟ ਆ, ਤੇ 15 ਇੰਚ ਨਾਲ ਉਹਦੀ ਆਰਾਮ ਨਾਲ ਖੇਤੀ ਹੋ ਜਾਣੀ, ਉਹ ਲੈਣ ਨੂੰ ਛੱਡਣ ਦੀ ਲੋੜ ਨਹੀਂ। ਸਭ ਤੋਂ ਘੱਟ ਜਿਹੜੀ ਲਿਮਿਟ ਦਿੱਤੀ ਆ ਉਹ 11 ਇੰਚ ਦਿੱਤੀ ਆ ਈਸਟਰਨ ਟੂਲੀ ਨੂੰ, ਹੈ ਨਾ। ਤੇ ਉੱਥੇ ਲਈ ਤੁਸੀਂ ਜੇ 16 ਇੰਚ 'ਚ ਖੇਤੀ ਹੋ ਜਾਂਦੀ ਹੈ ਏਕੜ 'ਚ, ਤੇ ਠੀਕ ਆ, ਉਹ ਥੋੜ੍ਹੀ ਜਿਹੀ ਖਾਲੀ ਛੱਡ ਦੂਗਾ, 25% ਫਿਰ ਵੀ ਬਚ ਸਕਦਾ ਗਰੋਥ, ਹੈ ਨਾ। ਪਰ ਉਹਦੇ ਲਈ ਇੱਕ ਇਨਫਰਾਸਟਰਕਚਰ ਸੈਟਅਪ ਕਰਨਾ, ਉਹਦੇ ਲਈ ਮਾਰਕੀਟ ਸੈਟਅਪ ਹੋਣੀ ਚਾਹੀਦੀ ਹੈ ਵੀ ਜਿੱਥੇ ਉਹ ਜਿਹੜੀ ਚੀਜ਼ਾਂ ਲਵੇ ਵੇਚ ਵੀ ਸਕੇ। ਉਹਦੇ ਲਈ ਇੱਕ ਮਲਟੀ ਡਿਪਾਰਟਮੈਂਟਲ ਅਪਰੋਚ ਹੋਣੀ ਚਾਹੀਦੀ ਹੈ, US ਫੈਡ ਤੇ ਸਟੇਟ ਦੀ ਰਲ ਕੇ ਸਾਰੇ ਡਿਪਾਰਟਮੈਂਟ ਨੂੰ ਕੰਮ ਕਰਨਾ। ਉਹ ਤੇ ਕੋਈ ਗੱਲ ਨਹੀਂ ਕਰਦਾ, ਕਿਸਾਨ ਤੇ ਸਾਰਾ ਭਾਰ ਆ। ਉਹ ਸਾਰਿਆਂ ਨੇ ਆਪ ਸਭ ਦੀਆਂ ਗਲਤੀਆਂ ਹੋਈਆਂ ਨੇ। ਮੈਂ ਉਹਨਾਂ ਨੂੰ ਇਹੀ ਕਹਿਣਾ ਵੀ ਸਾਰਿਆਂ ਨੇ ਕਿਤੇ ਨਾ ਕਿਤੇ ਮੈਸਅਪ ਕੀਤਾ, ਚਾਹੇ ਉਹ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਆ, ਚਾਹੇ ਉਹ DWR ਆ, ਹੈ ਨਾ, ਤੇ ਜਾਂ CDFA ਆ, ਜਾਂ ਸਾਡੇ ਇਲੈਕਟਡ ਅਫੀਸ਼ੀਅਲ ਆ ਮੂਹਰੇ ਬੈਠੇ ਹੋਣੇ, ਆਪਾਂ ਨੋ ਅਫਰੇਡ ਟੂ ਸੇ ਇਟ, ਵੀ ਸਾਰਿਆਂ ਦਾ ਫੇਲੀਅਰ ਸੀਗਾ ਵੀ ਸਾਨੂੰ ਦੱਸਿਆ ਨਹੀਂ ਗਾ, ਇਨਕਲੂਡਿੰਗ ਆਰ ਸੈਲਫ। ਜੇ ਅਸੀਂ ਆਪਦੇ ਆਪ ਨੂੰ ਐਗ ਦੇ ਲੀਡਰ ਮੰਨਦੇ ਹਾਂ, ਸਾਨੂੰ ਵੀ ਨਹੀਂ ਪਤਾ ਲੱਗਿਆ ਤੇ ਅਸੀਂ ਵੀ ਨਹੀਂ ਦੱਸ ਸਕੇ, ਸਾਡਾ ਵੀ ਫੇਲੀਅਰ ਆ, ਠੀਕ ਹੈ ਨਾ। ਉਹ ਸਾਰੇ ਬੰਦੇ ਫੇਲ ਹੋਏ ਨੇ ਕਿਸੇ ਨਾ ਕਿਸੇ ਸੋਲੂਸ਼ਨ ਲੈ ਕੇ ਜਾਣੇ ਆ, ਸੋਲੂਸ਼ਨ ਵੀ ਦੱਸਾਂਗੇ, ਪਰ ਕਹਿਣ ਦਾ ਮਤਲਬ ਹੈ ਪਰ ਕਿਸੇ ਵੀ ਬੰਦੇ ਤੇ ਕੋਈ ਉਹਦੇ ਦੀ ਉਹਨੂੰ ਭੁਗਤ ਨਹੀਂ ਰਿਹਾ, ਉਹ ਫੇਲੀਅਰ ਨੂੰ ਅਕਾਊਂਟੇਬਿਲਟੀ ਨਹੀਂ ਭੁਗਤ, ਮਤਲਬ ਵੀ ਉਹਨੂੰ ਕੋਈ ਲਾਸ ਨਹੀਂ ਹੋਇਆ, ਸਾਰਾ ਭਾਰ ਜਾ ਕੇ ਗਰੋਅਰ ਤੇ ਪੈ ਗਿਆ, ਸਾਰਿਆਂ ਦੇ ਫੇਲੀਅਰ ਰਲਾ ਕੇ ਨਾ ਉਹ ਗਰੋਅਰ ਤੇ ਸਿੱਟਦੇ ਆ, ਮੋਢਿਆਂ ਦੇ ਭਾਰ ਪੈ ਗਿਆ। ਹਾਂ, ਤੇ ਉਹਨੂੰ ਕਹਿੰਦਾ ਤੂੰ ਹੀ ਫਿਗਰ ਆਊਟ ਕਰ ਲਾ ਵੀ ਸਾਡੇ ਕੋਲ ਕੋਈ ਸੋਲੂਸ਼ਨ ਨਹੀਂ ਹੈ। ਇਹ ਹੁਣ ਇਹੀ ਚੀਜ਼ ਦੀ ਪ੍ਰੋਬਲਮ ਆ ਸਾਨੂੰ। ਅਸੀਂ ਸਿਗਮਾ ਦੇ ਅਗੇਂਸਟ ਕਦੇ ਵੀ ਨਹੀਂ ਸੀਗੇ, ਅਸੀਂ ਤਾਂ ਕਹਿੰਦੇ ਵੀ ਵਾਟਰ ਟੇਬਲ ਮੇਨਟੇਨ ਹੋਵੇ, ਸਾਰਾ ਕੁਛ ਹੋ ਜੇ, ਐਵਰੀਥਿੰਗ ਲੁੱਕ ਗੁੱਡ, ਤੇ ਅਸੀਂ ਤਾਂ ਇਨਫੈਕਟ ਫੇਵਰ ਆ। ਜਦੋਂ ਆਪਾਂ ਗੱਲ ਸ਼ੁਰੂ ਕਰਾਂਗੇ ਉੱਥੇ ਵੀ ਇਹੀ ਕਹਿਣਾ ਵੀ ਜਿਹੜਾ ਸਿਗਮਾ ਦਾ ਫਰੇਮਵਰਕ ਆ, ਆਫਕੋਰਸ ਯੂ ਕੈਨ ਕੁਐਸਚਨ ਸਰਟਨ ਥਿੰਗਸ, ਹੈ ਨਾ, ਵੀ ਐਂ ਕਿਉਂ ਕੀਤੀਆਂ, ਨਹੀਂ ਹੋਣੀਆਂ ਚਾਹੀਦੀਆਂ, ਮੇਰੇ ਵੀ ਹੈਗੇ ਕੁਐਸਚਨ, ਪਰ ਆਪਾਂ ਨੂੰ ਇਹ ਵੀ ਪਤਾ ਵੀ ਕੈਲੀਫੋਰਨੀਆ ਹੈ ਵੀ ਬੜਾ ਡਾਇਵਰਸੀਫਾਈ, ਉਹਨੂੰ ਇੱਕ ਫਰੇਮਵਰਕ 'ਚ ਲੈ ਕੇ ਕਹਿਣਾ ਵੀ ਸਾਰੇ ਜਣੇ ਖੁਸ਼ ਹੋ ਜਾਣਗੇ, ਇਹ ਤਾਂ ਪੋਸੀਬਲ ਨਹੀਂ, ਇੱਕੋ ਰਸੇ ਨਹੀਂ ਬਣ ਸਕਦਾ, ਹਾਂ, ਹੈ ਨਾ। ਸੋ ਉਹ ਤਾਂ ਅਸੀਂ ਸਮਝਦੇ ਹਾਂ, ਤੇ ਉਸ ਐਂਗਲ ਤੋਂ ਅਸੀਂ ਕਹਿੰਦੇ ਵੀ ਠੀਕ ਆ, ਫਰੇਮਵਰਕ ਇਜ਼ ਓਕੇ, ਪਰ ਤੁਹਾਡੀ ਜਿਹੜੀ ਆਊਟਰੀਚ, ਇੰਪਲੀਮੈਂਟੇਸ਼ਨ ਤੇ ਜਿਹੜੇ ਇਹਦੇ ਸਾਈਡ ਇਫੈਕਟ ਨੇ, ਉਹਨਾਂ ਲਈ ਕਿਸੇ ਕੋਲ ਕੋਈ ਪਲਾਨ ਨਹੀਂ ਹੈਗਾ, ਦੈਟਸ ਆਰ ਪ੍ਰੋਬਲਮ। ਤੇ ਹੁਣ ਅਜੇ ਵੀ ਕੋਈ ਉਹ ਜਿਹੜੀਆਂ ਏਜੰਸੀਜ਼ ਆਪਸ 'ਚ ਕੋਈ ਗੱਲਬਾਤ ਨਹੀਂ ਕਰਦੀ, ਕੋਈ ਉਹਨਾਂ ਨੂੰ ਇਹ ਨਹੀਂ ਹੈਗਾ ਵੀ ਆਪਾਂ ਕਿੱਦਾਂ ਕਰੀਏ, ਕੋਈ ਕੰਮ ਹੀ ਨਹੀਂ। ਮੈਂ ਕਹਿੰਦਾ ਕੋਈ ਡਿਪਾਰਟਮੈਂਟ ਤਾਂ ਹੋਵੇ। ਅੱਛਾ, ਉੱਥੇ ਤਾਂ ਅਰਸ਼ਦੀਪ ਸਿੰਘ ਉਹ ਲੋਕ ਵੀ ਆਉਣੇ ਆ ਜਿਹੜੇ ਐਡਵੋਕੇਸੀ ਕਰਦੇ ਆ ਪਾਣੀ ਦੇ ਲਈ, ਡੈਲਟਾ 'ਚ ਪਾਣੀ ਛੱਡਣ ਵਾਲੇ ਵੀ, ਫੋਰੈਸਟਰੀ ਵਾਲੇ ਵੀ, ਹੋਰ ਵੀ ਬਹੁਤ ਸਾਰਿਆਂ ਨੇ ਜਿਹੜਾ ਆਉਣਾ ਆ ਉੱਥੇ। ਆਮ ਜਿਹੜਾ ਕੋਈ ਗਰੋਵਰ ਉਹ ਵੀ ਜਾ ਕੇ ਪਬਲਿਕ ਕਮੈਂਟ ਕਰ ਸਕਦਾ? ਬਿਲਕੁਲ ਕਰ ਸਕਦਾ ਜੀ। ਆਪਾਂ ਉਹੀ ਤਾਂ ਕਹਿੰਦੇ ਵੀ ਜੇ ਆਪਾਂ ਜਾਇਆ ਕਰੀਏ ਇਹਨਾਂ ਮੀਟਿੰਗਸ ਦੇ ਵਿੱਚ ਤਾਂ ਆਪਣੇ ਲਈ ਵਧੀਆ ਚੀਜ਼ ਆ। ਤੁਸੀਂ ਜਿਹੜੀ ਵੀ ਚੀਜ਼ ਜਾ ਕੇ ਕਹਿੰਦੇ ਆ ਤਾਂ ਉਹ ਲੌਗ ਹੋ ਜਾਂਦੀ ਹੈ ਸਾਰੇ ਕਿਤੇ, ਹੈ ਨਾ। ਅਤੇ ਜਿਹੜੀ ਉਹਦੀ ਇਨਫੋਰਮੇਸ਼ਨ ਹੈ ਹੀਅਰਿੰਗ ਦੀ, ਹਜੇ ਉਹਨਾਂ ਨੇ ਅਫੀਸ਼ੀਅਲ ਇਨਵੀਟੇਸ਼ਨ ਨਹੀਂ ਭੇਜਿਆ ਆਪਾਂ ਨੂੰ, ਬਟ ਆਪਣੇ ਕੋਲ ਇਨਫੋਰਮੇਸ਼ਨ ਹੈਗੀ ਆ, ਉਹ ਆਪਾਂ ਸ਼ੇਅਰ ਵੀ ਕਰ ਦੇਵਾਂਗੇ। ਹਾਂਜੀ, ਅਤੇ ਜੇ ਕਿਸੇ ਨੇ ਔਨਲਾਈਨ ਆਪਾਂ ਬੋਲ ਵੀ ਦਿੰਦੇ ਹਾਂ, 11 ਮਾਰਚ ਨੂੰ ਸਵੇਰੇ 9 ਵਜੇ ਆ, 1021 O ਸਟਰੀਟ, ਰੂਮ 2100, ਸਸਟੇਨੇਬਲ ਗਰਾਊਂਡ ਵਾਟਰ ਮੈਨੇਜਮੈਂਟ ਐਕਟ ਐਟ 11 years, ਪ੍ਰੋਗਰੈਸ ਐਂਡ ਚੈਲੰਜਿਸ। ਇਹ ਜਿਹੜੀ ਹੀਅਰਿੰਗ ਦਾ ਨਾਂ ਆ। ਸੋ ਇੱਕ ਵਾਰੀ ਫੇਰ ਇਹ ਨੈਚੁਰਲ ਰਿਸੋਰਸਿਸ ਐਂਡ ਵਾਟਰ ਇਨਫੋਰਮੇਸ਼ਨ ਹੀਅਰਿੰਗ ਆ। ਚੇਅਰ ਕਰ ਰਹੇ ਨੇ ਲਿਮੋਨ। ਟਿਊਜ਼ਡੇ ਨੂੰ, ਮੰਗਲਵਾਰ ਨੂੰ 11 ਮਾਰਚ ਸਵੇਰੇ 9 ਵਜੇ, 1021 O ਸਟਰੀਟ, ਰੂਮ 2100, ਇੱਥੇ ਜਿਹੜੀ ਉਹ ਹੋਣੀ ਆ। ਇਹਨਾਂ ਨੇ ਮੈਂ ਪੜ੍ਹ ਰਿਹਾ ਸੀ ਇਹਦੇ ਵਿੱਚ, ਪੈਂਡੈਮਿਕ ਵਾਲਾ ਕੰਮ ਖਤਮ ਹੋ ਗਿਆ ਆ, ਤੇ ਕਹਿੰਦੇ ਹੁਣ ਟੈਲੀ ਕਾਨਫਰੰਸ ਟੈਸਟੀਮੋਨੀ ਬੰਦ ਕਰਤੀ ਆ। ਜਿਹੜੀ ਵੀ ਆ, ਜਾਂ ਤਾਂ ਰਿਟਨ ਲੈਟਰ ਲਿਖ ਕੇ ਘੱਲੋ, ਤੇ ਜਾਂ ਉੱਥੇ ਇਨ ਪਬਲਿਕ ਆ ਕੇ ਤੁਸੀਂ ਜਿਹੜੀ ਆਪਣੀ ਗੱਲ ਆ ਉਹ ਕਰ ਸਕਦੇ ਆ। ਸੋ ਇਹ ਵਧੀਆ ਜਿਹੜਾ ਇੱਕ ਮੌਕਾ ਹੈਗਾ ਆ। ਸੋ ਚੈਲੰਜਿਸ, ਫਾਰਮਰ ਜਿਹੜਾ ਆ ਉਹ ਇੱਕ ਪਾਸੇ ਇਹ ਚੀਜ਼ ਕਹੂਗਾ, ਜਿੱਥੇ ਇੱਕ ਦੀ ਥਾਂ 'ਤੇ ਜੇ 10 ਹੋਣਗੇ ਤਾਂ ਉਨਾ ਹੀ ਹੋਰ ਜ਼ਿਆਦਾ ਇੰਪੈਕਟਫੁਲ ਹੋਊਗਾ। ਸੋ ਸਾਰੇ ਜਾਣੇ ਜਿੰਨੇ ਵੀ ਜਾ ਸਕਦੇ ਆ ਉਹ ਜਾਓ, ਪਰ ਮੇਕ ਸ਼ੋਰ ਕਰੋ ਵੀ ਤੁਸੀਂ ਨਾ ਵਧੀਆ ਪ੍ਰੀਪੇਅਰ ਕਰਕੇ ਜਾਓ। ਆਈ ਥਿੰਕ ਜਦੋਂ ਬੰਦਾ ਉੱਥੇ ਹੁੰਦਾ, ਸਟੇਜ 'ਤੇ ਹੁੰਦਾ ਜਾਂ ਹੁੰਦਾ ਨਾ, ਕਈ ਵਾਰੀ ਬੰਦਾ ਨਰਵਸ ਹੋ ਜਾਂਦਾ, ਕਈ ਹੁੰਦਾ ਵੀ ਕਹਿਣ ਨੂੰ ਬਹੁਤ ਕੁਛ ਆ,
ਫਿਰ ਉਹ ਸ਼ਬਦ ਘਟ ਜਾਂਦੇ ਆ, ਬਿਲਕੁਲ ਫਿਰ ਉਹ ਪਤਾ ਨਹੀਂ ਲੱਗਦਾ। ਸੋ ਇਟਸ ਬੈਟਰ ਤੁਸੀਂ ਪ੍ਰਿਪੇਅਰ ਕਰਕੇ ਜਿਹੜਾ ਤੁਸੀਂ ਜਾਓ ਤੇ ਵਧੀਆ ਜਿਹੜਾ ਉਹਨਾਂ ਨੂੰ ਫੈਕਚੁਅਲ ਇਨਫੋਰਮੇਸ਼ਨ ਦੇ ਨਾਲ ਜਿਹੜੀ ਉਹ ਚੀਜ਼ ਨੂੰ ਪੇਸ਼ ਕਰੋ। ਅੱਛਾ ਅਰਸ਼ਦੀਪ ਸਿੰਘ, ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ, ਉਹ ਇਨਫੋਰਮੇਸ਼ਨ ਤੁਸੀਂ ਗੈਦਰ ਕਰਨੀ ਸ਼ੁਰੂ ਕਰ ਲਈ, ਡਾਟਾ ਗੈਦਰ ਕਰਨਾ ਸ਼ੁਰੂ ਕਰ ਲਿਆ ਪੱਗ ਦੇ ਦੁਆਰਾ ਵੀ ਕਿਹੜੇ ਫਾਰਮਰ ਦੀ ਕੀ ਸਿਚੁਏਸ਼ਨ ਆ, ਕੀ ਪ੍ਰੋਬਲਮਸ ਦੇ ਵਿੱਚੋਂ ਲੰਘ ਰਿਹਾ ਆ, ਕੌਣ ਬੈਂਕਰਪਸੀ ਦੇ ਲਾਗੇ ਆ, ਕੌਣ ਕੀ ਜਿਹੜਾ ਕਿਹਦੇ ਕੋਲ ਕੀ ਜਿਹੜੀਆਂ ਚੀਜ਼ਾਂ ਆ। ਹਾਂਜੀ, ਨਹੀਂ ਇਹ ਜਿਹੜਾ ਆਪਾਂ ਡੇਟਾ ਗੈਦਰ ਕਰ ਰਹੇ ਹਾਂ ਨਾ, ਆਪਾਂ ਕੋਸ਼ਿਸ਼ ਇਹ ਕੀਤੀ ਹੈ ਵੀ ਅਗਲੇ ਦਾ ਪਰਸਨਲ ਡੇਟਾ ਨਾ ਲਈਏ, ਜਿੰਨਾ ਵੱਧ ਤੋਂ ਵੱਧ ਵੀ ਨਾ ਹੀ ਲੈਣਾ ਪਵੇ ਤਾਂ ਚੰਗੀ ਗੱਲ ਆ, ਹੈ ਨਾ। ਤੇ ਪਰ ਆਪਾਂ ਨੂੰ ਬੇਸਿਕ ਇਨਫੋਰਮੇਸ਼ਨ ਜਿਹੜੀ ਚਾਹੀਦੀ ਆ ਬਈ, ਜਿਵੇਂ ਕਿ ਕਿੰਨੀ ਕੁ ਵਾਈਟ ਲੈਂਡ ਆ, ਹੈ ਨਾ, ਕਿੱਥੇ ਕਿੱਥੇ ਆ ਅਤੇ ਕਿਹੜੀ ਉੱਤੇ ਖੇਤੀ ਹੁੰਦੀ ਆ, ਉਹਦੇ ਲਈ ਡੇਟਾ ਹਾਂ ਉਹ ਪ੍ਰੋਸੈਸ ਸ਼ੁਰੂ ਹੋ ਗਿਆ। ਕੁਛ ਕੁ ਤਾਂ ਸਾਡੇ ਕੋਲ ਸੀਗਾ ਪਹਿਲਾਂ, ਜਿਨ੍ਹਾਂ ਨੇ ਮੈਂਬਰ ਨੇ ਰਜਿਸਟਰ ਕੀਤਾ ਹੋਇਆ, ਡਿਟੇਲ ਦਿੱਤੀ ਆ, ਠੀਕ ਹੈ, ਅਤੇ ਉਹਨੂੰ ਓਵਰਲੈਪ ਕਰ ਰਹੇ ਹਾਂ ਹੁਣ ਮੈਪ 'ਤੇ ਵੀ ਕਿਹੜੀ ਵਾਈਟ ਲੈਂਡ 'ਚ ਕਿੱਥੇ ਕਿੱਥੇ ਆ ਰਿਹਾ, ਹੈ ਨਾ। ਅਤੇ ਇੱਕ ਕਾਫੀ ਮੈਂਬਰ ਨੇ ਸਾਡੇ, ਅੱਧੋਂ ਜ਼ਿਆਦਾ ਮੈਂਬਰ ਤਾਂ ਰਜਿਸਟਰਡ ਵੀ ਨਹੀਂ ਗਏ, ਹੈ ਨਾ, ਅਤੇ ਉਹਨਾਂ ਨੂੰ ਹੁਣ ਸਰਵੇ 'ਚ ਚੱਲ ਰਿਹਾ ਕੰਮ। ਅਗਲੇ ਹਫ਼ਤੇ ਮੈਨੂੰ ਲੱਗਦਾ ਉਹ ਕਰ ਦਿਆਂਗੇ, ਇੱਕ ਸਰਵੇ ਦਾ ਲਿੰਕ ਜਿਹਾ ਭੇਜਾਂਗੇ ਸਾਰਿਆਂ ਨੂੰ, ਹੈ ਨਾ, ਅਤੇ ਔਨਲਾਈਨ, ਅਤੇ ਉੱਥੇ ਉਹ ਆਪਦੀ ਇਨਫੋਰਮੇਸ਼ਨ ਭਰ ਦੇਣਗੇ ਵੀ ਹਾਂ ਵੀ ਸਾਡੇ ਕੋਲ ਆਹ ਲੈਂਡ ਆ, ਇੱਥੇ ਵਾਈਟ ਲੈਂਡ ਆ। ਅਤੇ ਅੰਦਾਜ਼ਾ ਵੀ ਅਗਲੇ ਮਹੀਨੇ ਮਾਰਚ ਤਾਂ ਆਈ ਗਿਆ, ਮਾਰਚ ਦੇ ਐਂਡ ਤੱਕ ਜਾਂ ਅਰਲੀ ਅਪ੍ਰੈਲ 'ਚ ਉਹ ਰੈਡੀ ਹੋ ਜੂਗਾ ਡੇਟਾ, ਹੈ ਨਾ। ਉਹ ਡੇਟਾ ਦੇਖੋ, ਕਾਰਨ ਆਪਾਂ ਅੱਗੇ ਵੀ ਗੱਲ ਕੀਤੀ ਰਾਜਕਰਨ ਜੀ, ਜਿਹੜੀ ਹੁਣ ਆਪਾਂ ਅੱਜ ਮੀਟਿੰਗ 'ਤੇ ਜਾਣਾ ਨਾ, ਜਾਂ ਅਗਲੇ ਹਫ਼ਤੇ ਜਾਣਾ ਇੱਥੇ, ਅਤੇ ਉਹਨਾਂ 'ਚੋਂ ਬਹੁਤ ਲੋੜ ਆ। ਜਿੱਦਣ ਉਹਨਾਂ ਨੇ ਕਿਤੇ ਇਹੋ ਜਿਹਾ ਸਮਾਂ ਆਪਣੇ 'ਤੇ ਆਇਆ ਵੀ ਉਹਨਾਂ ਨੇ ਕਿਹਾ ਵੀ ਦੱਸੋ ਵੀ ਕਿਹੜੇ ਜਦੋਂ ਹੁਣ ਹੀਅਰਿੰਗ 'ਚ ਤੁਹਾਨੂੰ ਬਿਠਾਉਣਾ ਤਾਂ ਉਹਨਾਂ ਨੇ ਸਵਾਲ ਪੁੱਛਣਾ ਤਾਂ ਇਹ ਤਾਂ ਪਹਿਲਾ ਸਵਾਲ ਹੋਣਾ ਉਹਨਾਂ ਦਾ, ਦੱਸੋ ਕਿੰਨੇ ਜਾਣੇ ਆ ਤੁਸੀਂ, ਕਿੰਨਿਆਂ ਨੂੰ ਰਿਪਰੈਜ਼ੈਂਟ ਕਰ ਰਹੇ, ਕਿੰਨੇ ਏਕੜ ਕਿਹੜੀ ਖੇਤੀ ਆ, ਇਹ ਤਾਂ ਆਪ ਹੀ ਦੱਸਣਾ ਪੈਣਾ। ਬਿਲਕੁਲ, ਉਹਦੇ ਲਈ ਸਾਡੀ ਵੀ ਥੋੜ੍ਹੀ ਹੈਗੀ ਆ ਢਿੱਲ ਵੀ ਸਾਡੇ ਕੋਲ ਨਾ ਡੇਟਾ ਐਕੂਰੇਟ ਨਹੀਂ ਹੈਗਾ ਸਾਰਿਆਂ ਦਾ, ਹੈ ਨਾ। ਪਰ ਹੁਣ ਉਹ 'ਤੇ ਕੰਮ ਕਰ ਰਹੇ ਆ ਇਸ ਸਾਲ, ਅਤੇ ਪਰ ਇਹ ਪ੍ਰਾਇਓਰਟੀ 'ਤੇ ਆ ਵੀ ਸਾਡੇ ਕੋਲ ਐਕੂਰੇਟ ਡੇਟਾ ਹੋਣਾ ਚਾਹੀਦਾ, ਹੈ ਨਾ, ਸਾਰੀ ਚੀਜ਼। ਅਤੇ ਇਹ ਤੋਂ ਬਿਨਾਂ ਵੀ ਜੇ ਦੇਖਿਆ ਵੀ ਇਕੱਲਾ ਇਹੀ ਨਹੀਂ ਗਾ, ਹੁਣ ਅਗਲੇ ਹਫ਼ਤੇ ਮੈਂ 3 ਦਿਨ ਸੈਕਰਾਮੈਂਟੋ ਰਹਿਣਾ। ਮੰਗਲਵਾਰ ਨੂੰ ਇਹ ਜਿਹੜੀ ਹੀਅਰਿੰਗ ਆ, ਮੰਗਲਵਾਰ ਨੂੰ ਇਹ ਹੀਅਰਿੰਗ ਆ ਜੀ, ਬੁੱਧਵਾਰ ਨੂੰ ਹੈਗੀ ਆ ਜਿਹੜੀ ਆਪਾਂ ਅੱਗੇ ਗੱਲ ਕੀਤੀ ਸੀ, ਕੈਲੀਫੋਰਨੀਆ ਕਲਾਈਮੇਟ ਰੈਜ਼ੀਲੀਐਂਸੀ ਪਲਾਨ ਬਣ ਰਿਹਾ ਜਿਹੜਾ, ਹੈ ਨਾ, ਜਿਸ 'ਚ ਬਜਟ ਵਾਲਾ ਸੀਗਾ। ਹਾਂਜੀ, ਉਹਦੇ 'ਚ ਉਹਨਾਂ ਨੇ ਆਪਾਂ ਨੂੰ ਫੀਡਬੈਕ ਲੈਣੀ ਆ ਪਹਿਲੇ, ਜਿਹੜਾ ਡਰਾਫਟ ਬਣਾਉਣ ਤੋਂ ਪਹਿਲਾਂ। ਓਕੇ, ਉਹ 'ਚ ਆਪਣੇ ਗਰੋਅਰਜ਼ ਨੂੰ ਇਨਵਾਈਟ ਕੀਤਾ ਉਹਨਾਂ ਨੇ, ਉਹ ਹੈਗੀ ਬੁੱਧਵਾਰ ਨੂੰ। ਠੀਕ ਆ, ਉੱਥੇ ਹੀ ਸੈਕਰਾਮੈਂਟੋ 'ਚ, ਅਤੇ ਉਹ ਔਨਲਾਈਨ ਜੁਆਇਨ ਕਰਾਵਾਂਗੇ ਸਾਰਿਆਂ ਦਾ, ਅਤੇ ਪਰ ਮੈਂ ਉਸ ਦਿਨ ਸੈਕਰਾਮੈਂਟੋ ਹੋਊਂਗਾ ਉੱਥੇ, ਹੈ ਨਾ। ਅਤੇ ਉਦੋਂ ਹੀ ਕੈਲੀਫੋਰਨੀਆ ਸਿਟਰਸ ਮਿਊਚੁਅਲ ਆ ਵਾਈਸੇਲੀਆ, ਠੀਕ ਆ, ਉੱਥੇ ਜਾਣਾ, ਠੀਕ ਹੈ ਜੀ। ਅਤੇ ਫਿਰ ਆ ਗਿਆ ਵੀਰਵਾਰ ਨੂੰ ਐਲਮੰਡ ਬੋਰਡ ਆਫ ਕੈਲੀਫੋਰਨੀਆ ਮੈਂ ਗਲੋਬਲ ਕਮਿਊਨੀਕੇਸ਼ਨ ਕਮੇਟੀ 'ਚ ਬਹਿਣਾ, ਉਹ ਸਾਰੇ ਦੀ ਸਾਡੀ ਕੁਆਰਟਰਲੀ ਮੀਟਿੰਗ ਹੁੰਦੀ ਆਲ ਡੇ, ਵੀਰਵਾਰ ਨੂੰ ਸਾਰਾ ਦਿਨ ਮੋਡੇਸਟੋ ਲੰਘ ਜਾਣਾ। ਠੀਕ ਹੈ, ਠੀਕ ਹੈ ਜੀ। ਸੋ ਆਪਾਂ ਕਾਫੀ ਚੀਜ਼ਾਂ 'ਚ ਇਨਵੋਲਵ ਹੋਏ ਆ, ਹੈ ਨਾ, ਅਤੇ ਆਪਾਂ ਨੂੰ ਹੁਣ ਚੀਜ਼ਾਂ ਦੇਖ ਵੀ ਰਹੀਆਂ ਮੂਹਰੇ ਆਪਣੇ, ਜਿੱਥੇ ਆਪਣਾ ਇੰਪੈਕਟ ਲੱਗ ਰਿਹਾ ਵੀ ਆਪਣੀ ਕੋਈ ਗੱਲ ਕਹੀ ਤੇ ਪਰ ਇੱਕ ਬੰਦਾ ਥੱਕ ਨਹੀਂ ਜਾਂਦਾ। ਥੱਕ ਤਾਂ ਦੇਖੋ ਜਾਂਦਾ ਹੀ ਆ, ਤੇ ਫਿਰ ਲੋੜ ਆ ਹੋਰ ਲੋਕਾਂ ਦੀ। ਬਿਲਕੁਲ, ਦੇਖੋ ਬਹੁਤ ਵਾਰ ਇਹ ਗੱਲ ਕਹੀ ਹੈ, ਚਲੋ ਹੁਣ ਤੁਸੀਂ ਗੱਲ ਕਹਿ ਦਿੱਤੀ ਤਾਂ ਬਹੁਤ ਵਾਰ ਕਿਹਾ ਵੀ ਵਲੰਟੀਅਰ ਦੀ ਸਾਨੂੰ ਲੋੜ ਆ, ਹੈ ਨਾ। ਅਤੇ ਬੰਦੇ ਸਾਡੇ ਕੋਲ ਕੰਮ ਕਰਨ ਨੂੰ 3-4 ਜਣੇ ਹੀ ਆ ਤੇ ਬਿਆਨ, ਅਤੇ ਉਹ ਚੀਜ਼ਾਂ ਹੋਰ ਵੀ ਬਹੁਤ ਹੋ ਸਕਦੀਆਂ ਨੇ, ਪਰ ਉਹ ਜਾਂ ਤਾਂ ਰਹਿ ਜਾਂਦੀਆਂ ਨੇ ਕਿਉਂਕਿ ਆਪਦੇ ਕੋਈ ਨਾ ਸਮਾਂ ਨਹੀਂ ਹੁੰਦਾ। ਡੇਟਾ ਦੀ ਵੀ ਗੱਲ ਕਰ ਲਓ, ਡੇਟਾ ਦਾ ਹੁਣ ਸਾਡਾ ਪਲਾਨ ਪਿਛਲੇ ਕੁਆਟਰ ਦਾ ਬਣਿਆ ਹੋਇਆ ਵੀ ਇਕੱਠਾ ਕਰ ਲਈਏ, ਪਰ ਉਹ 'ਤੇ ਪ੍ਰੋਗਰੈਸ ਬਹੁਤ ਸਲੋ ਆ। ਉਹਦਾ ਕਾਰਨ ਇਹ ਹੈ ਵੀ ਸਮਾਂ ਨਹੀਂ ਹੈ, ਕਿੰਨੀਆਂ ਕੁ ਚੀਜ਼ਾਂ ਆਪਾਂ ਕਰ ਸਕਦੇ ਹਾਂ। ਆਪਣੀ ਖੇਤੀ ਵੀ ਕਰਨੀ, ਨਾਲ ਇਹ ਵੀ ਆਪਣੀ ਖੇਤੀ ਵੀ ਕਰਨੀ ਆ, ਜੋਬ ਸੀਗੀ ਉਹ ਛੱਡ ਦਿੱਤੀ ਆ ਹੁਣ, ਹੈ ਨਾ, ਇਸੇ ਕਰਕੇ ਫਿਰ ਐਮਰਜੈਂਸੀ ਸੀਗੇ ਉਹ ਛੱਡੀ, ਫਿਰ ਖੇਤੀ 'ਚ ਆਏ, ਫਿਰ ਖੇਤੀ ਦੇ ਨਾਲ ਦੁਬਾਰਾ ਕੀਤੀ, ਹੁਣ ਫਿਰ ਛੱਡਤੀ ਆ। ਹੁਣ ਛੱਡ ਦਿੱਤੀ, ਇਹਨਾਂ ਸਮਾਂ ਨਹੀਂ ਹੁੰਦਾ ਰੱਖਣ। ਹੁਣ ਅਗਲੇ ਹਫ਼ਤੇ ਦੀ ਲੈ ਲਓ ਉਦਾਹਰਨ, ਵੀ 3 ਦਿਨ ਤਾਂ ਬਾਹਰ ਰਹਿਣਾ। ਜੋਬ ਵਾਲੇ ਨੇ ਵੀ ਕਹਿਣਾ ਵੀ ਭਾਈ, ਜੋਬ ਵਾਲੇ ਨੇ ਕਹਿਣਾ ਵੀ ਤੂੰ ਕਰਦਾ ਕੀ ਆ, ਵੀ ਹੈ ਨਾ, ਤੇ ਵੀ ਭਾਈ ਜੋਬ ਐਡਵੋਕੇਸੀ ਕਿਹੜਾ ਕੰਮ ਸੌਖਾ ਪਿਆ ਆ ਵੀ ਇਹ ਆਵਾਜ਼ ਨੂੰ ਪਹੁੰਚਾਉਣਾ ਬੰਦਾ ਦੂਰੋਂ ਹੀ ਲੱਗਦਾ ਆ ਵੀ ਇਹ ਚੱਲ ਏਡੀ ਕਿਹੜੀ ਗੱਲ ਆ, ਕਿੰਨਾ ਕੁਛ ਛੱਡਣਾ ਪੈਂਦਾ, ਕਿੰਨਾ ਕੁਛ ਨਾਲ ਕਰਨਾ ਪੈਂਦਾ। ਇਹ ਨਹੀਂ ਵੀ ਤੁਹਾਨੂੰ ਕੋਈ ਚੇਤਾ ਨਹੀਂ ਰਹੇ, ਪਰ ਇਹ ਆ ਵੀ ਚਲੋ ਨਾਲ ਬਾਂਹ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੋਗੇ ਤਾਂ ਫਾਇਦਾ ਹੁੰਦਾ। ਬਿਲਕੁਲ। ਸੋ ਇਕੱਲੇ ਕਿੱਦਾਂ ਦੇ ਤੁਹਾਨੂੰ ਲੋਕਾਂ ਦੀ, ਪ੍ਰੋਫੈਸ਼ਨਲਸ ਦੀ ਲੋੜ ਆ, ਵਕੀਲਾਂ ਦੀ ਲੋੜ ਆ, ਕਾਹਦੇ ਰਿਸਰਚਰਸ ਦੀ, ਕਿੱਦਾਂ ਦੇ ਲੋਕਾਂ ਦੀ ਜਿਹੜੀ ਹੈ ਤੁਹਾਨੂੰ ਇੰਟੇਕ? ਕਈ ਬੰਦਾ ਤਾਂ ਇਸ ਗੱਲੋਂ ਹੀ ਨਹੀਂ ਆ ਤੁਹਾਨੂੰ ਸ਼ਾਇਦ ਅਪਰੋਚ ਕਰਦਾ, ਯਾਰ ਪਤਾ ਨਹੀਂ ਇਹਨਾਂ ਨੂੰ ਕਿੱਡੇ ਪੜ੍ਹੇ ਲਿਖੇ ਚਾਹੀਦੇ ਆ ਜਾਂ ਕਿਹੜੇ ਡਿਗਰੀਆਂ ਵਾਲੇ ਚਾਹੀਦੇ ਆ, ਥੋੜ੍ਹਾ ਜਿਹਾ ਉਹ ਵੀ ਦੱਸ ਦਿਓ। ਨਹੀਂ ਦੇਖੋ, ਬੰਦਾ ਜਿਹੜਾ ਵੀ ਤਰ੍ਹਾਂ ਦਾ ਹੁੰਦਾ, ਖੇਤੀ ਦਾ ਕੰਮ ਬਹੁਤ ਹੁਣ ਡਾਇਵਰਸ ਹੋਇਆ ਹੈ ਨਾ,
ਚਾਹੇ ਕੋਈ, ਮੈਂ ਤਾਂ ਕਹਿੰਦਾ ਚਾਹੇ ਕੋਈ ਡਾਕਟਰ ਵੀ ਹੋਵੇ ਹੈ ਨਾ, ਕੋਈ ਕੈਮਿਸਟ ਹੋਵੇ ਹੈ ਨਾ, ਅਤੇ ਕੋਈ ਵਕੀਲ ਆ, ਕੋਈ ਊਂ ਜਵਾਕ ਸਕੂਲ ਜਾਂਦਾ ਬੱਚਾ, ਤੇ ਵੀ ਖੇਤੀ ਵਾਲੇ ਪਾਸੇ ਇਨਵੋਲਵ, ਕੱਲਾ ਖੇਤੀ ਹੋਈ ਨਹੀਂ ਗੀ, ਕੱਲੀ ਸਿਵਲ ਇੰਜੀਨੀਅਰਿੰਗ ਵਾਲਾ ਵੀ ਹੋਵੇ, ਜਾਂ ਹਾਈਡਰੋਲੋਜੀ, ਜਾਂ ਜਿਹੜਾ ਸਿਗਮਾ ਦਾ ਸਾਰਾ ਕੰਮ ਸਿਵਲ ਇੰਜੀਨੀਅਰ ਨੇ ਕੀਤਾ, ਕਈ ਆ, ਠੀਕ ਹੈ ਜੀ। ਕਿਸੇ ਵੀ ਤਰੀਕੇ ਦਾ ਜੇ ਕੋਈ ਊਂ ਵੀ ਵਲੰਟੀਅਰ ਹੋਵੇ, ਜਿਵੇਂ ਸਾਡੀ ਕੋਈ ਊਂ ਹੀ ਅਸਿਸਟੈਂਸ ਕਰ ਦੇਵੇ ਈਮੇਲ ਪੜ੍ਹਨ 'ਚ, ਲਿਖਣ 'ਚ ਹੈ ਨਾ, ਅਤੇ ਜਾਂ ਕਾਲ ਲੈਣ ਨੂੰ, ਜਾਂ ਕਿਤੇ ਕੋਈ ਇਵੈਂਟ ਕਰਾਉਣੀ ਆ ਉੱਥੇ ਹੈਲਪ, ਸੇਵਾ ਹੀ ਆ। ਬਿਲਕੁਲ ਹੈਗੀ ਤਾਂ ਸੇਵਾ ਹੀ ਆ। ਹਾਂਜੀ 5 ਸਾਲ ਹੋ ਗਏ ਆਪਾਂ ਨੂੰ ਕਰਦੇ ਹਨ। ਨਹੀਂ ਚਲੋ ਇਦਾਂ ਹੀ ਆ ਜੀ, ਕਾਫਲਾ ਤਾਂ ਐਂ ਬਣਦਾ। ਹਾਂ, ਪਰ ਇਹਦੇ ਲਈ ਦੇਖੋ ਜੇ ਜਵਾਕ ਨਵੇਂ ਆਉਣਗੇ ਨਾ, ਉਹ ਤਾਂ ਆਪਾਂ ਪਹਿਲਾਂ ਵੀ ਬਹੁਤ ਵਾਰ ਗੱਲ ਕੀਤੀ ਆ, ਦੇਖੋ ਇਹ 'ਚ ਆਉਂਦੇ ਨਹੀਂ ਗੇ, ਪਰ ਇਹ ਸਾਡੀ ਤਰਾਸਦੀ ਆ, ਕਿਉਂਕਿ ਆਪਾਂ ਨੂੰ ਐਲਮੰਡ ਬੋਰਡ ਨੇ ਕਿੰਨੀ ਵਾਰ ਕਿਹਾ ਵੀ ਤੁਸੀਂ ਬੰਦੇ ਦਿਓ, ਹੈ ਨਾ। ਹੁਣ ਐਲਮੰਡ ਬੋਰਡ 'ਚ ਵੀ ਕਮੇਟੀ 'ਚ ਮੈਂ ਗਿਆ, ਹਾਲਾਂਕਿ ਮੈਂ ਖੇਤੀ ਐਲਮੰਡ ਦੀ ਗੱਲ, ਬਾਈਪੌਕ ਵਾਲੀ 'ਚ ਵੀ ਆ, ਬਾਈਪੌਕ 'ਚ ਵੀ ਆ, ਹੈ ਨਾ। ਹੁਣ ਆਹ ਮੀਟਿੰਗਸ ਸਾਰੀਆਂ 'ਚ ਵੀ ਜਾਣਾ ਪੈਂਦਾ, USD ਵਾਲੇ ਵੀ ਸੱਦੀ ਰੱਖਦੇ ਆ ਕਦੇ ਕਿਸੇ ਮੀਟਿੰਗ ਨੂੰ। ਜਿੰਨੀਆਂ ਆਪਾਂ ਔਰਗਨਾਈਜੇਸ਼ਨਾਂ ਨਾਲ ਕੰਮ ਕਰਦੇ ਆ, ਚਾਹੇ ਜਿਵੇਂ ਹੁਣ ਕੈਫ ਵਾਲੀ ਸੀ ਪਿਛਲੇ ਹਫ਼ਤੇ, ਜੇ ਤੁਸੀਂ ਨਹੀਂ ਜਾਂਦੇ ਤਾਂ ਕੱਲ੍ਹ ਨੂੰ ਫਿਰ ਉਹ ਪਾਰਟੀਸਪੇਸ਼ਨ ਉਵੇਂ ਨਹੀਂ ਰਹਿੰਦੀ, ਅਗਲੇ ਨੇ ਵੀ ਨਹੀਂ ਆਉਣਾ, ਹੈ ਨਾ। ਆਪਣਾ ਰੀਪ੍ਰਜੈਂਟੇਟਿਵ ਚਾਹੀਦੇ ਆ। ਬਾਹਲੀ ਵਾਰ ਐਂ ਹੁੰਦਾ ਉੱਥੇ ਜਾ ਕੇ ਤੁਸੀਂ ਜਾਣਾ, ਬਹਿਣਾ, ਉਹਦੀ ਗੱਲ ਸੁਣਨੀ ਹੈ, ਜਿਹੜੀ ਉਹਨਾਂ ਤੋਂ ਇਨਫੋਰਮੇਸ਼ਨ ਲੈਣੀ ਆ ਉਹ ਲਿਖ ਕੇ ਲੈ ਆਉਣੀ ਹੈ, ਉਹ ਤੋਂ ਬਾਅਦ 'ਚ ਆਪਾਂ ਉੱਥੇ ਕੋਈ ਐਕਸ਼ਨ ਕਰਨਾ, ਹੈ ਨਾ। ਇੱਕ ਤਾਂ ਬੰਦੇ ਡਿਵੈਲਪ ਹੁੰਦੇ ਆ ਫਿਊਚਰ ਲਈ, ਇੱਦਾਂ ਹੀ ਲੀਡਰ ਬਣਦੇ। ਹਾਂ, ਤੇ ਉਹ 'ਚ ਕਾਫੀ ਚੀਜ਼ਾਂ ਕਰ ਸਕਦੇ ਆ, ਹੈ ਨਾ। ਲੀਗਲ ਵਾਲੇ ਬਹੁਤ ਲੋੜ ਆ। ਮੰਡੇਰੇ ਵਾਲੀ ਆਪਾਂ ਗੱਲ ਕਰ ਲੈਂਦੇ ਹਾਂ, ਜਿਹੜੀ ਪਿਛਲੇ ਹਫ਼ਤੇ ਹੀਅਰਿੰਗ ਸੀਗੀ। ਅੱਛਾ, ਉਹਦਾ ਦੱਸ ਦਿਓ। ਹਾਂਜੀ, ਉਹਦਾ ਕਹਿੰਦੇ ਕਾਊਂਟੀ ਵਾਲਿਆਂ ਨੂੰ ਦੇਤੀ ਇਜਾਜ਼ਤ ਵੀ ਤੁਸੀਂ ਕਰ ਸਕਦੇ ਹੋ। ਹਾਂਜੀ, ਦੇਖੋ ਉਹਦਾ ਹੀਅਰਿੰਗ ਦਾ, ਜੇ ਹੁਣ ਆਪਣਾ ਕੋਈ ਵਕੀਲ ਹੋਵੇ ਆਪਣੇ ਗਰੁੱਪ ਦੇ ਵਿੱਚ, ਅਮਿਤ ਹੈਗਾ ਆਪਣੇ ਕੋਲੇ, ਹੈ ਨਾ, ਤੇ ਹੋਰ ਵੀ ਹੁਣ ਯੰਗ ਜਿਹੜੇ ਜਵਾਕ ਹੁਣ ਸਕੂਲ ਜਾਂਦੇ ਆ, ਜਿਹੜੇ ਲਾਅ ਸਕੂਲ ਜਾਂਦੇ ਆ, ਦੇਖੋ ਜੀ ਉਹ ਕਹਿੰਦਾ ਵੀ ਜੇ ਇਕੱਲੇ ਪੈਸੇ ਹੀ ਬਣਾਉਣੇ ਆ, ਸਭ ਤੋਂ ਵੱਡਾ ਵਧੀਆ ਪ੍ਰੋਫੈਸ਼ਨ ਹੁਣ ਪਾਣੀ ਆ ਕੈਲੀਫੋਰਨੀਆ ਦਾ ਵਕੀਲਾਂ ਲਈ। ਸਹੀ ਹੈ। ਚਾਹੇ ਤਾਂ ਜਿਹਦੇ ਕੋਲ ਪਾਣੀ ਹੈ ਨਹੀਂ ਉਹ ਵੀ ਲੜ ਰਿਹਾ, ਜਿਹਦੇ ਕੋਲ ਹੈਗਾ ਉਹ ਵੀ ਲੜ ਰਿਹਾ, ਸਾਰੇ ਕੋਰਟ 'ਚ ਬੈਠੇ, ਠੀਕ ਹੈ ਜੀ। ਰਾਈਟਸ ਦਾ ਰੌਲਾ ਹੈ। ਚਲੋ ਹੁਣ ਮੰਡੇਰੇ ਵਾਲੀ ਦੀ ਗੱਲ ਕਰੀਏ, ਜੇ ਮੰਡੇਰੇ ਵਾਲੀ ਦੀ ਕੋਰਟ ਦੀ ਤਰੀਕ ਇਹ ਸੀਗੀ ਵੀ 2 ਚੀਜ਼ਾਂ ਤੇ ਜੱਜ ਨੇ ਉਦੋਂ ਨੂੰ ਵਰਡਿਕਟ ਦਿੱਤੀ ਆ। ਠੀਕ ਆ। ਇੱਕ ਤਾਂ ਸੀਗਾ ਵੀ ਕਾਊਂਟੀ ਕਹਿੰਦੀ ਸੀ ਵੀ ਅਸੀਂ ਪਾਰਟੀ ਨਹੀਂ ਗਏ ਇਹਦੇ ਵਿੱਚ, ਕੇਸ ਦੇ ਵਿੱਚ, ਇਹਨਾਂ ਨੇ ਸਾਨੂੰ ਪਾਰਟੀ ਗਲਤ ਬਣਾਇਆ, GSA ਨਾਲ ਸਿੱਧਾ ਇਹਨਾਂ ਦਾ ਹੈਗਾ। ਉਹ ਜੱਜ ਕਹਿੰਦਾ ਵੀ ਨਹੀਂ, ਵੀ ਪਾਰਟੀ ਦਾ ਤੁਸੀਂ ਹੈਗੇ, ਤੁਸੀਂ ਟੈਕਸ ਬਿੱਲ ਭੇਜੇ ਆ, ਤੁਸੀਂ ਪਹਿਲਾਂ ਪੈਸੇ ਰਿਫੰਡ ਕੀਤੇ ਆ ਜਿਨ੍ਹਾਂ ਤੋਂ ਲੈ ਲਏ ਸੀ, ਸੋ ਇਹ ਤਾਂ ਕੋਈ ਕੁਐਸਚਨ ਨਹੀਂ ਗਾ, ਸੋ ਯੂ ਆਰ ਪਾਰਟੀ। ਦੂਜਾ ਸੀਗਾ ਵੀ ਜਿਹੜਾ ਵੀ ਇੱਕ ਮੁਹਾਵੀ ਪਿਸਤਾਸ਼ੀਓ ਵਾਲਾ ਕੇਸ ਸੀਗਾ, ਹੈ ਨਾ, ਉਹ ਕਾਫੀ ਜ਼ਿਆਦਾ ਚੱਲਦਾ ਸੀਗਾ। ਪਿਛਲੇ ਸਾਲ ਤੇ ਡਿਸੀਜਨ ਆਇਆ ਤੇ ਐਤਕੀ ਉਹ ਸਾਰਾ ਪਬਲਿਸ਼ ਹੋ ਗਈ ਰਿਪੋਰਟ ਵਗੈਰਾ। ਉਸ ਨੂੰ ਉਹਨੇ ਬੇਸ ਮੰਨ ਕੇ ਕਿਹਾ ਵੀ ਪੇ ਫਸਟ ਲਿਟੀਗੇਟ ਲੇਟਰ। ਅੱਛਾ, ਵੀ ਜਿਹੜੇ ਤੁਹਾਡੇ ਫੀਸ ਵਗੈਰਾ ਪਈ ਉਹ ਪਹਿਲਾਂ ਦਿਓ, ਫਿਰ ਲਿਟੀਗੇਟ ਕਰੋ। ਉਸ ਤੇ ਹੁਣ ਜਿਹੜੇ ਪਿਛਲੇ ਇੰਨੇ ਸਾਲਾਂ ਦਾ ਪਿਆ ਉਹ ਸਾਰਾ ਦੇਣਾ ਪੈਣਾ, ਇਹ ਕਾਊਂਟੀ ਤੇ ਆ ਵੀ ਜੇ ਇਨਫੋਰਸ ਕਰਦੀ ਕਿ ਨਹੀਂ। ਹਾਂ, ਉਹਨਾਂ ਨੇ ਕਾਊਂਟੀ ਨੂੰ ਖੁੱਲ੍ਹ ਦੇਤੀ, ਕਾਊਂਟੀ ਨੂੰ ਦੇਤੀ। ਕਾਊਂਟੀ ਵਾਲੇ ਦਾ ਜਦੋਂ ਜੱਜ ਨੇ ਅਜੇ ਲਿਖਿਆ ਨਹੀਂ ਹੋਣਾ, ਉਹ ਤਾਂ ਟੈਕਸ ਬਿੱਲ ਪ੍ਰਿੰਟ ਕਰਨ ਲੱਗੇ ਹੋਣੇ ਸਾਰੇ, ਉਹ ਉਦੋਂ ਨਹੀਂ ਕਰਤੇ ਹੋਣੇ, ਓਵਰ ਟਾਈਮ ਰਾਤ ਨੂੰ ਕੰਮ ਕੀਤਾ ਹੁਣ ਉਹਨਾਂ ਨੇ, ਟੈਕਸ ਪੇਅਰ ਦੇ ਉੱਤੇ ਟੈਕਸ ਲੈਣਾ। ਠੀਕ ਹੈ ਜੀ। ਸੋ ਜੇ ਆਪਾਂ ਦੇਖੋ ਕੁਆਂਟੀਫਾਈ ਕਰੀਏ ਨਾ ਇਹ ਚੀਜ਼ ਨੂੰ ਵੀ ਕਿੱਡਾ ਕੁ ਵੱਡਾ ਇੰਪੈਕਟ ਆ, $283 ਏਕੜ ਦੇ ਬਣਦੇ ਆ 1 ਸਾਲ ਦੇ। 5 ਸਾਲ ਹੋ ਗਏ ਤੇ 4 ਹੋ ਗਏ, ਤੀਜਾ ਚੌਥਾ ਸਾਲ ਦਾ ਐਤਕੀ ਟੈਕਸ ਬਿੱਲ ਜਾਣੇ ਆ, 3 ਲੰਘੇ, ਚੌਥੇ ਦਾ ਐਤਕੀ ਨਾਲ ਦੇ ਦੇਣੇ ਆ ਉਹਨਾਂ ਨੇ। ਸੋ ਹਰੇਕ ਏਕੜ ਤੇ $1100 ਰੁਪਈਆ ਦੇਣਾ, $1100 ਅਪਰੋਕਸੀਮੇਟਲੀ। ਰੁਪਈਏ ਦੇ ਵਿੱਚ ਤਾਂ ਸ਼ਾਇਦ ਸਰ ਵੀ ਜਾਂਦਾ। $1100 1 ਏਕੜ ਦਾ ਬਣ ਜਾਣਾ 4 ਸਾਲਾਂ ਦਾ ਟੈਕਸ। ਕਾਊਂਟੀ ਕੋਲ ਇਹ ਵੀ ਅਥਾਰਟੀ ਹੈਗੀ ਆ, ਦੇ ਕੈਨ ਗੋ ਬੈਕ ਐਂਡ ਪੁੱਟ ਇੰਟਰਸਟ ਹੁੰਦਾ ਜੇ ਚਾਹਣ ਤਾਂ। ਪਰ ਹੁਣ ਉਹਨਾਂ ਕੋਲ ਇਹ ਵੀ ਆਪਸ਼ਨ ਹੈਗੀ ਆ, ਉਹ ਕਹਿ ਦੇਣ ਵੀ ਬਈ ਤੁਸੀਂ ਕਿਸ਼ਤਾਂ 'ਚ ਦੇ ਦਿਓ ਜਾਂ ਨਹੀਂ ਨਾ ਦਿਓ ਜਾਂ ਵਟਐਵਰ, ਉਹ ਹੁਣ ਸਾਰਾ ਬੋਰਡ ਆਫ ਸੁਪਰਵਾਈਜ਼ਰ ਕੋਲੇ ਉੱਤੇ ਕੰਟਰੋਲ। ਜਿਨ੍ਹਾਂ ਤੇ ਕੇਸ ਕਰੋਗੇ ਉਹਨਾਂ ਨੇ ਮਾਫ ਕਿੱਥੇ ਕਰਨਾ। ਦੇਖੋ ਇਹ ਤਾਂ ਹੈਗਾ ਹੀ ਹੈ, ਕੇਸ ਤਾਂ ਹਜੇ ਵੀ ਚੱਲਦਾ ਹੀ ਆ। ਹੁਣ ਉਹਨਾਂ ਨੇ ਪੇ ਫਸਟ ਲਿਟੀਗੇਟ ਲੇਟਰ ਵੀ ਪੇ ਕਰੋ, ਫਿਰ ਕੇਸ ਲੜ ਲਓ ਨਾਲ, ਹੈ ਨਾ। ਤੇ ਉਹਦੇ 'ਚ ਜਿਹੜਾ ਆਮ ਗਰੋਅਰ ਆ ਉਹਦੇ ਲਈ ਬਹੁਤ, ਜੇ 100 ਏਕੜ ਦਾ ਗਰੋਅਰ ਵੀ ਆ, 1.25 ਲੱਖ ਰੁਪਈਆ ਉਹਨੂੰ ਆ ਜਾਣਾ ਟੈਕਸ, ਸਿੱਧਾ ਹੀ ਠੋਕ ਜਾਣਾ। ਹਾਂ, ਠੀਕ ਹੈ ਜੀ। ਤੇ 1100 ਰੁਪਈਆ ਬਣ ਜਾਂਦਾ। ਕੀ ਆਪਸ਼ਨ ਹੁਣ ਉਹਨਾਂ ਦੀ ਅੱਗੇ? ਆਪਸ਼ਨ ਤਾਂ ਦੇਖੋ ਕੋਈ ਨਹੀਂ ਗਿਆ। ਆਪਸ਼ਨ ਤਾਂ ਹੁਣ ਵਕੀਲਾਂ ਨੇ ਤਾਂ ਟਾਈਮ ਹੀ ਮੈਨੂੰ ਲੱਗਦਾ ਬਾਏ ਕਰਕੇ ਦੇਣਾ ਉੱਥੇ, ਜਿੰਨਾ ਚਿਰ ਉਹਦਾ ਕੋਈ ਡਿਸੀਜਨ ਨਹੀਂ ਆਉਂਦਾ। ਹੁਣ ਲਿਟੀਗੇਸ਼ਨ 'ਚ ਜਾਊਗਾ ਕੇਸ, ਨਾ, ਤੇ ਥੋੜ੍ਹੇ ਬਹੁਤੇ ਬੰਦੇ ਟੈਕਸ ਪੇ ਕਰ ਦੇਣਗੇ,
ਜਿਨ੍ਹਾਂ ਕੋ ਹੈ ਜਿਨ੍ਹਾਂ ਕੋਲ ਥੋੜੀ ਜ਼ਮੀਨ ਆ ਜਾਂ 20 40 60 ਵਾਲਾ ਕਰ ਦਊਗਾ ਹਨਾ 5-10 ਕਰ ਦੇਣਗੇ ਤੇ ਉਹਨਾਂ ਨੂੰ ਪਾਰਟੀ ਬਣਾ ਕੇ ਉਹ ਕੇਸ ਫਿਰ ਕਰ ਦੇਣਗੇ ਵੀ ਅਸੀਂ ਪੇ ਕਰਤਾ ਜੀ ਹੁਣ ਲਿਟੀਗੇਟ ਕਰਨਾ ਸੀ ਕੇਸ ਉਹ ਫਿਰ ਹੋਲਡ ਤੇ ਚਲੇ ਜਾਣਗੇ। ਪਰ ਇਹ ਮਤਲਬ ਬੈਕ ਐਂਡ ਫੋਰਥ ਚੱਲਦਾ ਰਹਿੰਦਾ। ਹਾਂ ਜਿਵੇਂ ਉਹ ਵਕੀਲਾਂ ਮੈਂ ਉਹੀ ਤਾਂ ਕਹਿ ਰਿਹਾ ਵੀ ਵਕੀਲਾਂ ਦੇ ਘਰ ਭਰਨੇ ਆ ਹੁਣ ਅਸੀਂ। ਉੱਥੇ ਵੀ ਭਰਦੇ ਇੱਥੇ ਵੀ ਭਰਦੇ। ਹਾਂ ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਆ ਵੀ ਆਪਾਂ ਪਲਾਨ ਬਣਾਓ ਫਾਰਮਿੰਗ ਦਾ। ਅੱਖਾਂ ਮੀਚ ਕੇ ਫਾਰਮਿੰਗ ਨਾ ਕਰੋ ਜਿਵੇਂ ਅੱਗੇ ਕਰਦੇ ਸੀ ਹਰੇਕ ਐਂਗਲ ਤੋਂ। ਪਾਣੀ ਕਿੱਥੋਂ ਆਉਣਾ, ਕਿਹੜੀ ਫਸਲ ਲਾਉਣੀ ਆ, ਉਹ ਫਸਲ ਦਾ ਕੀ ਫਿਊਚਰ ਆ, ਠੀਕ ਹੈ ਜੀ, ਕਿੱਥੇ ਵੇਚਣੀ ਆ, ਲੈਂਡ ਕਿੱਥੇ ਆ ਤੁਹਾਡੀ, ਵਿਲੀਅਮਸਨ ਐਕਟ ਚੱਕ ਨਹੀਂ ਹੈਗੀ ਹੈ ਨਾ, ਤੇ ਕੱਲ੍ਹ ਨੂੰ ਉਸ ਲੈਂਡ ਦੇ ਵਿੱਚ ਕੋਈ ਹੋਰ ਪੋਟੈਂਸ਼ੀਅਲ ਹੈਗਾ ਕਿ ਨਹੀਂ ਹੈਗਾ ਹੈ ਨਾ। ਸੋ ਸਾਰੀਆਂ ਚੀਜ਼ਾਂ ਦੇਖ ਕੇ ਹੀ ਹੁਣ ਕੁਛ ਕੀਤਾ ਜਾ ਸਕਦਾ ਫੈਸਲੇ ਤਾਂ ਹੀ ਲੈਣਾ। ਤੇ ਅੱਖਾਂ ਮੀਚ ਕੇ ਪੈਸੇ ਨਾ ਲਾਓ, ਨਹੀਂ ਤਾਂ ਹੁਣ ਇਨਵੈਸਟਮੈਂਟ ਕਰੋ ਪਰ ਦੇਖ ਕੇ। ਹਾਂ ਕਿਉਂਕਿ ਜੇ ਹੁਣ ਤੁਸੀਂ ਕਿਤੇ ਲੈਂਡ ਲੈਂਦੇ ਆ ਉੱਥੇ ਜੇ ਕੱਲ੍ਹ ਨੂੰ ਮੰਨ ਲਓ ਵੀ ਬੋਰ ਖੜ੍ਹ ਜੇ ਤੁਹਾਡੇ ਕੋਲ ਉਹਦਾ ਪਲਾਨ ਹੈਗਾ, ਜੇ ਖੜ੍ਹ ਜੇ ਤਾਂ ਉਹਦਾ ਕਿੰਨਾ ਪੈਸੇ ਲੱਗਣੇ ਆ, ਕੱਲ੍ਹ ਨੂੰ ਮੈਨੂੰ ਸਰਫੇਸ ਵਾਟਰ ਦੀ ਗਾਰੰਟੀ ਹੈਗੀ ਆ ਜੇ ਆਉਂਦਾ ਤਾਂ, ਜੇ ਨਹੀਂ ਹੈਗਾ ਤਾਂ ਮੇਰਾ ਬੈਕਅਪ ਪਲਾਨ ਕੀ ਆ, ਮੈਂ ਕਿੰਨਾ ਗਰਾਊਂਡ 'ਚ ਪੁੱਲ ਕਰਨਾ, ਉਹ ਪੁੱਲ ਕਰਕੇ ਕਿਤੇ ਮੈਂ ਲਿਮਿਟ ਤੋਂ ਉੱਪਰ ਤਾਂ ਨਹੀਂ ਨਿਕਲ ਜਾਊਗਾ। ਹਾਲਾਂਕਿ ਹਜੇ ਜਿਨ੍ਹਾਂ ਨੂੰ ਸਰਫੇਸ ਵਾਟਰ ਮਿਲਦਾ ਉਹਨਾਂ 'ਤੇ ਉਹ ਫੀਸਿਸ ਐਂਡ ਪੈਨਲਟੀਜ਼ ਹੈ ਨਹੀਂ, ਪਰ ਜਿਹੋ ਜਿਹੀ ਸਿਚੁਏਸ਼ਨ ਬਣਦੀ ਜਾਂਦੀ ਰਾਜਕਰਨ ਜੀ, ਜੇ ਡਰਾਟ ਆ ਗਿਆ ਤਾਂ ਉਹਨਾਂ 'ਤੇ ਵੀ ਲੱਗ ਜਾਣਗੇ। ਇਸ ਵਾਰ ਪਾਣੀ ਘੱਟ ਹੀ ਹੈ। ਹਾਂ ਇਹ ਬਿਲੋ ਐਵਰੇਜ ਚੱਲ ਰਿਹਾ 70% ਮੈਨੂੰ ਲੱਗਦਾ ਕਹਿ ਰਹੇ ਆ ਹੈ ਨਾ ਸਰਵੇ ਰੀਸੈਂਟ ਸਰਵੇ 70-72 ਤੇ ਪਰ ਐਤਕੀ ਫਿਰ ਵੀ ਜਿਨ੍ਹਾਂ ਨੂੰ ਸਰਫੇਸ ਵਾਟਰ ਆਉਂਦਾ ਉਹਨਾਂ ਨੂੰ ਐਲੋਕੇਸ਼ਨ ਹੋ ਜੂ ਥੋੜ੍ਹੀ ਬਹੁਤੀ ਹੈ ਨਾ। ਤੇ ਪਰ ਜਿਵੇਂ ਹੁਣ ਆਪਾਂ ਅੱਗੇ ਡਰਾਟ ਦੇਖੇ ਆ ਵਿੱਚ ਕਈ 2-4 ਸਾਲ ਵਾਲੇ, ਉਹੋ ਜਿਹਾ ਕੋਈ 4-5 ਸਾਲ ਦਾ ਡਰਾਟ ਆ ਗਿਆ ਤੇ ਅੱਧੀ ਸੈਨ ਜੋਕੁਇਨ ਵੈਲੀ ਖਾਲੀ ਹੋ ਜਾਣੀ। ਨਹੀਂ ਫਰਕ ਪੈ ਗਿਆ ਨਾ, ਹੁਣ ਥੱਲੇ ਗਰਾਊਂਡ ਵਾਟਰ ਵੀ ਤਾਂ ਘੱਟ ਹੈ। ਉਹ ਹੁਣ ਉਹਨਾਂ ਨੇ ਕੱਢਣ ਨਹੀਂ ਨਾ ਦੇਣਾ। ਅੱਗੇ ਤਾਂ ਇਹ ਆਪਸ਼ਨ ਹੁੰਦੀ ਸੀ ਵੀ ਥੱਲਿਓਂ ਪੰਪ ਕਰ ਲੈਂਦੇ ਸੀ, ਰੋਕਤਾ ਸਿਗਮਾ ਦਾ। ਹਾਂ ਹੁਣ ਉਹਨਾਂ ਨੇ ਉਹ ਕਰ ਨਹੀਂ ਦੇਣਾ। ਤੁਸੀਂ ਦੇਖੋ ਟਾਈਮ ਆ ਜਾਣਾ ਜਦੋਂ ਵੈਲ ਦਾ ਪਰਮਿਟ ਤੱਕ ਨਹੀਂ ਦੇਣਾ ਕਾਊਂਟੀ ਨੇ ਆਪਾਂ। ਮੀਟਰ ਤਾਂ ਲਾਉਣ ਨੂੰ ਪਹਿਲਾਂ ਹੀ ਫਿਰਦੇ, ਮੀਟਰ ਤਾਂ ਹੁਣ ਫੋਰਸ ਕਰਦੇ ਸਾਰਿਆਂ ਨੂੰ ਲਾਉਣੇ ਹੀ ਪੈਣਾ। ਸੋ ਇਹ ਚੀਜ਼ਾਂ ਦਾ ਹੈਗਾ ਵੀ ਪਲਾਨ ਹੋਣਾ ਚਾਹੀਦਾ। ਠੀਕ ਆ। ਤੇ ਪੱਗ ਦੇ ਦੁਆਰਾ ਜਿੱਦਾਂ ਹੁਣ ਤੁਸੀਂ ਕਿਹਾ ਵੀ ਵੋਲੰਟੀਅਰਸ ਦੀ ਗੱਲ ਆ, ਹੁਣ ਸਮਰ ਬ੍ਰੇਕ ਆਉਣੀ ਆ, ਬਹੁਤ ਸਾਰੇ ਕਾਲਜ ਦੇ ਨਿਆਣੇ ਵੀ ਹੋਣੇ ਆ, ਬਹੁਤ ਸਾਰੇ ਕਿਸਾਨ ਜਿਨ੍ਹਾਂ ਦੇ ਮਾਪੇ ਜਿਨ੍ਹਾਂ ਦੇ ਨਿਆਣੇ ਆ ਉਹ ਪੜ੍ਹਦੇ ਹੋਣਗੇ, ਉਹਨਾਂ ਨੂੰ ਵੀ ਥੋੜ੍ਹੇ ਬਹੁਤ ਹਿੰਮਤ ਮਾਰਨੀ ਚਾਹੀਦੀ ਆ ਵੀ ਥੋੜ੍ਹਾ ਜਿਹਾ ਨਾਲ ਲਾਉਣ, ਕੁਛ ਸਮਾਂ ਲਾਉਣ, ਕੋਈ 2 ਵੀਕ ਲਾਵੇ, ਕੋਈ ਮਹੀਨਾ ਲਾਵੇ, ਕੁਛ ਪਤਾ ਲੱਗਦਾ ਨਾਲੇ। ਆਪਾਂ ਤਾਂ ਇਹ ਕਹਿੰਦੇ ਆ ਜੀ ਜੇ ਤੁਸੀਂ ਵਾਲੰਟੀਅਰ ਕੰਮ ਨਹੀਂ ਵੀ ਕਰਨਾ ਨਾ ਪੱਗ ਨਾਲ, ਤੁਸੀਂ ਇਹ ਕਹੋ ਜੇ ਤੁਸੀਂ ਖੇਤੀ ਕਰਦੇ ਆ ਭਾਈ ਆਹ ਸਾਡਾ ਨਿਆਣਾ, ਇਹਨੂੰ ਦੱਸੋ ਵੀ ਸਾਡੇ ਖੇਤ 'ਚ ਕੀ ਕੀ ਚੀਜ਼ਾਂ ਹੋਣ ਵਾਲੀਆਂ, ਉਹ ਆਪਦੇ ਖੇਤ ਦਾ ਹੀ ਟਰਨਓਵਰ ਕਰ ਲਵੇ ਸਾਰਾ, ਉਹ 'ਤੇ ਹੀ ਅਸਰ ਪਾਵੇ। ਹਾਂ ਉਹਨੂੰ ਕਹੇ ਵੀ ਮੇਰਾ ਖੇਤ ਆ ਵੀ ਮੈਂ ਇਹਨੂੰ ਪੂਰਾ ਮੈਕਸੀਮਾਈਜ਼ ਕਰਨੀ ਹੈ ਰਿਟਰਨ, ਉਹ ਸਾਨੂੰ ਫੋਨ ਕਰੇ, ਅਸੀਂ ਦੱਸਾਂਗੇ ਵੀ ਆਹ ਚੀਜ਼ਾਂ ਭਾਈ ਤੂੰ ਕਰ ਸਕਦਾ। ਉਹਨੇ ਆਪਦੇ ਆਪ ਹੀ ਡਿਵੈਲਪ ਹੋ ਜਾਣਾ ਉਹ ਚੀਜ਼ਾਂ, ਜੇ ਅੱਜ ਆਪਦੇ ਖੇਤ 'ਚ ਕਰੂਗਾ ਕੱਲ੍ਹ ਨੂੰ ਕਿਸੇ ਦੇ 'ਚ ਵੀ ਕਰੂਗਾ ਜਾ ਕੇ। ਦੇਖੋ ਓਪਰਚੁਨਿਟੀ ਐਗ ਦੇ ਵਿੱਚ ਜਿੱਡੀ ਵੱਡੀ ਹੈਗੀ ਫਿਊਚਰ 'ਚ, ਓਡੀ ਕਿਸੇ ਵੀ ਸੈਕਟਰ 'ਚ ਨਹੀਂ ਹੈਗੀ ਜਿਹਦੇ ਟ੍ਰਾਂਜੀਸ਼ਨ 'ਚੋਂ ਆਪਾਂ ਲੰਘ ਰਹੇ ਹਾਂ। ਕਿਹੜੀ ਇਹੋ ਜਿਹੀ ਮਾਰਕੀਟ ਆ ਜਿੱਥੇ ਦਿਨੋਂ ਦਿਨ ਕੰਪੀਟੀਸ਼ਨ ਘਟ ਰਿਹਾ ਜੌਬਸ ਲਈ, ਇਕੱਲੀ ਹੈਗੀ ਹੈ। ਪਰ ਉਹ ਸੌਖਾ ਕੰਮ ਨਹੀਂ ਹੈਗਾ, ਉਹਦੇ ਲਈ ਤੁਹਾਨੂੰ ਐਗ ਦੀਆਂ ਸਾਰੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ, ਜਿਹੜੀ ਨਵੀਂ ਟੈਕਨੋਲੋਜੀ ਆਉਣੀ ਆ ਉਹ ਤੁਹਾਨੂੰ ਤੁਹਾਨੂੰ ਰਨ ਕਰਨੀ ਆਉਣੀ ਚਾਹੀਦੀ। ਬਿਲਕੁਲ ਸੋ ਅੱਛਾ। ਅਤੇ ਅਰਸ਼ ਹੁਣ ਜਿਹੜੀਆਂ ਕਾਲਜ ਜਾਂ ਇਨਵੈਸਟਮੈਂਟ ਨੂੰ ਲੈ ਕੇ ਜਾਂ ਬਾਕੀ ਚੀਜ਼ਾਂ ਨੂੰ ਲੈ ਕੇ ਹੁਣ ਜਦੋਂ ਕਾਲਜ ਵਗੈਰਾ ਆਉਂਦੀਆਂ ਤਾਂ ਕੀ ਇਸ ਟਾਈਮ ਆ ਰਿਹਾ ਹੈ, ਕੀ ਲੋਕਾਂ ਦੀ ਫੀਡਬੈਕ ਆ ਰਹੀ ਹੈ ਜਾਂ ਲੋਕਾਂ ਦੇ ਕਿੱਦਾਂ ਦੇ ਸਵਾਲ ਆ ਰਹੇ? ਨਹੀਂ ਜਿਹੜੇ ਜ਼ਿਆਦਾ ਸਵਾਲ ਤਾਂ ਦੇਖੋ ਜਿਹੜੇ ਵੈਲੀ ਦੇ ਆ ਉਹ ਤਾਂ ਪਾਣੀ ਰਿਲੇਟਡ ਹੀ ਹੁੰਦੇ। ਠੀਕ ਹੈ, ਸੈਨ ਜੋਕੁਇਨ ਵੈਲੀ ਜਿੱਦਾਂ ਹੁਣ ਕੋਈ ਨਵੀਂ ਇਨਵੈਸਟਮੈਂਟ ਵਾਲੇ ਉਹ ਵੀ ਕਰਦੇ ਨੇ ਕਾਲ? ਹਾਂਜੀ ਦੇਖੋ ਰੀਸੈਂਟਲੀ ਇੱਕ ਬੰਦੇ ਨੇ ਜ਼ਮੀਨ ਲੈਣੀ ਸੀਗੀ, ਤੇ ਕਿਹੜਾ ਇਲਾਕਾ ਸੀਗਾ? ਆਪਣਾ ਡੈਲਟਾ ਮੰਡੋਟਾ। ਠੀਕ ਹੈ ਜੀ। ਉਹਨੇ ਉਹ ਐਸਕਰੋ 'ਚੋਂ ਮਤਲਬ ਪੁੱਲ ਆਊਟ ਕਰ ਲੈਣਾ ਹੁਣ, ਕਿਉਂਕਿ ਉਹਨੂੰ ਮੰਡੇਰੇ ਵਾਲੀ ਜਦੋਂ ਤਰੀਕ ਨਿਕਲੀ ਉੱਥੇ ਗਏ ਸੀ, ਉਦੋਂ ਬਾਅਦ 'ਚ ਮੈਨੂੰ ਉਹਦਾ ਫੋਨ ਆਇਆ ਵੀ ਇਹਦਾ ਹੁਣ ਵੀ ਜਿਹੜੀ ਮੇਰੀ ਉਹ ਐਸਕਰੋ ਉਹ 'ਤੇ ਕੀ ਅਸਰ ਪੈਣਾ। ਮੈਂ ਕਿਹਾ ਪਿਛਲੇ 4 ਸਾਲਾਂ ਦਾ ਟੈਕਸ ਆਉਣਾ ਹੁਣ ਉਹ 'ਚ, ਜਿਹੜਾ ਪਿਛਲਾ ਜਿੱਤੋਂ ਲੈ ਰਹੇ ਆ। ਹਾਂ ਤੇ ਹੁਣ ਉਹ ਕਹਿੰਦਾ ਵੀ ਉਹ ਕੌਣ ਦਊਗਾ। ਦੇਖੋ ਮੈਂ ਕਿਹਾ ਵੀ ਉਹ ਮੈਂ ਲੀਗਲ ਐਕਸਪਰਟ ਨਹੀਂ ਹੈਗਾ, ਕਿਉਂਕਿ ਡੀਲ ਜਦੋਂ ਬੰਦੇ ਨੇ ਸੌਰੀ ਅੱਜ ਸਿਹਤ ਸਹੀ ਨਹੀਂ ਹੈ ਪੂਰੀ, ਬਈ ਜਦੋਂ ਮੰਨ ਲਓ ਵੀ ਤੁਸੀਂ ਸਾਲ ਪਹਿਲਾਂ ਜ਼ਮੀਨ ਖਰੀਦੀ ਹੈ, ਠੀਕ ਹੈ ਜੀ, ਹੁਣ ਟੈਕਸ ਬਿੱਲ ਆ ਗਿਆ ਪਿਛਲੇ 4 ਸਾਲ ਦਾ, ਠੀਕ ਹੈ, ਵੀ ਜਦੋਂ ਉਹ ਤੂੰ ਓਨ ਹੀ ਨਹੀਂ ਕਰਦਾ ਸੀ ਬੰਦਾ, ਵੀ ਇਜ਼ ਹੀ ਸਟਿਲ ਰਿਸਪੋਂਸੀਬਲ ਫॉर दैट ਟੈਕਸਿਸ, ਜਾਂ ਉਹ ਉਦੋਂ ਤੋਂ ਰਿਸਪੋਂਸੀਬਲ ਹੈ ਜਿੱਦਣ ਤੋਂ ਉਹਨੇ ਖਰੀਦੀ ਆ,
ਫਰੋਮ ਦੈਟ ਪੁਆਇੰਟ ਔਨਵਰਡਸ ਹੈ ਨਾ, ਕਿਉਂਕਿ ਹੈਗਾ ਤਾਂ ਟੈਕਸ ਬਿੱਲ ਹੀ ਹੈ ਇਹ, ਯਾ ਟੈਕਸ ਬਿੱਲ ਚ ਲੈ ਕੇ ਪ੍ਰਾਪਰਟੀ ਤੇ ਹੀ ਆ। ਹੁਣ ਉਹ ਕੈਨ ਆਫ ਹੋਮ ਹੀ ਉੱਪਰ ਕਰਨ ਵਾਲਾ ਮੈਨੂੰ ਵੀ ਨਹੀਂ ਪਤਾ ਟੂ ਬੀ ਆਨੈਸਟ ਲੀਗਲ ਨਹੀਂ ਕਿਸੇ ਨੂੰ ਇਹਦਾ ਕੰਸਲਟ ਸੈਲਰ ਬਾਇਰ ਲੜ ਦੇਣਗੇ। ਹਾਂ ਉਹਨੇ ਕਹਿਣਾ ਵੀ ਮੈਂ ਕਦੇ ਹੁਣ ਤੇ ਜ਼ਮੀਨ ਤੁਹਾਡੀ, ਉਹ ਤਾਂ ਹੈ ਨਹੀਂ ਸੀ, ਮੈਂ ਜੋ ਤੈਨੂੰ ਵਿੱਚ ਉਦੋਂ ਕੁਝ ਡਿਊ ਨਹੀਂ ਸੀਗਾ। ਤਾਂ ਨਵੀਆਂ ਲੜਾਈਆਂ ਸ਼ੁਰੂ ਹੋ ਰਹੀਆਂ ਸਾਰੇ ਪਾਸੇ। ਚਲੋ ਬਹੁਤ ਕੁਝ ਜਿਹੜਾ ਉਹ ਚੱਲ ਰਿਹਾ, ਪਰ ਚਲੋ ਠੀਕ ਹੋਵੋ, ਗਰਾਰੇ ਗਰੂਰੇ ਕਰੋ, ਉਦੋਂ ਹੀਰਿੰਗ ਤੇ ਬੋਲਣਾ ਵੀ ਆ ਹਾਂ, ਤੇ ਜੋਸ਼ੋ ਖਰੋਸ਼ ਦੇ ਨਾਲ ਤੇ ਵਧੀਆ ਪੁਆਇੰਟਸ ਦੇ ਨਾਲ ਜਿਹੜੀ ਉਹ ਤੁਸੀਂ ਕਰੋ। ਤੇ ਜੇ ਕਿਸੇ ਨੇ ਕੰਟੈਕਟ ਕਰਨਾ, ਕੋਈ ਆਪਣਾ ਤੁਹਾਨੂੰ ਵਿਚਾਰ ਜਾਂ ਕੋਈ ਪੁਆਇੰਟ ਆਫ ਵਿਊ ਉਹ ਕਹਿੰਦੇ ਆ ਵੀ ਹਾਂ ਤੁਸੀਂ ਉਹ ਵੀ ਜਿਹੜਾ ਕਹਿ ਸਕਦੇ ਆ, ਉਹ ਕਿੱਦਾਂ ਅਪਰੋਚ ਕਰ ਸਕਦੇ ਤੁਹਾਨੂੰ? ਨਹੀਂ ਦੇਖੋ, ਜੇ ਤੁਸੀਂ ਜਿਹੜੀਆਂ ਅਗਲੇ ਹਫਤੇ 3 ਚੀਜ਼ਾਂ ਹੋਣੀਆਂ ਨੇ ਹਨਾ, ਤੇ ਇੱਕ ਤਾਂ ਹੀਅਰਿੰਗ ਆ ਸੈਨੇਟ ਵਾਲੀ ਆਪਣੀ, ਤੇ ਸੌਰੀ, ਤੇ ਦੂਜਾ ਆਪਣਾ ਜਿਹੜਾ ਕਲਾਈਮੇਟ ਰੈਜ਼ੀਲੀਅੰਸ ਸਟ੍ਰੈਟਜੀ ਤੇ ਆਪਾਂ ਦੇਣੀ ਫੀਡਬੈਕ, ਜੇ ਉਹ 'ਚ ਵੀ ਕੋਈ ਪਾਰਟੀਸਪੇਟ ਕਰਨਾ ਚਾਹੁੰਦਾ ਤਾਂ, ਜਾਂ ਕੋਈ ਆਲਮੰਡ ਬੋਰਡ ਲਈ ਹੋਵੇ, ਕੋਈ ਮੈਨੂੰ ਪਤਾ ਟੈਰਿਫਸ ਵਾਲੀ ਤਾਂ ਹੋਣੀ ਹੈ, ਹੁਣ ਉਹ ਮੈਂ ਬ੍ਰਿੰਗ ਅਪ ਕਰੂੰਗਾ ਉੱਥੇ ਜਾ ਕੇ ਹੈ ਨਾ। ਤੇ ਜਾਂ ਤੁਸੀਂ ਮੈਨੂੰ ਫੋਨ ਕਰ ਲਓ at 5594516270 559 455 6270 ਤੇ, ਜਾਂ arsh@pagusa.com ਤੇ ਈਮੇਲ ਕਰ ਲਓ, ਤੇ ਵੈਬਸਾਈਟ 'ਤੇ ਜਾ ਕੇ ਵੀ ਤੁਸੀਂ ਕਮੈਂਟ ਛੱਡ ਸਕਦੇ ਆ ਜੀ, ਜਾਂ ਜਿਹੜਾ ਆਪਣਾ WhatsApp ਗਰੁੱਪ ਚੱਲਦਾ ਉਹਦੇ ਵਿੱਚ ਵੀ ਜੇ ਤੁਹਾਨੂੰ ਲੱਗਦਾ ਠੀਕ ਹੈ ਤਾਂ ਉਹਦੇ 'ਚ ਵੀ ਦੇ ਸਕਦੇ ਹੋ ਹੈ ਨਾ। ਤੇ ਪਰ ਐਕਟਿਵਲੀ ਇੰਗੇਜ ਰਹੋ ਤੇ ਗਾਹਾਂ ਵਾਲੀ ਜਨਰੇਸ਼ਨ ਇੰਗੇਜ ਕਰੋ, ਬਿਲਕੁਲ ਇਹੀ ਬੇਨਤੀ ਹੈ। ਮਿਹਰਬਾਨੀ।